ਪੰਜਾਬੀ ਰੇਡੀਓ ਯੂਐਸ ਸੇ ਸੁਣ ਰਹੇ ਸਨ। ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਨੂੰ ਕਿਵੇਂ ਠੀਕ ਰੱਖਣਾ ਆ ਆਯੁਰਵੈਦਿਕ ਤਰੀਕੇ ਦੇ ਨਾਲ। ਸਾਡੇ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਜੋ ਹੁੰਦੀਆਂ ਨੇ ਉਹਨਾਂ ਨੂੰ ਵਰਤ ਕੇ ਆਪਾਂ ਕਿਸ ਤਰ੍ਹਾਂ ਆਪਣੀ ਸਿਹਤ ਠੀਕ ਰੱਖ ਸਕਦੇ ਹਾਂ। ਜੇ ਕਈਆਂ ਨੂੰ ਕਈ ਦਵਾਈਆਂ ਵੀ ਲੱਗੀਆਂ ਹੁੰਦੀਆਂ ਆ, ਦਵਾਈਆਂ ਵੀ ਘਟ ਜਾਂਦੀਆਂ ਅਤੇ ਦਵਾਈਆਂ ਛੁੱਟ ਵੀ ਜਾਂਦੀਆਂ। ਫੀਡਬੈਕ ਤੁਹਾਡੇ ਤੁਸੀਂ ਚਾਹੁੰਦੇ ਆ ਕਿ ਤੁਸੀਂ ਆਪਣੀ ਫੀਡਬੈਕ ਪਲੀਜ਼ ਜ਼ਰੂਰ ਦੇਣੀ ਆ। ਜੇ ਇਸ ਚੀਜ਼ ਤੋਂ ਤੁਹਾਨੂੰ ਆਰਾਮ ਆਇਆ, ਤੁਸੀਂ ਖਾਧੀ ਆ, ਕੋਈ ਬਿਮਾਰੀ ਸੀਗੀ ਜਾਂ ਕੋਈ ਨਾ ਕੋਈ ਤੁਹਾਨੂੰ ਛੋਟੀ ਪ੍ਰੋਬਲਮ ਸੀਗੀ ਅਤੇ ਉਹ ਤੁਹਾਡੀ ਕੋਈ ਪ੍ਰੋਬਲਮ ਠੀਕ ਹੋਈ ਆ, ਵੈਸੇ ਨੈਚੁਰਲ ਤਰੀਕੇ ਦੇ ਨਾਲ ਜਿਹੜਾ ਉਹਦਾ ਕੋਈ ਮਜ਼ਾ ਹੀ ਹੋ ਰਿਹਾ, ਪਰ ਕਰਕੇ ਦੇਖਾਂਗੇ ਤਾਂ ਆ। ਕਰਕੇ ਜ਼ਰੂਰ ਦੇ ਰਿਹਾ ਕਰੋ, ਕੋਸ਼ਿਸ਼ ਜ਼ਰੂਰ ਕਰਿਆ ਕਰੋ। ਕਈ ਵਾਰੀ 1-2 ਹਫ਼ਤੇ ਕਰਦੇ ਆ ਨਾ, ਪਤਾ ਨਹੀਂ ਲੱਗਦਾ, ਐਂ ਲੱਗਦਾ ਪਿੰਨੇ ਮੈਨੂੰ ਤਾਂ ਆਰਾਮ ਨਹੀਂ। ਪਰ ਕਈ ਵਾਰੀ ਤੁਸੀਂ ਥੋੜ੍ਹਾ ਜਿਹਾ, ਕਈ ਵਾਰੀ ਕਈ ਚੀਜ਼ਾਂ ਬਹੁਤ ਪੁਰਾਣੀਆਂ ਹੁੰਦੀਆਂ ਤੁਹਾਡੀ ਬੋਡੀ 'ਤੇ, ਅਸੀਂ ਦਵਾਈਆਂ ਕਈ ਚਿਰਾਂ ਤੋਂ ਖਾਂਦੇ ਹਾਂ, ਇੱਕਦਮ ਉਹ ਕੁਛ ਨਹੀਂ, ਅਤੇ ਉਹ ਤੁਸੀਂ ਇਹਨਾਂ ਚੀਜ਼ਾਂ ਨੂੰ ਵਰਤ ਕੇ ਦੇਖ ਸਕਦੇ। ਇਹਨਾਂ ਚੀਜ਼ਾਂ ਨੂੰ ਵਰਤਣ ਦੇ ਨਾਲ ਤੁਹਾਨੂੰ ਕੋਈ ਨੁਕਸਾਨ ਨਹੀਂ ਹੁੰਦਾ। ਸਿਰਫ ਅਤੇ ਸਿਰਫ ਇਹ ਜ਼ਰੂਰ ਆ ਕਿ ਇਹ ਚੀਜ਼ਾਂ ਤੁਹਾਨੂੰ ਬਾਏ ਗਰਮੀ ਹੋ ਸਕਦੀਆਂ, ਕੁਛ ਵੀ ਇੱਦਾਂ ਦਾ ਮਾੜਾ ਮੋਟਾ ਹੋ ਸਕਦਾ, ਜਾਂ ਕਿਸੇ ਚੀਜ਼ ਤੋਂ ਅਲਰਜੀ ਆ, ਅਲਰਜੀ ਵਾਲੀਆਂ ਚੀਜ਼ਾਂ ਤੁਸੀਂ ਨਹੀਂ ਲੈਣੀਆਂ। ਜੇ ਤੁਹਾਨੂੰ ਪਤਾ ਹੀ ਨਹੀਂਗਾ ਕਿਹੜੀ ਚੀਜ਼ ਤੋਂ ਅਲਰਜੀ ਹੈ, ਤਾਂ ਬੇਸ਼ੱਕ ਥੋੜ੍ਹੀ ਥੋੜ੍ਹੀ ਖਾ ਕੇ ਦੇਖ ਲਓ, ਇੱਕ ਦਿਨ ਛੱਡ ਕੇ, ਅਤੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿਹੜੀ ਚੀਜ਼ ਤੁਹਾਨੂੰ ਅਲਰਜੀ ਆ। 408-272-52 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਤੁਸੀਂ ਨਾਲ ਜੁੜ ਸਕਦੇ ਹੋ ਅਤੇ ਆਪਣੀ ਫੀਡਬੈਕ ਪਲੀਜ਼ ਅਸੀਂ ਤੁਹਾਡੀ ਜ਼ਰੂਰ ਪੁੱਛਦੇ ਹਾਂ, ਫੀਡਬੈਕ ਜ਼ਰੂਰ ਦੇਣੀ ਆ। ਅਤੇ ਲੈਂਦੇ ਹੁਣ ਤੁਹਾਡੀਆਂ ਕਾਲਸ। ਅਤੇ ਡਾਕਟਰ ਸਾਡੇ ਕੋਲ ਕੋਈ ਨਹੀਂ ਹੈਗਾ ਜੀ ਜਿਹੜਾ ਤੁਹਾਡੀ ਨਬਜ਼ ਦੇਖੂਗਾ ਜਾਂ ਜਿਹਨੂੰ ਪਤਾ ਲੱਗ ਜਾਊਗਾ ਤਾਂ ਉਹ ਤੁਹਾਨੂੰ ਦੱਸ ਦਊਗਾ, ਦਵਾਈ ਲਿਖ ਕੇ ਦੇ ਦਊਗਾ। ਇੱਦਾਂ ਦਾ ਸਿਸਟਮ ਸਾਡੇ ਕੋਲ ਕੋਈ ਨਹੀਂ ਹੈਗਾ। ਸਿਰਫ ਅਤੇ ਸਿਰਫ ਜਿਹੜੀ ਗੱਲਬਾਤ ਹੈਗੀ ਆ ਵੀ ਤੁਸੀਂ ਦੱਸਣਾ ਆ, ਜਾਂ ਤੁਸੀਂ ਡਾਕਟਰ ਤੋਂ ਪੁੱਛ ਲਓ ਤੁਹਾਨੂੰ ਕੀ ਪ੍ਰੋਬਲਮ ਆ, ਅਤੇ ਜਾਂ ਫਿਰ ਤੁਸੀਂ ਆਪ ਚੀਜ਼ਾਂ ਨੂੰ ਵਰਤ ਕੇ ਦੇਖ ਸਕਦੇ ਆ। ਸੋ ਕੋਸ਼ਿਸ਼ ਕਰੋ ਕਿ ਜਿਹੜੀ ਚੀਜ਼ ਲੈਣੀ ਆ ਥੋੜ੍ਹੀ ਤੋਂ ਸ਼ੁਰੂ ਕਰਨੀ ਆ, ਬੋਡੀ ਆਪੋ ਆਪਣੀ ਆ। ਤੁਹਾਡੀਆਂ ਕਾਲਸ ਵੱਲ ਚੱਲਦੇ ਆ। ਆਪਣਾ ਨਾਲ ਜੁੜੇ ਨੇ ਬਲਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੇਰੇ ਬੇਟੇ ਦੇ ਭੈਣ ਜੀ ਦੇ ਪੈਰ ਤੇ ਨਾ ਚੀਚੀ ਉਂਗਲੀ ਦੇ ਭਾਰੀ ਹੋਈ, ਉਹ ਨਹੀਂ ਹਟਦੀ। ਉਹਦੇ ਬਾਅਦ ਦੱਸਿਓ ਕਿੱਦਾਂ ਹਟਣੀ ਆ ਤੇ ਕੀ ਕਰਨਾ ਚਾਹੀਦਾ। ਤੇ ਇੱਕ ਭੈਣ ਜੀ ਮੈਨੂੰ ਕਮਜ਼ੋਰੀ ਬਹੁਤ ਜ਼ਿਆਦਾ, ਮੈਂ ਕਹਿੰਦੀ ਮਿੱਟੀ ਮੈਂ ਪਈ ਰਵਾਂ, ਜਿੱਦਾਂ ਮੈਨੂੰ ਬਹੁਤ ਜ਼ਿਆਦਾ, ਮੇਰੇ ਤੋਂ ਮੈਨੂੰ ਬੋਲਣ ਨੂੰ ਕਿਸੇ ਜੀਅ ਨਹੀਂ ਕਰਦਾ। ਜਿੱਦਾਂ ਮੈਂ ਵੀ ਮੁਰੱਬਾ ਵੀ ਖਾਂਦੀ, ਮੈਂ ਕਈ ਕੁਛ ਕਰਦੀ ਤਾਂ ਤੇ ਮੈਨੂੰ ਕੁਛ ਫਰਕ ਨਹੀਂ ਪੈ ਰਿਹਾ। ਮੈਨੂੰ ਕਮਜ਼ੋਰੀ ਹੈ ਤੁਹਾਨੂੰ? ਹਾਂਜੀ ਬਹੁਤ ਜ਼ਿਆਦਾ। ਜਿੱਦਾਂ ਦੱਸਿਓ ਮੇਰੇ ਕੋਲ ਪਤਾ ਹੋ ਕਿਸੇ ਨੂੰ ਨਾ ਪਲੀਜ਼। ਠੀਕ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜ਼ਰੂਰ ਦੱਸਿਓ ਜੀ। ਕਮਜ਼ੋਰੀ ਆ, ਕਮਜ਼ੋਰੀ ਕਿਵੇਂ ਚੱਕੀ ਜਾਊਗੀ? ਹਰਮਿੰਦਰ। ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਜਿੱਦਾਂ ਮੇਰੀ ਵਾਈਫ ਨੂੰ ਕਿਡਨੀ 'ਚ ਪਾਣੀ ਪੈ ਗਿਆ ਆ। ਠੀਕ ਆ। ਉਹਦਾ ਜਿੱਦਾਂ ਇੱਕ ਖੂਨ ਵੀ ਘਟਦਾ। ਅੱਛਾ, ਬਲੱਡ ਵੀ ਘਟਦਾ। ਹਾਂਜੀ ਹਾਂਜੀ, ਉਹ ਡਾਇਰਸ ਹੁੰਦਾ, ਉਹਦਾ ਹੌਸਪੀਟਲ ਜਾਓ। ਜੇ ਮੈਂ ਦਿੱਤੀ ਦਵਾਈ ਮਿਲ ਜਾਵੇ ਤਾਂ ਫਿਰ ਵਧੀਆ। ਠੀਕ ਆ, ਕੋਈ ਦੇਸੀ ਚੀਜ਼ ਮਿਲ ਪਈ ਤਾਂ ਠੀਕ ਹੈ। ਥੈਂਕ ਯੂ, ਥੈਂਕ ਯੂ। ਕਿਡਨੀ 'ਚ ਪਾਣੀ ਕਾਫੀ ਟਾਈਮ ਹੋਇਆ ਦੱਸਿਆ ਸੀਗਾ। ਜੇ ਕਿਸੇ ਨੂੰ ਯਾਦ ਆ, ਕਿਸੇ ਨੇ ਲਿਖਿਆ ਹੋਇਆ ਆ, ਅਤੇ ਉਹ ਤੁਸੀਂ ਸ਼ੇਅਰ ਕਰ ਸਕਦੇ ਆ। ਹਰਮਿੰਦਰ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਹਰਨੀਆ ਜੀ, ਉਹਦਾ ਇਲਾਜ ਪੁੱਛਣਾ ਜੀ, ਕਿਸੇ ਨੂੰ ਪਤਾ ਹੋਵੇ ਭਾਈ ਭੈਣ ਨੂੰ ਵੀ ਹਰਨੀਆ ਕੀ ਇਲਾਜ ਕੀਤਾ ਜਾਵੇ। ਹਰਨੀਆ ਦਾ ਕੀ ਇਲਾਜ ਹੈ? ਠੀਕ ਹੈ ਜੀ, ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਹਰਨੀਆ ਦਾ ਇਲਾਜ ਆ ਐਵਰੀ ਅਦਰ ਵੀਕ, ਇੱਕ ਵੀਕ ਛੱਡ ਕੇ ਇਹ ਇਲਾਜ ਪੁੱਛਿਆ ਜਾਂਦਾ ਆ ਅਤੇ ਦੱਸਿਆ ਵੀ ਜਾਂਦਾ। ਇੱਕ ਇਲਾਜ ਤਾਂ ਬਹੁਤਿਆਂ ਨੂੰ ਯਾਦ ਹੀ ਹੋਣਾ, ਪਰ ਜੇ ਹੋਰ ਵਾਧੂ ਵੀ ਕੋਈ ਤੁਹਾਨੂੰ ਪਤਾ ਹੋਇਆ ਤਾਂ ਤੁਸੀਂ ਸ਼ੇਅਰ ਕਰ ਲਓ। 408-272-5200 ਸਟੂਡੀਓ ਦਾ ਫੋਨ ਨੰਬਰ ਆ। ਕੁਲਦੀਪ ਸਿੰਘ ਜੀ। ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਆਪਣੇ ਇੱਕ ਤਾਂ ਭੈਣ ਜੀ ਅੱਖਾਂ 'ਚ ਪਾਣੀ ਬਹੁਤ ਹੁੰਦਾ, ਜਿੱਦਾਂ ਵੀ ਕੋਈ ਫੰਕਸ਼ਨ ਹੋਵੇ ਜਾਂ ਗੁਰੂ ਘਰ ਬੈਠਾ ਦੇਖਦੇ ਆ ਨਾ, ਅੱਖਾਂ 'ਚ ਮੇਰੇ ਪਾਣੀ ਬਹੁਤ ਹੁੰਦਾ। ਅੱਛਾ, ਇਹਦਾ ਕੋਈ ਇਲਾਜ ਕੋਈ ਭੈਣ ਭਰਾ ਦੱਸੇ ਕੋਈ। ਦੂਜਾ ਕੁਐਸਚਨ ਹੈਗਾ ਆ, ਬੇਟੀ ਆ ਕੋਈ 17-18 ਸਾਲ ਦੀ, ਉਹਨੂੰ ਛਿੱਕਾਂ ਬਹੁਤ ਆਉਂਦੀਆਂ। ਛਿੱਕਾਂ ਆਉਂਦੀਆਂ ਮੌਸਮੀਆਂ ਜਾਂ ਸਦਾ ਹੀ ਆਉਂਦੀਆਂ? ਨਹੀਂ, ਸਦਾ ਆਉਂਦੀਆਂ। ਆਪਣੇ ਉਹ ਦੱਸਦੇ ਵੀ ਨੱਕ 'ਚ ਹੱਡੀ ਆ ਵਧੀਆ। ਠੀਕ ਆ, ਡਾਕਟਰ ਦੱਸਦੇ। ਹਾਂਜੀ, ਕੋਈ ਭੈਣ ਭਰਾ ਦੱਸੇ ਕੀ ਪਿੱਛੇ ਜੇ ਕੋਈ ਦੱਸਦੇ ਪਤਾਸੇ ਮਿਰਚਾਂ ਪਾ ਕੇ ਪਤਾ ਕਿੰਨੀਆਂ 4 ਜਾਂ 5 ਪਤਾ ਕਿੱਦਾਂ ਕੁੱਟ ਕੇ ਪਾਉਣੀਆਂ, ਕਹਿੰਦਾ ਉਹ ਕੋਈ ਭੈਣ ਭਰਾ ਦੱਸੋ ਕੀ ਇਲਾਜ ਆ। ਕੋਈ ਦੱਸਦੇ ਵੀ ਪਿਛਲੇ ਵੀਕੇ ਵੀ ਸਾਡੀ ਬੇਟੀ ਨੂੰ ਆਰਾਮ ਆਇਆ। ਠੀਕ ਹੈ ਜੀ। ਜੇ ਕੋਈ ਸੁਣਦੇ ਭੈਣ ਭਰਾ ਦੱਸਾਂਗੇ ਜ਼ਰੂਰ। ਦੋ ਕੁਐਸਚਨ ਆ ਜੀ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਹੱਡੀ ਵਧੀ ਤਾਂ ਬਿਲਕੁਲ ਲੋਕਾਂ ਦੀ ਹਟ ਗਈ ਆ। ਛਿੱਕਾਂ ਦਾ ਵੀ ਕਿਸੇ ਨੇ ਪੱਕਾ ਇਲਾਜ ਹੀ ਦੱਸਿਆ ਸੀ, ਪਰ ਜਿਹੜੀ ਕਈ ਵਾਰੀ ਤੁਹਾਨੂੰ ਡਾਕਟਰ ਤੇ ਕਹਿੰਦਾ ਹੈ ਕਿ ਤੁਸੀਂ ਇਹਦੀ ਸਰਜਰੀ ਕਰਾ ਲਓ, ਪਰ ਜਿਹੜੀ ਹੱਡੀ ਵਧੀ ਆ ਉਹਦੇ ਇਲਾਜ ਜ਼ਰੂਰ ਦੱਸੇ ਗਏ ਆ। ਉਹ ਤੁਸੀਂ ਪਲੀਜ਼ ਕੋਈ ਨਾ ਰਿਪੀਟ ਕਰ ਦਿਓ। ਗੁਰਚਰਨ ਸਿੰਘ। ਹਾਂਜੀ, ਬਲੱਡ ਪ੍ਰੈਸ਼ਰ ਬਾਰੇ ਦੱਸਣਾ ਜੀ। ਦੱਸੋ ਜੀ। ਬਲੱਡ ਪ੍ਰੈਸ਼ਰ ਦਾ ਪੁੱਛਣਾ ਕਿ ਦੱਸਣਾ? ਨਹੀਂ, ਪੁੱਛਣਾ ਜੀ। ਵੱਧਦਾ ਘਟਦਾ? ਵੱਧਦਾ ਜੀ।
ਅੱਛਾ ਵੱਧਦਾ ਆ, ਵਾਧੂ ਹੀ ਆ। ਠੀਕ ਆ ਜੀ, ਠੀਕ ਆ, ਪੁੱਛ ਲੈਂਦੇ ਆਪਾਂ। ਵੱਧਦਾ ਆ ਜੀ। ਤਰਵਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਹੁੰਦਾ ਹੈ ਜੀ, ਸਾਨੂੰ ਬਹੁਤ ਫਾਇਦੇ ਹੁੰਦੇ ਆ ਇਹਦੇ। ਥੈਂਕ ਯੂ ਜੀ। ਹਾਂਜੀ, ਅੱਛਾ ਜੀ, ਮੇਰਾ ਕੁਐਸਚਨ ਇਹ ਆ ਕਿ ਦੋ ਦਵਾਈਆਂ ਆਯੁਰਵੈਦਿਕ ਦੱਸਦੇ ਹੁੰਦੇ, ਇੱਕ ਕੁਮਾਰੀ ਆਸਵ ਤੇ ਇੱਕ ਅਸ਼ੋਕਾ ਰਿਸ਼ਟ। ਇਹ ਮਤਲਬ ਕਿ ਇਹ ਕੁਮਾਰੀ ਆਸਵ ਕਾਹਦੇ ਲਈ ਹੁੰਦੀ ਹੈ ਕਿ ਅਸ਼ੋਕਾ ਰਿਸ਼ਟ ਕਾਹਦੇ ਵਾਸਤੇ ਹੁੰਦੀ ਆ? ਇਹ ਮੈਨੂੰ ਭੁਲੇਖਾ ਪੈਂਦਾ ਹੈਗਾ, ਇਹ ਮੈਂ ਪੁੱਛਣਾ ਹੈ, ਪਤਾ ਕਰਨਾ ਹੈ। ਤੁਸੀਂ ਲੈਣੀ ਕਾਹਤੋਂ ਆ? ਪੇਟ ਦੀਆਂ ਜਿਹੜੀਆਂ ਬਿਮਾਰੀਆਂ ਹੁੰਦੀਆਂ ਨਾ, ਉਹਨਾਂ ਤੋਂ ਲੈਣੀ ਆ। ਕੁਮਾਰੀ ਆਸਵ। ਹਾਂਜੀ, ਹੋਰ ਹਾਂਜੀ, ਕੁਮਾਰੀ ਆਸਵ ਹੁੰਦੀ ਆ। ਹਾਂਜੀ। ਅੱਛਾ ਅੱਛਾ ਜੀ, ਠੀਕ ਹੈ ਜੀ, ਠੀਕ ਹੈ। ਠੀਕ ਓਕੇ ਜੀ, ਓਕੇ ਜੀ, ਇਹੀ ਪੁੱਛਿਆ। ਥੈਂਕ ਯੂ। ਥੈਂਕ ਯੂ ਜੀ। ਹਾਂ ਬਿਲਕੁਲ ਜੀ, ਸਾਡੇ ਕੋਲ ਕੋਈ ਡਾਕਟਰ ਨਹੀਂਗਾ। ਇਹ ਸਿਰਫ ਤੇ ਸਿਰਫ ਜਿਹੜੀਆਂ ਤੁਸੀਂ ਗੱਲਾਂ ਕਰਦੇ ਆ, ਤੁਸੀਂ ਦੱਸਦੇ ਆ ਜਾਂ ਤੁਸੀਂ ਪੁੱਛਦੇ ਆ ਨਾ, ਉਹਨਾਂ ਦੀ ਗੱਲ ਕਰਦੇ ਆ ਆਪਾਂ। ਛਿੱਕਾਂ ਦਾ ਬਹੁਤ ਸੌਖੇ ਜਿਹਾ ਇਲਾਜ ਆ, ਉਹ ਦੱਸੇ ਜਾਂਦੇ ਆ, ਅਤੇ ਤੁਸੀਂ ਵੀ ਉਹ ਸ਼ੇਅਰ ਕਰ ਸਕਦੇ ਆ ਤੁਹਾਨੂੰ ਕਿਹੜੀ ਚੀਜ਼ ਤੋਂ ਆਰਾਮ ਆਇਆ। 408 272 5200। ਸੰਦੀਪ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਹਾਂ ਭੈਣ ਜੀ, ਮੈਂ ਵੀ ਪੁੱਛਣਾ ਸੀ, ਜਿੱਦਾਂ ਮੇਰੀ ਰਾਈਟ ਹੈਗੀ ਆ, ਅੱਡੀ ਦੇ ਵਿੱਚ ਦਰਦ ਬਹੁਤ ਹੁੰਦਾ। ਅੱਡੀ 'ਚ ਦਰਦ ਆ, ਠੀਕ ਆ। ਹਾਂਜੀ, ਜੇ ਕਿਸੇ ਨੂੰ ਪਤਾ ਹੋਵੇ ਤਾਂ ਕੁਛ ਹਨਾ ਪਤਾ ਲੱਗ ਜਾਵੇ ਆਪਾਂ ਨੂੰ। ਠੀਕ ਆ। ਹਾਂਜੀ, ਤੁਰਦੀ ਫਿਰਦੀਆਂ ਤਾਂ ਬਹੁਤ ਮੁਸ਼ਕਲ ਆ ਹਨਾ। ਪੁੱਛ ਲੈਂਦੇ। ਥੈਂਕ ਯੂ ਜੀ, ਥੈਂਕ ਯੂ। ਅੱਡੀ ਦਾ ਬਹੁਤ ਵਾਰੀ ਦੱਸਿਆ ਆ ਵੀ ਅੱਡੀ ਦੁਖਦੀ ਆ, ਅੱਡੀ ਤੋਂ ਕੀ ਲੈਣਾ ਚਾਹੀਦਾ ਆ। ਵੈਸੇ 3 ਵੀਕ ਪਹਿਲਾਂ ਦੱਸਿਆ ਸੀਗਾ ਜੀ ਵੀ ਕਿਸੇ ਨੇ ਫੀਡਬੈਕ ਦਿੱਤੀ ਸੀਗੀ ਕਿ ਉਹਨੇ ਕੀ ਲਿਆ ਸੀਗਾ। ਗੁਰਬਖਸ਼ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਅਸੀਂ ਭੈਣ ਜੀ ਪੁੱਛਣੇ ਸੀ ਸਵਾਲ, ਜਿੱਦਾਂ 2-3। ਇੱਕ ਤਾਂ ਜਿੱਦਾਂ ਨਾ ਮੇਰੇ ਹਸਬੈਂਡ ਦੇ ਜਿੱਦਾਂ ਸਿਰ ਦੇ ਵਿੱਚ ਖਾਜ ਬਹੁਤ ਜ਼ਿਆਦਾ ਆਉਂਦੀ ਆ। ਅੱਛਾ ਜੀ। ਤੇ ਹੋ ਵੀ 3-4 ਸਾਲ ਹੋ ਗਏ, ਬਹੁਤ ਜ਼ਿਆਦਾ ਖਾਜ ਆਉਂਦੀ ਆ। ਕੇਸੀ ਨਹਾਉਂਦੇ ਆ ਜਦੋਂ, ਤੇ ਇੱਕ ਦਿਨ ਵਿੱਚ ਠੀਕ ਰਹਿੰਦੀ ਆ, ਦੂਜੇ ਤੀਜੇ ਦਿਨ ਫੇਰ ਆਉਣ ਲੱਗ ਜਾਂਦੀ ਆ। ਤੇ ਅਸੀਂ ਬਹੁਤ ਲਾ ਲੂ ਕੇ ਟੂਪਾ ਟੱਪਾ ਬਹੁਤ ਦੇਖੀਆਂ, ਡਾਕਟਰ ਨੂੰ ਪੁੱਛਿਆ, ਉਹਨਾਂ ਨੇ ਵੀ ਦਿੱਤਾ ਸ਼ੈਂਪੂ ਸ਼ੂਪੂ, ਪਰ ਕੁਛ ਨਹੀਂ ਬਣਦਾ ਉਹਨਾਂ ਨਾਲ। ਤੇ ਓਦਾਂ ਵੀ ਨਾ ਜਿੱਦਾਂ ਸਿਰ ਦੇ ਵਿੱਚੋਂ ਆਪਣੀ ਸਮੈਲ ਜੀ ਵੀ ਆਉਂਦੀ ਰਹਿੰਦੀ ਆ। ਅੱਛਾ ਜੀ। ਹਾਂਜੀ, ਤੇ ਇੱਕ ਸੀਗਾ ਜਿੱਦਾਂ ਵੀ ਗਦੂਦਾ ਆ ਮੇਰੇ ਵੀਰ ਦੇ। ਠੀਕ ਆ। ਉਹਨਾਂ ਦਾ ਵੀ ਕੋਈ ਇਲਾਜ ਕੋਈ ਭੈਣ ਭਰਾ ਦੱਸੇ, ਤੇ ਜਿੱਦਾਂ ਜਾਂ ਜਗਬੀਰ ਵੀਰ ਜੀ ਜਿੱਦਾਂ ਦੱਸ ਦੇਣ ਕੋਈ ਹੈਮੋਪੈਥੀ ਦਵਾਈ ਹੋਵੇ ਤਾਂ। ਦਵਾਈ ਤਾਂ ਨਹੀਂ, ਵੈਸੇ ਇਲਾਜ ਹੀ ਦੱਸੇ ਜਾਂਦੇ ਆ ਵੀ ਤੁਸੀਂ ਆਹ ਕਰਕੇ ਦੇਖ ਲਓ, ਆਹ ਕਰਕੇ। ਹਾਂਜੀ ਹਾਂਜੀ, ਜੇ ਕੋਈ ਦੱਸਣ ਜਿੱਦਾਂ ਮਰਜ਼ੀ ਹੈ ਨਾ, ਉਹ ਹੈਮੋਪੈਥੀ ਵੀ ਇੱਦਾਂ ਤਾਂ ਉਹ ਦਵਾਈ ਦੱਸਦੇ ਹੁੰਦੇ ਆ, ਜੇ ਕੋਈ ਦੱਸ ਦੇਣ ਤਾਂ ਚਲੋ। ਚਲੋ ਠੀਕ ਆ, ਜਿਹੜੀ ਵੀ ਤੁਹਾਨੂੰ ਮਿਲ ਜਾ ਵਧੀਆ ਆ। ਹਾਂਜੀ ਹਾਂਜੀ, ਤੇ ਠੀਕ ਹੈ ਜੀ। ਤੇ ਇੱਕ ਆਪਣੇ ਮੈਂ ਦੱਸਣਾ ਸੀਗਾ, ਜਿੱਦਾਂ ਜਿਹੜਾ ਨਕਸੀਰ ਤੋਂ ਕਹਿੰਦੇ ਨਾ, ਆਪਣੇ ਸਾਡੇ ਸੀਗੀ ਪੋਤੇ ਦੇ ਇੱਦਾਂ। ਤੇ ਉਹਨੂੰ ਅਸੀਂ ਜਿੱਦਾਂ ਆ ਜਿਹੜਾ ਨਾਰੀਅਲ ਹੁੰਦਾ, ਉਹਦੇ ਵਾਲ ਲਾ ਕੇ ਤੇ ਲੂ ਕੇ, ਉਹ ਜਿੱਦਾਂ ਕੱਚੀ ਲੱਸੀ ਨਾਲ 2 ਡੰਗ ਦਿੱਤੇ ਸੀ ਥੋੜੇ ਥੋੜੇ, ਉਹਦੇ ਨਾਲ ਹਟ ਗਈ ਸੀਗੀ। ਅੱਛਾ, ਨਕਸੀਰ ਉਹ ਨਾਲ ਹਟ ਗਿਆ। ਹਾਂਜੀ ਹਾਂਜੀ, ਉਹ ਨਾਲ ਹਟ ਗਈ ਸੀ। ਤੇ ਠੀਕ ਹੈ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਦੇਖੋ, ਜਿਹਨੂੰ ਕਈ ਵਾਰੀ ਤੁਹਾਨੂੰ ਐਵੇਂ ਆਰਾਮ ਆ ਜਾਂਦਾ, ਸਵਾਹ ਦੀ ਪੁੜੀ ਤੋਂ ਕਹਿ ਦਿੰਦੇ ਹੁੰਦੇ ਸਿਆਣੇ, ਤੇ ਜੇ ਆਰਾਮ ਆਉਣਾ ਤਾਂ ਕਈ ਵਾਰੀ ਨਾ ਸਵਾਹ ਦੀ ਪੁੜੀ ਤੋਂ ਆ ਜਾਂਦਾ। ਜੇ ਨਹੀਂ ਆਉਣਾ ਤਾਂ ਕਈ ਵਾਰ ਤੁਸੀਂ ਡਾਕਟਰਾਂ ਦੇ ਵੀ ਬਹੁਤ ਜਾਂਦੇ ਆ, ਤਾਂ ਵੀ ਨਹੀਂ ਆਉਂਦਾ ਹੈ। 408 272 5200 ਅੱਗੇ ਜਿਹੜੇ ਹੋਏ ਕਰਨਜੀਤ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੇਰੇ ਨਾ ਕੰਨ ਦੇ ਵਿੱਚ ਨਾ ਜ਼ਖਮ ਹੋ ਗਿਆ ਸੀ, 2 ਹਫ਼ਤੇ ਹੋ ਗਏ 3। ਅੱਛਾ ਜੀ। ਉਹ ਥੋੜਾ ਜਿਹਾ ਵਗਦਾ ਰਿਹਾ, ਚੁੰਦਾ ਰਿਹਾ ਕੰਨ, ਤੇ ਹੁਣ ਠੀਕ ਹੈ ਜ਼ਖਮ ਤੇ, ਪਰ ਕਈ ਕਦੀ ਨਾ ਸੁਣਨੋਂ ਘੱਟ ਜਾਂਦਾ ਜੀ। ਉਹਦੇ ਵਾਸਤੇ ਕੋਈ ਇਲਾਜ ਪੁੱਛਣਾ। ਜ਼ਖਮ ਦੇ ਬਾਅਦ ਵਿੱਚ ਨਾ? ਹਾਂਜੀ, ਹੁਣ ਤਾਂ ਕੰਨ ਠੀਕ ਹੈ ਬਿਲਕੁਲ, ਜ਼ਖਮ ਤਾਂ ਠੀਕ ਹੈ, ਪਰ ਜਿੱਦਾਂ ਨਾ ਕਦੀ ਕਦੀ ਮੈਨੂੰ ਨਾ ਕੰਨਾਂ ਤੋਂ ਜਿਹੜਾ ਸੁਣਨੋਂ ਲੱਗਦਾ, ਸੱਜੇ ਰਾਈਟ ਕੰਨ ਤੋਂ ਘੱਟ ਸੁਣਦਾ, ਕਦੇ ਕਦੇ ਬਿਲਕੁਲ ਠੀਕ ਸੁਣਦਾ, ਕਈ ਦਿਨਾਂ ਵਿੱਚ ਜਦੋਂ ਨਾ ਬੰਦ ਜਿਹਾ ਹੋ ਜਾਂਦਾ, ਏਦਾਂ ਮਹਿਸੂਸ ਹੁੰਦਾ। ਠੀਕ ਹੈ ਜੀ। ਹਾਂਜੀ, ਇਹਦਾ ਕੋਈ ਇਲਾਜ ਹੋਇਆ ਤਾਂ ਦੱਸਿਓ ਜੀ। ਜ਼ਰੂਰ ਪੁੱਛਦੇ ਹਾਂ ਜੀ। ਥੈਂਕ ਯੂ ਜੀ, ਥੈਂਕ ਯੂ। ਕਈ ਵਾਰੀ ਕਿਸੇ ਦੇ ਨਾਲ ਕੁਛ ਨਾ ਕੁਛ ਜਿਹੜਾ ਉਹ ਹੋਇਆ ਹੁੰਦਾ ਆ, ਕਈ ਵਾਰੀ ਸਵਾਲ ਪੁੱਛੇ ਵੀ ਜਾਂਦੇ ਆ। ਕਈ ਕਹਿੰਦੇ ਆ ਵੀ ਜਦੋਂ ਬੁਖਾਰ ਚੜਿਆ ਹੋਵੇ ਨਾ, ਦੇਸੀ ਘਿਓ ਨਹੀਂ ਖਾਣਾ ਚਾਹੀਦਾ। ਉਹਦਾ ਕਾਰਨ ਕੀ ਆ, ਕਿਉਂ ਨਹੀਂ ਖਾਣਾ ਚਾਹੀਦਾ? ਜੇ ਕਿਸੇ ਨੂੰ ਪਤਾ ਹੋਇਆ ਤਾਂ ਜ਼ਰੂਰ ਦੱਸਿਓ ਕਿ ਬੁਖਾਰ ਦੇ ਵਿੱਚ ਲੋਕ ਘਿਓ ਕਿਉਂ ਨਹੀਂ ਖਾਂਦੇ। ਆਪਾਂ ਨੂੰ ਥੋੜ੍ਹਾ ਪਤਾ ਹੋਣਾ ਚਾਹੀਦਾ, ਜੇ ਪਤਾ ਕਿਸੇ ਦਾ। ਪ੍ਰੀਤਮ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪ੍ਰੀਤਮ ਸਿੰਘ ਬੋਲ ਰਿਹਾ ਕਿ ਮੈਨੂੰ ਰੇਸ਼ਾ ਰਹਿੰਦੀ ਆ, ਪੀਲੀ ਰੇਸ਼ਾ। ਆਸਮਾ ਹੈਗਾ 20-25 ਸਾਲ ਤੋਂ। ਰੇਸ਼ਾ ਦਾ ਇਲਾਜ ਕਰਨ ਵਾਸਤੇ ਐਂਟੀਬਾਇਓਟਿਕ ਦੀ ਬਜਾਏ ਕੋਈ ਦੇਸੀ ਚੀਜ਼ ਹੈਗੀ ਜਿਹੜੀ ਕਿ ਉਹ ਪੀਲੀ ਰੇਸ਼ਾ ਬੈਕਟੀਰੀਆ ਮਾਰਿਆ ਜਾਵੇ? ਠੀਕ ਹੈ ਜੀ।
ਠੀਕ ਆ, ਆਪਾਂ ਪੁੱਛ ਲੈਂਦੇ ਪੀਲੀ ਰੇਸ਼ਾ, ਜਿਹਨਾਂ ਨੂੰ ਜ਼ਿਆਦਾ ਰੇਸ਼ਾ ਹੋ ਜਾਂਦੀ ਆ ਪਾਣੀ ਜਾ ਰੇਸ਼ਾ ਬਾਰੇ ਜ਼ਰੂਰ ਦੱਸਿਓ। ਸੁੱਕੀ ਖੰਘ ਬਾਰੇ ਵੀ ਕਈ ਵਾਰ ਦੱਸਿਆ ਗਿਆ, ਵੈਸੇ ਤਾਂ ਰੇਸ਼ਾ ਬਾਰੇ ਵੀ ਦੱਸਿਆ ਗਿਆ ਆ, ਪਰ ਕਈ ਵਾਰੀ ਆਪਾਂ ਨੂੰ ਯਾਦ ਭੁੱਲ ਜਾਂਦਾ ਕਿ ਆਪਾਂ ਯਾਦ ਰੱਖ ਸਕਦੇ। ਨਿਰੰਜਨ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਆ ਭੌਰੀ ਦਾ ਜੀ, ਉਹ ਕਹਿੰਦੇ ਸੀਗੇ ਵੀ ਜਿਹੜਾ ਕਲੀ ਹੁੰਦੀ ਆ ਉਹਨੂੰ ਰਾਤ ਨੂੰ ਭੇਂ ਕੇ ਰੱਖ ਲਓ, ਤਾਂ ਸਵੇਰ ਨੂੰ ਪਾਣੀ ਉੱਤੋਂ ਨਿਚੋੜ ਕੇ ਤਾਂ ਉਹ ਲਾ ਲਓ, ਫਿਰ ਉਹਦੇ ਨਾਲ ਜਿੱਦਾਂ ਨਿਕਲ ਜਾਂਦੀ। 2-3 ਵਾਰੀ ਕਰਨੀ। ਜਿਹੜੀ ਕਲੀ ਜਿਹੜੀ ਆ ਜਿਹੜਾ ਸਫੈਦੀ। ਹਾਂਜੀ ਹਾਂਜੀ, ਉਹੀ। ਅੱਛਾ ਅੱਛਾ, ਠੀਕ ਹੈ। ਮੈਂ ਕਿਹਾ ਕਲੀਆਂ ਵੀ ਹੁੰਦੀਆਂ ਨਾ। ਨਹੀਂ ਜੀ, ਉਹ ਨੀ ਭੈਣ ਜੀ। ਇੱਕ ਉਹਨਾਂ ਨੇ ਦੱਸਿਆ ਬਲੱਡ ਪ੍ਰੈਸ਼ਰ, ਇੱਕ ਤੀਰਾ ਗੋਂਦ ਤਾਂ ਕੱਚੀ ਲੱਸੀ। ਠੀਕ ਹੈ ਜੀ। ਹਾਂਜੀ, ਲੋੜ ਨਹੀਂ ਕਹਿੰਦੇ ਪਾਉਣਾ। ਇਹ ਆਪਣੇ ਰੇਡੀਓ ਤੋਂ ਸੁਣਿਆ ਜੀ। ਹਾਂਜੀ ਹਾਂਜੀ ਹਾਂਜੀ, ਚੰਗਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੇਖੋ, ਦੱਸਿਆ ਤਾਂ ਬਹੁਤ ਕੁਝ ਹੁੰਦਾ, ਪਰ ਥੋੜਾ ਜਿਹਾ ਯਾਦ ਜ਼ਰੂਰ ਰੱਖਿਆ ਜੀ। ਜਸਮੇਲ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ। ਮੈਂ ਇਹ ਪੁੱਛਣਾ ਸੀ, ਮੇਰੀ ਅੱਖ ਦੇ ਮੂਹਰੇ ਨਾਲ ਜਿਹੜਾ ਫਲੋਟਰ ਜਿਹਾ ਹੁੰਦਾ ਮੱਖੀ ਜੀ, ਉਹ ਬਹੁਤ ਘੁੰਮਦੀ ਆ, ਤੰਗ ਬਹੁਤ ਕਰਦੀ ਆ, ਉਹਦੇ ਬਾਰੇ ਪੁੱਛਣਾ ਸੀ, ਕਿਸੇ ਨੂੰ ਪਤਾ ਹੋਵੇ ਤਾਂ। ਦੱਸਿਆ ਆਪਾਂ ਜ਼ਰੂਰ ਫੇਰ ਦੁਬਾਰਾ ਪੁੱਛਦੇ ਹਾਂ। ਕੰਨਾਂ ਲਈ ਵੀ ਪੁੱਛ ਕੇ ਗਏ ਆ, ਉਹਦੇ ਵਿੱਚ ਬਦਾਮ ਰੋਗਨ ਵਗੈਰਾ ਜਿਹੜੀ ਆ ਉਹ ਵੀ ਪਾਉਣ ਨੂੰ ਕਹਿੰਦੇ ਆ, ਪਰ ਤੁਹਾਨੂੰ ਕਈ ਵਾਰੀ ਸੁਣਨੋਂ ਹਟ ਜਾਂਦਾ, ਉਹਦੇ ਬਾਰੇ ਜ਼ਰੂਰ ਉਹ ਪੁੱਛਦੇ ਹੈਗੇ ਆ ਵੀ ਕੀ ਗੱਲ ਆ ਕਿ ਸੁਣਨੋਂ ਕਿਉਂ ਹਟ ਜਾਂਦਾ। ਗੁਰਦੀਪ ਕੌਰ ਜੀ। ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਹਿਲੇ ਤਾਂ ਮੈਂ ਦੱਸਾਂਗੀ, ਉਹ ਬੱਚੇ ਨੂੰ ਕਹਿੰਦੇ ਸੀ ਨਾ ਜਿਹੜੇ ਪਿੱਛੇ ਪਹਿਲੇ ਕਬਜ਼ ਹੁੰਦੀ, ਫਿਰ ਲੂਜ਼ ਮੋਸ਼ਨ ਲੱਗ ਜਾਂਦੇ ਨੇ ਜੀ। ਜਦੋਂ ਉਹਨੂੰ ਕਬਜ਼ ਹੁੰਦੀ ਹੈ ਨਾ, ਬੜਾ ਅੱਛਾ ਬੱਚਿਆਂ ਵਾਸਤੇ, ਬੜੀ ਕਬਜ਼ ਦੀ, ਵੱਡੇ ਵੀ ਖਾ ਸਕਦੇ, ਜ਼ਿਆਦਾ ਖਾ ਲਓ। 200 ਗ੍ਰਾਮ ਗੁਲਕੰਦ ਲੈ ਲਓ, 200 ਗ੍ਰਾਮ ਮਨੱਕੇ ਲੈ ਲਓ, ਤੇ 5-4 ਤੇਜ ਪੱਤਾ ਪਾ ਕੇ ਇਹਨਾਂ ਨੂੰ ਗ੍ਰਾਈਂਡ ਕਰੋ। ਪੀਜ ਕੱਢ ਲੈਣੇ ਨੇ ਪਹਿਲਾਂ ਮਨੱਕੇ ਦੇ। ਉਹ ਵਾਹਵਾ ਬਣ ਜਾਏਗੀ, ਚਟਨੀ ਜੀ ਬਣ ਜਾਏਗੀ। 2 ਚਮਚੇ ਉਹਨੂੰ ਖਵਾਉਣ ਸਵੇਰੇ, ਰਾਤ ਨੂੰ 2 ਚਮਚੇ ਸੌਣ ਲੱਗ ਗਰਮ ਦੁੱਧ ਨਾਲ, ਤੁਹਾਨੂੰ ਇੱਕ ਕਬਜ਼ ਖੁੱਲ ਜਾਏਗੀ ਬਿਲਕੁਲ। ਬੱਚਿਆਂ ਦਾ ਇਲਾਜ ਹੀ ਪੱਕਾ ਹੈ, ਵੱਡੇ ਵੀ ਖਾ ਸਕਦੇ ਨੇ। ਜਦੋਂ ਲੂਜ਼ ਮੋਸ਼ਨ ਲੱਗਦੇ ਨਾ, 2 ਚੁਟਕੀਆਂ ਸੁੰਡ, ਹਿੰਗ, ਜਵੈਣ, ਜੀਰਾ ਭੁੰਨ ਕੇ ਪਾਓ ਤੇ ਕਾਲਾ ਨਮਕ। 2-2 ਚੁਟ, ਛੋਟਾ ਹੈ ਬੱਚਾ 5 ਸਾਲ ਦਾ, 2 ਚੁੰਡੀਆਂ ਮਤਲਬ ਚਮਚੇ ਤੀਜਾ ਹਿੱਸਾ ਕੋਸੇ ਪਾਣੀ ਨਾਲ ਦੇਣ। ਤੇ ਉਹ ਇੱਕ ਜਿਹੜੀ ਖਿਚੜੀ ਰਾਤੀ ਬਣਾ ਕੇ ਨਾ, ਸਵੇਰੇ ਹਿੰਗ ਪਾ ਕੇ, ਦਹੀਂ ਪਾ ਕੇ ਦੇਣੀ, ਇਹਦੇ ਨਾਲ ਤੁਹਾਨੂੰ ਬਹੁਤ ਫਰਕ ਪੈ ਜਾਂਦਾ ਹੈ। ਇੱਕੋ ਜਿਹੜੇ ਕਹਿੰਦੇ ਸੀ ਨਾ ਆਪਾਂ ਨੂੰ ਉਦਣ ਵੀ ਉਹ ਆਪਣੀ ਹੈਗੀ ਐਲਰਜੀ, ਉਹਨਾਂ ਨੇ ਕਿਹਾ ਕਰੋ ਇੱਕ ਸੁਣਦੇ, ਇੱਕ ਜਿਹੜੇ ਅਗਲੇ ਮੰਗਲਵਾਰ ਉਹਨਾਂ ਨੇ ਕੁਝ ਪੁੱਛਿਆ ਉਹਨੂੰ, ਐਤਕੀ ਜ਼ਰੂਰ ਸੁਣਨਾ ਚਾਹੀਦਾ, ਕਿ ਉਹ ਪਤਾ ਲੱਗ ਜਾਂਦਾ ਬੰਦੇ ਨੂੰ। ਭੈਣ ਜੀ ਮਨਜੀਤ ਨੂੰ ਮੈਂ ਕਹਾਂਗੀ, ਜਿਹੜੀ ਉਹ ਰੋਜ਼ ਤੁਹਾਨੂੰ ਕਹਿੰਦੀ ਮੈਨੂੰ 4 ਬਿਮਾਰੀਆਂ, ਤੇ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਸੁਣਿਆ ਵੀ ਡਾਕਟਰਾਂ ਕੋਲੋਂ ਗੰਠੀਆਂ ਦੀ ਦਵਾਈ ਵੀ ਚੜਾਈ ਦੀ ਏ। ਸਾਡੇ ਵੈਦ ਅਸੀਂ ਬੜੀ ਜ਼ਿੰਦਗੀ 'ਚ ਸੁਣਦੇ ਆਏ ਵੀ ਦੇਸੀ ਦਵਾਈ ਜੇ ਗੋਡੇ ਗਿੱਟੇ ਫੋੜਾ ਕਾਮੀ ਜੋ ਵੀ ਤੁਹਾਨੂੰ ਹੈ, ਰੀਂਗ ਪੀੜ ਲੱਕ ਦਰਦ, ਤੁਹਾਨੂੰ ਦੇਸੀ ਦਵਾਈ ਖਾਣੀ ਚਾਹੀਦੀ ਹੈ। ਫੜਕੜੀ ਪੰਜੀਰੀ ਖਾਓ, ਚੂਨਾ ਖਾਓ, ਉਹ ਮਿਰਚਾਂ ਖਾਓ, ਪੰਜੀਰੀਆਂ ਬਣਾ ਕੇ ਖਾਓ, ਜੋ ਮਰਜ਼ੀ ਵੀ ਖਾਓ ਤੁਸੀਂ। ਤੇ ਉਹ ਕਹਿੰਦੇ ਆ ਜਿਹੜੇ ਨੇ ਉਹਨੂੰ ਤਿੱਤ ਪਾਪੜਾ ਤੇ ਵਾਲਾਂ ਦੇ ਪੱਤਰ ਪੀਣ, ਪੀਣ ਉਬਾਲ ਕੇ, ਜਿਹੜੇ ਉਹ ਕਹਿੰਦੇ ਸੀ ਨਾ ਮੈਨੂੰ ਅਲਰਜੀ ਹਟਦੀ ਨਹੀਂ ਮੇਰੀ ਜੀ। ਇੱਕ ਇੰਨੀ ਕੁ ਮਿਹਰਬਾਨੀ ਕਰੋ ਤੇ ਉਹਨੂੰ ਪ੍ਰਾਈਵੇਟ ਵੀ ਦੇ ਦਿਓ ਨਾ। ਮਨਜੀਤ ਭੈਣ ਜੀ ਨੇ ਮੇਰਾ ਨੰਬਰ, ਉਹਨੂੰ ਮੈਂ ਠੀਕ ਕਰ ਦੇਂਗੀ ਬਿਲਕੁਲ। 4 ਸਾਲ ਹੋ ਗਏ ਮੈਂ ਸੁਣਨ ਲੱਗੀ ਹੁੰਦੀਆਂ 4 ਬਿਮਾਰੀਆਂ। ਵਾਹਿਗੁਰੂ ਦੀ ਲੰਬੀ ਉਮਰ ਕਰੇ, ਪਰ ਮੈਨੂੰ ਲੱਗਦਾ ਉਹ ਡਾਕਟਰੀ ਇਲਾਜ ਕਰਦੇ ਨੇ, ਆਪਣਾ ਨਹੀਂ ਕਰਦੇ। ਉਹ ਮੈਨੂੰ ਪਤਾ ਹੈ, ਉਹਦੇ ਬੋਲ ਤੋਂ ਹੀ ਪਤਾ ਲੱਗ ਜਾਂਦਾ ਹੈ। ਦੂਜਾ ਮੈਂ ਕਹਾਂਗੀ ਛਪਾਕੀ ਵਾਲੇ ਜਿਹੜੇ ਨਾ, ਸੁੰਡ ਜਵੈਣ, ਪਿਛਲੀ ਵਾਰੀ ਪੁੱਛਿਆ ਕਿ ਛਪਾਕੀ ਤੋਂ ਕਹਿੰਦੇ ਬੋਲ ਕੇ ਹਟ ਜਾਏਗੀ, ਇਹ ਵਾਈ ਵੂਈ ਤੋਂ ਹੋ ਜਾਂਦਾ। ਮੈਨੂੰ ਪਤਾ ਖਰ ਖੁਰਚ ਵੀ ਹੁੰਦੀ ਰਹਿੰਦੀ, ਬੜੀ ਔਖਰੀ ਜੀ ਚੀਜ਼ ਹੈ ਛਪਾਕੀ ਜਿਹੜੀ ਹੈ ਨਾ। ਉਹ ਸੁੰਡ ਜਵੈਣ ਤੇ ਗੁੜ ਘਿਓ 'ਚ ਭੁੰਨ ਕੇ ਖਾਓ, ਹਲਦੀ ਥੋੜਾ ਸ਼ਹਿਦ ਲੱਗ ਖਾਓ। ਜਿਹੜੀ ਤੁਹਾਨੂੰ ਕਹਿ ਗਿਆ ਸੀ ਨਾ ਮੈਨੂੰ 5-4 ਬਿਮਾਰੀਆਂ, 3 ਗੋਲੀਆਂ ਲੱਗੀਆਂ, ਚੌਥੀ ਲੱਗਣ ਵਾਲੀ ਹੈ। ਤੇ ਉਹ ਨੀਂਦ ਦੀ ਗੋਲੀ ਉਹਦਾ ਨਾ ਖਾਣ, ਸੌਂਫ, ਖਸਖਸ, ਮਿਸ਼ਰੀ, ਬਰਮੀ ਪਾਊਡਰ ਮਿਲਾ ਕੇ ਨਾ ਭਰ ਕੇ ਚਮਚਾ ਦੁੱਧ 'ਚ ਗਰਮ 'ਚ ਘੋਲ ਕੇ ਪੀ ਕੇ ਸੌਂ ਜਾਣ, ਉਹਨਾਂ ਨੂੰ ਬਹੁਤ ਫਰਕ ਪਏਗਾ, ਨੀਂਦ ਆਉਣ ਲੱਗ ਜਾਏਗੀ। ਜਿਹੜੀਆਂ ਗੋਲੀਆਂ ਨੇ ਕਿਡਨੀਆਂ ਤੱਕ, ਦਿਮਾਗ ਤੱਕ, ਚੇਤੇ ਭੁੱਲਣ ਤੱਕ, ਲਿਵਰ ਤੱਕ, ਨੀਂਦ ਦੀਆਂ ਗੋਲੀਆਂ 5 ਬਿਮਾਰੀਆਂ ਨੂੰ ਖਤਮ ਕਰ ਦਿੰਦੀਆਂ ਨੇ। ਸਾਡੇ ਕਿਤੇ ਹੋਈ ਸੀ ਤਾਂ ਮੈਂ ਲਿਖ ਕੇ ਰੱਖ ਲਿਆ ਸੀ, ਮੈਂ ਲੋਕ ਕਿਸੇ ਨੂੰ ਰੋਕਾਂਗੀ। ਜ਼ਿਆਦਾ ਨੀਂਦ ਦੀ ਗੋਲੀ ਨਾ ਖਾਓ ਤੁਸੀਂ, ਦੇਸੀ ਕੰਮ ਚਲਾਓ ਜਿਹਦੇ ਨਾਲ ਤੁਹਾਨੂੰ ਫਰਕ ਵੀ ਪੈ ਜਾਵੇ, ਹੈ ਨਾ। ਗਿਲਟੀਆਂ ਤੁਸੀਂ ਦੱਸਿਆ ਸੀ ਨਾ ਕਿਸੇ ਨੇ ਗਿਲਟੀਆਂ ਨੇ, ਇੱਥੇ ਤੁਹਾਡੇ ਕੈਲੀਫੋਰਨੀਆ, ਮੈਨੂੰ ਸ਼ਹਿਰ ਦਾ ਨਾਂ ਨਹੀਂ ਆਉਂਦਾ, ਉਹਨਾਂ ਸਾਰੇ ਸਰੀਰ 'ਚ ਹੋ ਗਈਆਂ ਸੀ ਐਸੇ ਨੁਕਸੇ ਨਾਲ। ਛੋਟੇ ਜਿਹੇ ਨਾਜਾਮ ਮੈਂ ਬੜੀ ਵਾਰ ਦੱਸਣੀ ਆ। ਗਿਲਟੀਆਂ ਜਿਹੜੀਆਂ ਨਾ, ਕਾਲੀ ਮਿਰਚ ਦਾ ਲੂਣ ਪਾ ਕੇ ਨਾ, ਐਲੋਵੇਰਾ ਦਾ ਗੁੱਦਾ ਘਿਓ 'ਚ ਭੁੰਨ ਕੇ ਰੋਜ਼ ਖਾ ਲੈਣ, ਜਿੰਨਾ ਕਿ ਵੀ ਮਤਲਬ 5-7 ਚਮਚੇ ਜਿੰਨਾ ਵੀ। ਇੱਕ ਹਲਦੀ, ਦਾਲਚੀਨੀ,
ਜੈਫਲ, ਸੁੰਡ, ਜਵੈਣ, ਕਾਲੀ ਮਿਰਚ, ਸੌਂਫ ਕੁੱਟ ਕੇ ਚੂਰਨ ਬਣਾ ਕੇ 2 ਟਾਈਮ ਅੱਧਾ ਚਮਚਾ ਲੈਣ ਤੇ ਚੂਨਾ ਖਾਣ ਤੇ ਫਰਕੜੀ ਖਾਣ ਤੇ ਦਿਨਾਂ ਚ ਉਹਨਾਂ ਦੀ ਗਿਲਟੀਆਂ ਜਿਹੜੀਆਂ ਨੇ ਉਹ ਬਿਲਕੁਲ ਖਤਮ ਹੋ ਜਾਣਗੀਆਂ। ਇੱਕ ਕਹਿੰਦੇ ਛੋਟਾ ਜਿਹਾ ਬੱਚਾ ਹੈ, ਉਹਦੇ ਪਿਸ਼ਾਬ ਤੋਂ ਸਮੈਲ ਆਉਂਦੀ। ਮੈਂ ਕੱਲ ਤੁਹਾਡੀ ਰਿਕਾਰਡ ਵੀ ਸੁਣ ਰਹੀ ਸਾਂ। ਉਹਨੂੰ ਬੱਕਰੀ ਦੇ ਦੁੱਧ ਨਾਲ ਨਾ 2 ਚੁਟਕੀਆਂ ਜਿਹੜੀਆਂ ਨੇ ਪਖੜਿਆ ਪਾਊਡਰ ਦਿੰਦੇ ਰਹਿਣ ਤੇ ਬਿਲਕੁਲ ਆਰਾਮ ਆ ਜਾਏਗਾ। ਇਨਫੈਕਸ਼ਨ ਹੈ। ਜਿਨ੍ਹਾਂ ਨੂੰ ਕਹਿੰਦੇ ਨੱਕ ਨਹੀਂ ਆਰਾਮ ਆਉਂਦਾ, ਉਹਨਾਂ ਨੂੰ ਨਾ ਛੋਲਿਆਂ ਦੇ ਆਟੇ ਦੀ ਪੰਜੀਰੀ ਬਣਾ ਕੇ ਗੁੜ ਪਾ ਕੇ ਖੋਣ ਘਿਓ ਪਾ ਕੇ ਤੇ ਉਹਨਾਂ ਨੂੰ ਆਰਾਮ ਆ ਜਾਏਗਾ ਬਿਲਕੁਲ ਹੀ। ਤੇਜ਼ਾਬ ਵਾਲੇ ਨੂੰ ਰੋਜ਼ ਜਿਹਾ ਦੇ ਦਿਆ ਕਰੋ। ਦਾਲਚੀਨੀ ਕਲੋਨੀ ਕੁੱਟ ਕੇ ਰੱਖ ਲਓ, ਸ਼ਹਿਦ ਰੱਖ ਕੇ ਸਵੇਰੇ ਖਾਇਆ ਕਰੋ ਤੇ ਕੱਪ ਵਾਲੀ ਦਵਾਈ ਪੀਓ, ਤੁਹਾਨੂੰ ਕਦੀ ਉਹ ਗੈਸ ਕੋਲੇਸਟ੍ਰੋਲ ਨਹੀਂ ਹੋਵੇਗਾ। ਮੈਂ ਹੁਣ ਜਿਹੜੀ 3 ਦਵਾਈਆਂ ਦੱਸਣ ਲੱਗੀ ਆ ਨਾ, ਜਿੰਨੇ ਵੀ ਸੁਣ ਰਹੇ ਤੁਸੀਂ ਦੁਕਾਨ ਦੇ ਵਿੱਚੋਂ ਆਵਾਜ਼ ਸੁਣ ਕੇ ਨਾ ਲਿਖ ਲਿਆ ਜੇ। ਦੁਬਾਰਾ ਕੋਈ ਹੋਰ ਪੁੱਛੋ, ਉਹ ਨਾ ਪੁੱਛੋ। ਰੋਜ਼ ਹੀ ਦੱਸ ਜਾਂਦੇ ਆ। ਪਿੱਤੇ ਵਾਲੀਆਂ ਪਿੱਛੇ ਹਫ਼ਤੇ ਦੱਸੀਆਂ ਸੀ, ਹੁਣ ਮੈਂ ਦੱਸਣ ਲਈ ਕਿਸੇ ਨੇ 3 ਜਣਿਆਂ ਨੇ ਕਿਡਨੀ ਵਾਲੀ ਪੁੱਛੀ, ਮੈਂ ਤੁਹਾਡੀ ਰਿਕਾਰਡ ਸੁਣੀ ਸੀ। ਇੱਕ ਸੰਘਣੀ ਲੱਸੀ ਚ ਨਾ ਜੌਂ ਖਾਰ 1 ਚਮਚ ਪਾ ਕੇ ਨਾ ਪੀਵੋ ਤੇ ਤੁਹਾਡੀ ਕਿਡਨੀ ਦੀ ਪੱਥਰੀ ਨਿਕਲ ਜਾਏਗੀ। ਸੰਘਣੀ ਖੱਟੀ ਲੱਸੀ ਚ ਇੱਕ ਜਾਮਨ ਦੀ ਗੁਠਲੀ ਜਿਹੜੀ ਹੈ ਪੀਸ ਕੇ 1 ਚਮਚ ਜਿਹੜੀ ਹੈ ਨਾ, ਉਹ ਤੁਸੀਂ ਗਰਮ ਪਾਣੀ ਨਾਲ ਵੀ ਲੈਂਦੇ ਰਹੋ ਤਾਂ ਵੀ ਤੁਹਾਡੀ ਪੱਥਰੀ ਪਿਆ ਜਿਹੜੀ ਕਿਡਨੀ ਦੀ ਪੱਥਰੀ ਨਿਕਲ ਜਾਏਗੀ। ਪੱਥਰ ਚੱਟ ਦੇ ਪੱਤੇ ਜਿਹੜੇ ਨੇ ਰਸ 2 ਚਮਚੇ 2 ਕੱਢ ਕੇ ਨਾ ਸਵੇਰੇ ਆਪਣੀ ਪੀਵੋ ਨਿਰਣੇ, ਤੁਹਾਡੀ ਕਿਡਨੀ ਵਿੱਚ ਨਵਾਂ ਆਪਣੀ ਜਿਹੜੀ ਆ ਹੈ ਨਾ ਕੌਡੀਆਂ ਵਾਲੇ ਤਾਂ ਆਪਾਂ ਰੋਜ਼ ਹੀ ਦੱਸ ਦਿੰਦੇ ਹਾਂ। ਐਪਲ ਸਾਈਡਰ ਜਿਹੜਾ ਨੇ 1 ਚਮਚ ਸ਼ਹਿਦ ਪਾ ਕੇ ਪੀਵੋ ਤੁਸੀਂ, ਉਹਦੇ ਨਾਲ ਤੁਹਾਡੀ ਕਿਡਨੀ ਨਿਕਲ ਜਾਏਗੀ। ਇੱਕ ਜੌਂ ਖਾਰ ਤੇ ਪਖੜਾ ਦੋਨੋਂ ਮਿਕਸ ਕਰਕੇ ਨਾ ਸਵੇਰੇ ਸ਼ਾਮ ਬੱਕਰੀ ਦੇ ਦੁੱਧ ਨਾਲ ਲਾਓ ਤੇ ਤੁਹਾਡੀਆਂ ਕਿਡਨੀ ਨਿਕਲ ਜਾਏਗੀ ਪੱਥਰੀਆਂ। ਇਹ ਹੁਣ ਨੋਟ ਕਰ ਲਿਆ ਜੇ, ਦੁਬਾਰਾ ਤਾਂ ਮੈਂ ਵੀ ਨਹੀਂ ਦੱਸਦੀ, ਹੁਣ ਰੋਜ਼ ਹੀ ਦੱਸ ਜਾਂਦੀ ਹਾਂ। ਬਲੱਡ ਪ੍ਰੈਸ਼ਰ ਕਿੰਨਾ ਕੁਝ ਦੱਸਿਆ। ਅੱਜ ਮੇਰਾ ਨੁਕਸਾ ਤੁਸੀਂ ਨੋਟ ਕਰਨਾ, ਬਲਵਿੰਦਰ ਦੀ ਰਿਕਾਰਡ ਸੁਣ ਕੇ ਕਾਊਡਰੋ ਤੁਸੀਂ ਨੋਟ ਕਰ ਲਓ, ਤੁਹਾਨੂੰ ਇਹਦੇ ਨਾਲ ਕਦੀ ਬਲੱਡ ਪ੍ਰੈਸ਼ਰ ਮੁੜ ਕੇ ਨਹੀਂ ਹੋਵੇਗਾ। ਮੇਰੇ ਬੜੇ ਲੋਕਾਂ ਆਰਾਮ ਆਇਆ। ਇੱਕ ਤਾਂ ਜਦੋਂ ਬਲੱਡ ਹਾਈ ਹੁੰਦਾ, ਤੁਸੀਂ ਕਿਤੇ ਗਏ ਹੋਏ ਹੋ ਨਾ ਤੇ ਤੁਸੀਂ 5-7 ਕਿਸੇ ਟੂਟੀ ਤੋਂ ਵੀ ਪਾਣੀ ਭਰਨਾ ਵੇ, ਤੁਸੀਂ 5-7 ਗਰਮ ਪਾਣੀ ਦੇ ਘੁੱਟ ਭਰ ਲਓ 6-7, ਤੁਹਾਡਾ 10 ਮਿੰਟਾਂ ਥੱਲੇ ਆ ਜਾਏਗਾ। ਸਵੇਰੇ ਨਿਰਣੇ ਕਾਲਜ ਨੇ ਹਰੇ ਅੰਗੂਰ ਠੰਡੇ ਖਾ ਲਿਆ ਕਰੋ, ਜਿਹੜੇ ਖੱਟੇ ਹਰੇ ਅੰਗੂਰ ਹੁੰਦੇ ਨੇ ਉਹ। ਗਾਜਰ ਦਾ ਜੂਸ ਕੱਢ ਕੇ ਨਾ ਤਾਜ਼ਾ ਨਿੰਬੂ ਨਿਚੋੜ ਕੇ ਤੁਸੀਂ ਪੀਓ, ਬਲੱਡ ਪ੍ਰੈਸ਼ਰ। ਇਹ ਬਲੱਡ ਪ੍ਰੈਸ਼ਰ ਦੱਸ ਰਹੀ ਹਾਂ। ਇੱਕ ਗਲਾਸ ਆ ਤਾਂ ਬੜੇ ਲੋਕਾਂ ਆਰਾਮ ਆਇਆ। ਗਲਾਸ ਦੁੱਧ ਉਬਾਲ ਕੇ ਰੋਜ਼ ਠੰਡਾ ਕਰੋ, ਫਰਿੱਜ ਵਿੱਚ ਰੱਖੋ ਤੇ ਸੌਂਫ ਭੁੰਨ ਕੇ ਪੀਸ ਕੇ ਰੱਖ ਲਓ। 2 ਚਮਚੇ ਘੋਲ ਕੇ ਤੁਸੀਂ ਪੀਂਦੇ ਰਹੋ, ਤੁਹਾਡਾ ਬਲੱਡ ਪ੍ਰੈਸ਼ਰ ਬਿਲਕੁਲ ਠੀਕ ਹੋ ਜਾਏਗਾ। ਤੇ ਪਪੀਤਾ ਸਵੇਰੇ ਨਿਰਣੇ ਕਾਲਜ ਜ਼ਰੂਰ ਖਾਓ। ਇਹ ਸਾਰੇ ਨੁਕਸੇ ਅੱਜ ਲਿਖ ਲੈਣੇ, ਮੈਂ ਤਾਂ ਸ਼ਾਇਦ ਨਾ ਦੱਸਾਂ ਅੱਗੋਂ। ਅੱਛਾ, ਦੂਜੀ ਗੱਲ ਜਿਹੜਾ ਆਪਣਾ ਤਰਬੂਜ ਹੈ ਨਾ, ਉਹਦੇ ਬੀਜਾਂ ਖਾਣਾ ਤੁਸੀਂ ਜੂਸ ਪੀਓ ਤੇ ਤੁਸੀਂ ਨਿਰਣੇ ਕਾਲਜ ਖਾਓ, ਤੁਹਾਨੂੰ ਬਿਲਕੁਲ ਆਰਾਮ ਆ ਜਾਏਗਾ। ਇੱਕ ਭੈਣ ਜੀ ਚੱਲੇ ਨਾ ਇੰਡੀਆ, ਉਹ ਕਹਿੰਦੇ ਪਏ ਸੀ ਵੀ ਆਪਣੀ ਬੱਕਰੀ ਉਹ ਆਪਣੀ ਬੋਰ ਦੇ ਦੁੱਧ, ਇੱਕ ਦੁੱਧ ਨਾਲ ਆਰਾਮ ਨਹੀਂ ਆਏਗਾ। 5 ਬੂੰਦਾਂ ਪਤਾਸੇ ਵਿੱਚ ਪਾ ਕੇ ਲੈਣੀਆਂ ਨੇ, ਜਦੋਂ ਤਾਣੀ ਤੋੜਨੇ ਵਿੱਚ ਦੁੱਧ ਨਿਕਲਦਾ ਪਖੜਾ ਅੱਧਾ, ਉਹ ਦੁੱਧ ਜਿਹੜਾ 5 ਬੂੰਦਾਂ ਉਹ ਨਿਕਲੀ ਜਾਏਗਾ। ਟਾਣੀ ਵੱਡੀ ਤੋੜਨਗੇ ਨਾ, ਸਾਡੀ ਕੂਲੀ ਜਿਹੀ ਬਹੁਤ ਲੱਕੜ ਨਹੀਂ ਤੋੜਨੀ। ਉਹ ਪਤਾਸੇ ਚ ਪਾ ਕੇ ਨਾ ਮੂੰਹ ਚ ਪਾ ਲੈਣਾ, ਕੁਝ ਨਹੀਂ ਖਾਣਾ, ਆਪੇ ਪਤਾਸਾ ਆਗਾ ਲੰਘ ਜਾਏਗਾ ਤੇ ਖੁਰ ਜਾਏਗਾ। ਇੱਕ ਉਹ ਇੰਡੀਆ ਚੱਲੇ ਜੋ ਮਰਜ਼ੀ ਕਰਨ, ਪਖੜਾ ਅੱਧਾ ਚਮਚ ਬੱਕਰੀ ਦੁੱਧ ਨਾਲ ਲੈਂਦੇ ਨੇ, ਜਿਨ੍ਹਾਂ ਦੇ ਹੱਥ ਪੈਰ ਹਲਦੇ ਨੇ ਕੁਛ ਵੀ। ਤਿਲਾਂ ਦੇ ਤੇਲ ਚ ਵੀ ਨਾ ਫੀਮ ਸਾੜ ਕੇ ਨਾ ਉਹਨਾਂ ਦੀ ਮਾਲਿਸ਼ ਕਰਨ, ਜਿੱਥੇ ਉਹਨਾਂ ਦੇ ਹੱਥ ਹਲਦੇ ਨੇ। ਮਲਟੀਪਲ ਵਿਟਾਮਿਨ ਖਾਣ, ਵਿਟਾਮਿਨ ਡੀ ਖਾਣ, ਸੂਰਜਮੁਖੀ ਦੇ ਬੀਜ ਉੱਥੇ ਬਥੇਰਾ ਪਾਊਡਰ ਮਿਲਦਾ, ਮੈਂ ਵੀ ਲੈ ਕੇ ਆਈ। ਦੁੱਧ ਚ ਖੋਲ ਕੇ ਗਰਮ ਚ ਰਾਤ ਨੂੰ ਚਮਨਪ੍ਰਾਸ਼ ਖਾਣ। ਇਹ ਸਾਰੇ ਨੁਕਸੇ ਵਰਤ ਲੈਣ ਤੇ ਫੇਰ ਆਉਣਗੇ ਤੇ ਫਿਰ ਉਹ ਆਖਣਗੇ ਸਾਨੂੰ ਆਰਾਮ ਆਇਆ ਹੈ। ਇੱਕ ਉਹ ਭੈਣ ਜੀ ਮਨਜੀਤ ਜਿਹੜੀ ਹੈ ਨਾ, ਉਹਨੂੰ ਜ਼ਰੂਰ ਨੰਬਰ ਦਿਆ ਜੇ, ਉਹਨੂੰ ਤਾਂ ਮੈਂ ਠੀਕ ਕਰ ਦੇਗੀ। ਮੇਰੇ ਕੋਲ ਤਾਂ 5 ਨੁਕਸੇ 5 ਬਿਮਾਰੀਆਂ ਹੁੰਦੀਆਂ, ਐਵੇਂ ਨਹੀਂ ਉਹ ਕਰ ਸਕਦੀ। ਚਲੋ ਕਿਸੇ ਦਾ ਭਲਾ ਹੈ, ਠੀਕ ਹੋ ਜਾ, ਦੁਨੀਆ ਤੇ ਰਹਿਣ। ਕੈਂਸਰ ਵਾਲੇ ਜਿਹੜੇ ਨਾ, ਉਹ ਇੱਕ ਤਾਂ ਜਿਹੜੇ ਫੁੱਲ ਮਖਾਣੇ, ਮੇਰਾ ਨੁਕਸਾ ਵਿੱਚ ਥੋੜਾ ਰਹਿ ਗਿਆ ਸੀ, ਮੈਂ ਦੱਸਿਆ ਸਾਰਾ। 3 ਵਾਰੀ ਟਿਊਮਰ ਫਿਰ ਪੁੱਛ ਗਏ ਨੇ। ਇਹ ਕੱਪ ਵਾਲੀ ਦਵਾਈ ਪੀਣ, ਪਿੱਤ ਪਾਪੜਾ ਪੀਣ, ਫਿਰ ਆਪਣਾ ਐਪਰੀਕੋਟ ਦੇ ਬੀਜ ਖਾਣ, ਕੌੜੇ ਬਦਾਮ ਖਾਣ, ਕੱਚੀ ਹਲਦੀ ਦਾ ਰਸ ਪੀਣ, ਕੱਚੀ ਹਲਦੀ ਸਲਾਦ ਚ ਪਾ ਕੇ ਖਾਣ। ਵੀਟ ਗਰਾ ਤਾਂ ਛੱਡਣ ਹੀ ਨਾ। ਉਹ ਪੀਲਾ ਨਿੰਬੂ ਜਿਹੜਾ ਮੈਂ ਫ੍ਰੀਜ਼ਰ ਚ ਗ੍ਰੈਂਡ ਕਰਕੇ ਕੁੱਟ ਕੇ ਕਾਲੀ ਮਿਰਚ ਨਮਕ ਪਾ ਕੇ ਖਾਣ। ਕਾਲੀਆਂ ਮਿਰਚਾਂ ਖਾਣ, ਚੂਨਾ ਖਾਣ। ਅਖਰੋਟ ਦੀਆਂ ਗਿਰੀਆਂ 2 ਰਾਤੀ ਭਿਓਤੀਆਂ, 2 ਅਖਰੋਟਾਂ ਦੀਆਂ, ਸਵੇਰੇ ਰਾਤੀ ਹਰੀ ਸੌਗੀ ਵਿੱਚ ਪਾ ਲੈਣ, ਪੀਲੀ। ਸਵੇਰੇ ਚੱਬ ਘਿਓ ਖਾਣ ਤੇ ਫੁੱਲ ਮਖਾਣੇ ਭੁੰਨ ਕੇ ਨਾ, ਉਹ ਘਿਓ ਚ ਭੁੰਨ ਕੇ ਥੋੜਾ ਜਿਹਾ ਘਿਓ ਚਮਚਾ ਬਰਾਊਨ ਕਰਕੇ ਪੀਸ ਕੇ ਤੇ ਉਹ ਦੁੱਧ ਆਪਣੇ ਪਾਣੀ ਨਾਲ ਗਰਮ ਨਾਲ ਲੈ ਲੈਣ, ਦੁੱਧ ਨਾਲ ਲੈ ਲੈਣ, ਜਿਹੜੇ ਇਹ ਆਪਣੇ ਕੈਂਸਰ ਵਾਲੇ ਨੇ। ਤੇ ਭੈਣ ਜੀ ਨੂੰ ਹੁਣ ਮੈਂ ਦੱਸਣ ਲੱਗੀ, ਲਾਸਟ ਮੇਰਾ ਨੁਕਸਾ ਹੀ ਉਹ ਧੜਕਣ ਦਾ। ਜਦੋਂ ਸਰੀਰ 'ਚ ਐਡੀ ਗਰਮ ਦਵਾਈ ਚੜਾਵਾਂਗੇ ਧੜਕਣ ਹੋਵੇਗੀ, ਬਲੱਡ ਪ੍ਰੈਸ਼ਰ ਹਾਈ ਹੋਵੇਗਾ। ਮੈਨੂੰ ਕਾਲ ਕਰ ਲਓ, ਮੈਂ ਤੁਹਾਨੂੰ ਸਾਰਾ ਨੁਕਸਾ ਦੱਸ ਦੇਂਗੇ ਆਰਾਮ ਨਾਲ, ਤੁਸੀਂ ਨਹੀਂ ਐਵੇਂ ਲਿਖਦੇ। ਇੱਕ ਤਾਂ ਸਵੇਰੇ 100 ਗ੍ਰਾਮ ਪਪੀਤਾ ਪੱਕਾ ਲੈ ਕੇ ਨਾ ਤੇ ਲੌਂਗ ਪੀਸ ਕੇ ਉਹਦੇ ਵਿੱਚ ਪਾ ਕੇ ਨਾ ਉਹ ਖਾਓ ਨਿਰਣੇ ਕਾਲਜੇ।
ਇੱਕ ਗਲੋ ਦਾ ਪਾਊਡਰ ਜਿਹੜਾ ਅੱਧਾ ਚਮਚ ਜਿਹੜਾ ਚੁਟਕੀ ਕਾਲੀ ਮਿਰਚ ਪਾ ਕੇ ਨਾ ਖਾਓ, ਮੂਲੀ ਦਾ ਜੂਸ ਘੋਲ ਕੇ ਤੜਕਣ। ਔਲਾ ਪਾਊਡਰ 1 ਚਮਚ, ਮਿਸ਼ਰੀ 1 ਚਮਚ, ਮੂਲੀ ਦਾ ਜੂਸ ਘੋਲ ਕੇ ਪਾਓ ਤੜਕਣ। ਨਿੰਬੂ ਦੇ ਰਸ 'ਚ ਆਪਣਾ ਪਿਸਤਾ ਪੀਸ ਕੇ ਉਹ ਵੀ ਖਾ ਸਕਦੇ ਤੁਹਾਡੀ ਤੜਕਣ। ਤੇ ਫਰਕੜੀ ਵੇਚਣ ਜਿਹੜਾ ਤੜਕਣੀ। ਕਿਸੇ ਦੀਆਂ ਸਿਰ ਦੀਆਂ ਨਾੜਾਂ 'ਚ ਆਵਾਜ਼ਾਂ ਆਉਂਦੀਆਂ ਨੇ, ਸੋਜਸ਼ ਪੈ ਗਈ ਹੈ, ਆਂਦੜੀਆਂ 'ਚ ਪੈ ਗਈ ਹੈ, ਸਾਰੀ ਬਾਡੀ 'ਚ ਪੀੜਾਂ ਨੇ, ਦਰਦਾਂ ਨੇ, ਕੈਂਸਰ ਹੈ, ਕੁਛ ਵੀ ਹੱਥ ਹਿਲਦੇ ਨੇ, ਫੜਕੜੀ ਪੰਜੀਰੀ ਤੇ ਚੂਨਾ ਤੇ ਵਿਟਾਮਿਨ ਡੀ, ਇਹ 3 ਚੀਜ਼ਾਂ ਨਾਲ ਜ਼ਰੂਰ ਕਰਿਆ ਕਰੋ। ਜਿਹੜੀ ਆਪ ਫੜਕੜੀ ਪੰਜੀਰੀ ਹੈ ਤੇ ਵਿੱਚ ਛੱਡਿਆ ਹੀ ਨਾ ਕਰੋ, ਇਹ ਧਾਰਕ ਬਣਾ ਕੇ ਘਰ ਰੱਖ ਲਓ। 1 ਕੱਪ ਵਾਲੀ ਦਵਾਈ। ਓਕੇ ਬੇਟੇ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਅਤੇ ਤੁਸੀਂ ਵੀ ਸਰੋਤੇ ਹੋ, ਆਪਣਾ ਕੁਛ ਪੁੱਛਣਾ ਆ ਪੁੱਛ ਸਕਦੇ ਆ, ਅਤੇ ਉਸੇ ਦੇ ਨਾਲ ਨਾਲ ਜੇ ਤੁਸੀਂ ਕੁਛ ਦੱਸਣਾ ਆ, ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। ਜੇ ਤੁਹਾਡੇ ਕੋਲ ਕਿਸੇ ਚੀਜ਼ ਤੋਂ ਆਰਾਮ ਆਇਆ ਹੁੰਦਾ ਉਹ ਜ਼ਰੂਰ ਸ਼ੇਅਰ ਕਰ ਲਿਆ ਕਰੋ। ਸੁਖੀ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਧਰਨ ਬਾਰੇ ਪੁੱਛਣਾ ਸੀਗਾ ਜੀ, ਧਰਨ ਦਾ ਕੋਈ ਇਲਾਜ ਹੋਵੇ? ਧਰਨ ਪੈਂਦੀ ਆ, ਠੀਕ ਆ। ਹਾਂਜੀ, ਤੇ ਇੱਕ ਪੁੱਛਣਾ, ਨੀਂਦ ਬਹੁਤ ਘੱਟ ਆਉਂਦੀ ਹੈ ਜੀ, ਤੇ ਨੀਂਦ ਬਾਰੇ ਪੁੱਛਣਾ ਜੀ। ਕੀ ਸੋਚਦੇ ਰਹਿੰਦੇ ਹੋ? ਟਰੱਕ ਚਲਾਉਂਦੇ ਆ ਰਾਤ ਨੂੰ, ਜਾਣੀ 4 ਘੰਟੇ ਨੀਂਦ ਆਉਂਦੀ ਹੈ ਜੀ, ਪਤਾ ਨਹੀਂ। 7 ਵੱਜ ਗਈ ਸੀ, ਪਹਿਲਾਂ ਠੀਕ ਸੀਗਾ, 7 ਵੱਜ ਗਈ, ਐਕਸੀਡੈਂਟ ਹੋ ਕੇ ਉਹ ਪਸਲੀਆਂ ਟੁੱਟੀਆਂ, ਤੋਂ ਦਵਾਈ ਖਾਧੀ ਤੇ ਉਹਦੇ ਨਾਲ ਨੀਂਦ। ਠੀਕ ਆ, ਹਾਂਜੀ, ਚਲੋ ਪੁੱਛਦੇ ਹਾਂ। ਤੁਹਾਡੀ ਨੀਂਦ ਦੇ ਲਈ ਪਹਿਲਾਂ ਪੁੱਛਦੇ, ਜ਼ਰੂਰੀ ਆ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਨੀਂਦ ਨਹੀਂ ਆਉਂਦੀ, ਇਹ ਬਹੁਤਿਆਂ ਨੂੰ ਪ੍ਰੋਬਲਮ ਹੈਗੀ ਆ। ਕਈ ਪੁੱਛਦੇ ਆ ਕਿ ਨਹੀਂ ਪੁੱਛਦੇ, ਬਹੁਤ ਜ਼ਿਆਦਾ ਪ੍ਰੋਬਲਮ ਕਿ ਨੀਂਦ ਨਹੀਂ ਆ। ਅਤੇ ਸੌਣ ਦਾ ਤਰੀਕਾ ਦੱਸਿਓ। ਜੇ 4 ਘੰਟੇ ਤੁਸੀਂ ਡੀਪ ਸਲੀਪ ਸੌ ਲੈਂਦੇ ਨਾ, ਵੈਸੇ ਮੇਰਾ ਖਿਆਲ ਆ ਠੀਕ ਹੋਊਗਾ। ਕਈ ਵਾਰੀ ਸਾਨੂੰ ਇਹ ਦੱਸਿਆ ਜਾਂਦਾ 8 ਘੰਟੇ ਸੌਣਾ, 7 ਘੰਟੇ ਸੌਣਾ। ਬਹੁਤ ਸਾਰੇ ਲੋਕ ਆ ਉਹ ਇੰਨੇ ਘੰਟੇ ਬੈੱਡ 'ਤੇ ਨਹੀਂ ਪੈ ਸਕਦੇ, ਇੰਨਾ ਨਹੀਂ ਸੌਂ ਸਕਦੇ। ਕਈਆਂ ਨੂੰ ਕੋਈ ਨਾ ਕੋਈ ਹੋਰ ਪ੍ਰੋਬਲਮ ਪੈ ਜਾਂਦੀ ਹੈ ਬਹੁਤਾ ਸੌਣ ਦੇ ਨਾਲ। ਬਹੁਤ ਸਾਰੇ ਲੋਕ ਆ ਕਿ 5 ਘੰਟੇ ਸੌਂਦੇ, 6 ਘੰਟੇ ਸੌਂਦੇ ਆ, ਪਰ ਤੁਸੀਂ ਚਾਹੁੰਦੇ ਆ ਤੁਹਾਨੂੰ ਹੋਰ ਨੀਂਦ ਆਵੇ। ਹੋਰ ਨੀਂਦ ਕਿਸ ਤਰ੍ਹਾਂ ਇਹ ਵਧੀਆ ਡੀਪ ਸਲੀਪ ਲੈ ਸਕਦੇ ਆ, ਉਸ ਬਾਰੇ ਪੁੱਛਿਆ ਗਿਆ। ਜੋਗਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ, ਮੇਰੀ ਦਾੜ 'ਚ ਹੈ ਨਾ ਦਰਦ ਬਹੁਤ ਹੁੰਦੀ ਕੱਲ ਦੀ, ਉਹ ਤੇ ਉਹਦਾ ਇਲਾਜ ਹੋਵੇ ਕੋਈ। ਮੈਂ ਕਹਿੰਦੀ ਮੈਂ ਦਵਾਈ ਨਹੀਂ ਖਾਣੀ ਮੰਗਦੀ ਕੋਈ, ਨਾ ਮੈਂ ਖਾਂਦੀ ਆ ਕੋਈ ਦਵਾਈ। ਠੀਕ ਆ, ਠੀਕ ਆ, ਪੁੱਛ ਲੈਂਦੇ ਆਪਾਂ। ਬਹੁਤ ਸਾਰੇ ਲੋਕ ਆਪ ਜੁਗਾੜ ਕਰਦੇ ਜਦੋਂ ਦਾੜ ਦੁਖਦੀ ਆ। ਕਾਹਦਾ ਤੁੰਬਾ ਪਾਉਂਦੇ ਆ ਜੀ ਵਿੱਚ, ਤੁਸੀਂ ਉਹ ਜ਼ਰੂਰ ਦੱਸਿਓ ਕਿ ਕਿਹੜੀ ਚੀਜ਼ ਨੂੰ ਲਾ ਸਕਦੇ ਆ। ਜੀਤ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਮੈਂ ਕਿਹਾ ਜਿਹੜੀਆਂ ਕੋਡੀਆਂ ਦਾ ਦੱਸਦੇ 9 ਕੋਡੀਆਂ, ਇਹ ਕਾਹਦੀ ਕਿਹੜੀ ਬਿਮਾਰੀ 'ਚ ਆ? ਇਹ ਤਾਂ ਜਿਨ੍ਹਾਂ ਦੇ ਕੋਈ ਹਰਨੀਆਂ ਵਗੈਰਾ ਆ, ਜਾਂ ਕੋਈ ਪ੍ਰੋਬਲਮ ਹੈਗੀ ਆ ਪੇਟ ਦੇ ਵਿੱਚ, ਤੇ ਇਨਫੈਕਸ਼ਨ ਵਗੈਰਾ, ਉਹ ਚੀਜ਼ਾਂ ਨੂੰ ਇਹ ਠੀਕ ਕਰਦੀ ਹੈ। ਅੱਛੀ ਬਾਤ। ਠੀਕ ਹੈ। ਜਿਹੜੀ ਦੂਸਰੀ ਜਵੈਣ ਦੱਸਦੇ ਆ, ਇਹ ਕਿੰਨੀ ਖਾਣੀ ਚਾਹੀਦੀ ਹੈ, ਕਿੱਦਾਂ ਖਾਣੀ ਚਾਹੀਦੀ ਹੈ, ਕਿਸ ਟਾਈਮ ਖਾਣੀ ਚਾਹੀਦੀ? ਅੱਧਾ ਚਮਚਾ ਦੱਸਿਆ, ਵਿੱਚ ਲੂਣ ਪਾ ਲਓ ਜਾਂ ਸੌਂਫ ਪਾ ਲਓ ਸਵੇਰ ਨੂੰ। ਖਾਲੀ ਟਾਈਮ ਜਾਂ ਖਾਲੀ ਕਰ ਲਓ ਤੇ ਸਭ ਤੋਂ ਵਧੀਆ ਆ। ਅੱਛਾ। ਤੇ ਫਿਰ ਤੁਸੀਂ ਘੰਟਾ ਪੌਣਾ ਘੰਟਾ ਕੁਛ ਨਹੀਂ ਖਾਣਾ। ਅੱਛੀ ਬਾਤ, ਠੀਕ ਹੈ। ਥੈਂਕ ਯੂ ਜੀ। ਵੈਸੇ ਸ਼ੂਗਰ ਤੋਂ ਦੱਸੀ ਆ, ਯਾਦ ਭੁੱਲ ਗਿਆ ਮੈਨੂੰ ਕਾਹਦੇ ਲਈ ਪੁੱਛ। ਸ਼ੂਗਰ ਤੋਂ। ਗੁਰਦੇਵ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂ ਭੈਣ ਜੀ, ਮੈਂ ਏਦਾਂ ਆ, ਮੇਰੇ ਦੋਸਤ ਨੂੰ ਆਈ ਹੁਣੇ ਇੰਡੀਆ ਤੋਂ, ਤੇ 40 ਕੁ ਸਾਲ ਦੀ ਹੈਗੀ। ਕਹਿੰਦੀ ਮਾਮੀ ਜੀ ਮੈਨੂੰ ਉੱਥੇ ਵੀ ਪ੍ਰੋਬਲਮ ਸੀਗੀ। 10-12 ਦਿਨਾਂ ਬਾਅਦ ਸਿਰ ਚੋਂ ਸੇਕ ਏਦਾਂ ਨਿਕਲਦਾ ਵੀ ਮਰ ਹੀ ਜਾਣਾ। ਅੱਛਾ। ਇੰਨਾ ਸੇਕ। ਕਹਿੰਦੀ ਬਰਫ਼ ਵੀ ਰੱਖਦੇ ਆ, ਤੇਲ ਵੀ ਪਾਉਂਦੇ ਆ, ਨਹੀਂ ਆਉਂਦਾ। ਨੀਂਦ ਦੀ ਗੋਲੀ ਖਾਂਦੀ ਆ, ਜਿਉਂ ਨੀਂਦ ਆਉਂਦੀ ਆ ਤੇ ਆਰਾਮ ਆਉਂਦਾ। ਸੇਕ ਏਦਾਂ ਨਿਕਲਦਾ। ਠੀਕ ਹੈ। ਕੰਨਾਂ ਦੇ ਉੱਤੋਂ ਦੇ ਸਿਰ ਚੋਂ ਨਿਕਲਦਾ। ਠੀਕ ਹੈ ਜੀ। ਕੌਣ ਜਿੰਨੀ ਜਗ੍ਹਾ 'ਚ। ਠੀਕ ਆ। ਹਾਂ, ਇਹ ਕੁਛ ਦੱਸੇ ਕੋਈ ਭੈਣ ਭਰਾ ਦੇਸੀ ਨੁਸਖਾ ਤੇ ਪੁੱਛ ਲੈਂਦੇ ਜੀ, ਜ਼ਰੂਰ ਪੁੱਛਦੇ ਹਾਂ। ਜੇ ਕਿਸੇ ਨੂੰ ਵਾਕਿਆ ਕਿਸੇ ਦੇ ਨਾਲ ਹੋਇਆ ਤੇ ਜ਼ਰੂਰ ਤੁਸੀਂ ਦੱਸ ਸਕਦੇ ਆ। ਜਸਲੀਨ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਾਡੇ ਮੁੰਡਾ 25 ਸਾਲਾਂ ਦਾ, ਉਹਦਾ ਮੂੰਹ ਨਹੀਂ ਹਟਦਾ। ਦਵਾਈ ਡਾਕਟਰਾਂ ਤੋਂ ਵੀ ਬਹੁਤ ਖਾਂਦਾ, ਥੋੜਾ ਕੁ ਚਿਰ ਆਰਾਮ ਰਹਿੰਦਾ, ਫਿਰ ਛਾਲੇ ਮੂੰਹ 'ਚ ਪੈ ਜਾਂਦੇ ਆ। ਫਿਰ ਦਵਾਈ ਲਿਆਉਂਦਾ, 4 ਕੁ ਦਿਨ ਆਰਾਮ ਰਹਿੰਦਾ, ਫਿਰ ਛਾਲੇ ਨਹੀਂ ਹਟਦੇ ਮੂੰਹ 'ਚੋਂ। ਅੱਛਾ। ਹਾਂਜੀ। ਉਹਦਾ ਕੋਈ ਬਿਮਾਰੀ ਨਹੀਂ ਉਹਨੂੰ? ਹਾਂ, ਉਹਦਾ ਕੋਈ ਬਿਮਾਰੀ ਨਹੀਂ, ਉਹਦਾ ਠੀਕ ਠਾਕ ਆ ਸਭ ਕੁਛ। ਠੀਕ ਆ। ਹਾਂਜੀ, ਤਾਂ ਬਸ ਉਹ ਹਟਦੇ ਨਹੀਂ। ਛਾਲਿਆਂ ਦਾ ਦੱਸ ਦਓ, ਫਿਰ ਰੋਟੀ ਵੀ ਨਹੀਂ ਖਾਧੀ ਜਾਂਦੀ, ਇੰਨੀ ਤਕਲੀਫ ਆ, ਫਿਰ ਮੂੰਹ ਭਰ ਜਾਂਦਾ। ਹਾਂਜੀ। ਠੀਕ ਆ, ਪੁੱਛ ਲੈਂਦੇ ਆਪਾਂ। ਹਾਂਜੀ ਹਾਂਜੀ, ਇਹ ਕੋਈ ਦੱਸਿਓ ਭਲਾ ਹੋਵੇ। ਥੈਂਕ ਯੂ। ਹਾਂਜੀ ਹਾਂਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਬਹੁਤੀ ਵਾਰ ਤਾਂ ਇਹੀ ਕਿਹਾ ਜਾਂਦਾ ਕਿ ਪੇਟ ਦੇ ਵਿੱਚ ਕੋਈ ਨਾ ਕੋਈ ਖਰਾਬੀ ਆ,
ਜਿਹੜੀ ਫਿਰ ਮੂੰਹ ਦੇ ਵਿੱਚ ਆ ਜਾਂਦੀ ਆ, ਕਿਤੇ ਗਰਮੀ ਤਾਂ ਨਹੀਂ ਉਹਦੇ ਪਈ ਹੋਈ, ਇਹ ਵੀ ਦੇਖਦਾ ਆ। ਹੋਰ ਵੀ ਪੁੱਛ ਲੈਣੇ ਕਿਸੇ ਨੂੰ, ਜੇ ਪਤਾ ਹੋ ਕੋਈ ਇਲਾਜ ਜ਼ਰੂਰ ਦੱਸਿਓ। ਸਰਜੀਤ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਇਹ ਭੈਣ ਜੀ ਕਿ ਮੇਰੇ ਨਾ ਖੰਘ ਨੀ ਮੈਨੂੰ ਹਟਦੀ, ਇਹਦਾ ਬਾਰੇ ਕੋਈ ਦੱਸੇ ਵੀ ਕੀ। ਅੱਛਾ, ਖੰਘ ਸੁੱਕੀ? ਸੁੱਕੀ ਖੰਘ ਆ, ਫਿਰ ਮੇਰੀ ਖੱਬੀ ਅੱਖ ਤੋਂ ਨਾਲ ਹੀ ਪਾਣੀ ਜਾਣ ਲੱਗ ਪੈਂਦਾ। ਠੀਕ ਆ। ਤੇ ਇੱਕ ਭੈਣ ਜੀ ਜਿਹੜਾ ਇਹ ਚੈੱਕ ਕਰਾ ਡਾਕਟਰ ਕਹਿੰਦਾ ਜਿਹਦਾ ਸਾਹ ਦੀ ਪ੍ਰੋਬਲਮ ਹੈ। ਅੱਛਾ, ਕਿਉਂ? ਜਿਹੜਾ ਦਮਾ ਉਹ? ਆਹੋ, ਹਾਂਜੀ ਹਾਂਜੀ, ਉਹਦੀ ਸ਼ਿਕਾਇਤ ਹੈ ਕਹਿੰਦੇ ਥੋੜੀ। ਅੱਛਾ, ਠੀਕ ਹੈ। ਉਹਦੇ ਬਾਰੇ ਜੇ ਕਿਸੇ ਨੂੰ ਪਤਾ ਹੋਵੇ ਜੀ, ਜਿਹੜਾ ਉਹ ਸੁਹਾਗਾ ਖਿਲ ਕਰਕੇ ਖਾਣਾ ਚਾਹੀਦਾ ਕਿ ਜੇ ਉਹ ਵੀ ਆ ਖੰਘ ਖੁੰਘ ਆ, ਜਿੱਦਾਂ ਤੁਹਾਨੂੰ ਜਿੱਦਾਂ ਖੰਘ ਵਗੈਰਾ ਆ, ਤੁਸੀਂ ਸ਼ਲਗਮ ਬਾਲ ਕੇ ਵੀ ਪੀ ਕੇ ਜ਼ਰੂਰ ਦੇਖਿਓ। ਜੀ ਸਾਰੇ ਨੁਕਤੇ ਬਾਰ ਸਰੀ ਆਰਾਮ ਆ ਜਾਂਦਾ, ਆ ਕੇ ਫੇਰ ਹੋ ਜਾਂਦੀ ਹੈ। ਠੀਕ ਹੈ। ਇਹਦੇ ਬਾਰੇ ਕੋਈ ਦੱਸੇ ਕੋਈ ਹੋਰ ਨੁਕਤਾ ਵੀ ਜਿੱਦਾਂ ਸੁਹਾਗਾ ਖਿਲ ਕਰਕੇ ਖਾਣਾ ਚਾਹੀਦਾ, ਫਟਕੜੀ ਖਿਲ ਕਰਕੇ ਖਾਣੀ ਚਾਹੀਦੀ ਹੈ? ਖੰਘ ਤੋਂ ਤੇ ਸੁਹਾਗਾ ਕਹਿੰਦੇ ਆ। ਸੁਹਾਗਾ ਰੇਸ਼ਾ ਜਿਹਨਾਂ ਨੂੰ। ਹਾਂਜੀ ਹਾਂਜੀ, ਰੇਸ਼ਾ ਵੀ ਵਿੱਚ ਹੋ ਜਾਂਦੀ। ਹਾਂਜੀ ਹਾਂਜੀ, ਉਹ ਸੁਹਾਗਾ। ਉਹ ਵੀ ਜੇ ਕੋਈ ਨੁਕਤਾ ਹੋਵੇ ਜ਼ਰੂਰ ਦੱਸੇ ਭੈਣ ਭਾਈ। ਠੀਕ ਹੈ ਜੀ। ਓਕੇ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਖੋ ਵਿੱਚੋਂ ਕੋਈ ਨਾ ਕੋਈ ਗੱਲਾਂ ਨਿਕਲੀ ਆਉਂਦੀਆਂ। ਅਮਰਜੀਤ। ਹੈਲੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ। ਮੈਂ ਤੁਹਾਨੂੰ ਕਿਸੇ ਪੁੱਛਣਾ ਸੀ, ਜੇ ਕੋਈ ਦੱਸ ਸਕੇ। ਮੇਰਾ ਜਿਹੜਾ ਵਿਟਾਮਿਨ B12 ਆ ਉਹ ਬਹੁਤ ਵੱਧਦਾ, 600 ਤੱਕ ਗਿਆ ਆ। ਡਾਕਟਰ ਨੂੰ ਪੁੱਛਿਆ, ਕੋਈ ਨਹੀਂ ਦੱਸਦਾ ਹੈਗਾ ਡਾਕਟਰ। ਲੋਕਾਂ ਦਾ ਘਟਦਾ, ਤੁਹਾਡਾ ਵੱਧਦਾ? ਜੀ ਹਾਂਜੀ, ਮੇਰਾ ਬਹੁਤ ਵੱਧਦਾ, ਪਿਛਲੇ ਸਾਲ ਨਾਲ 100 ਹੋਰ ਵੱਧ ਗਿਆ ਸਗੋਂ। ਅੱਛਾ। ਜਾਂ ਡਾਕਟਰ ਨੂੰ ਪੁੱਛਿਆ ਵੀ ਡਾਕਟਰ ਨੇ ਕੋਈ ਜਵਾਬ ਨਹੀਂ ਦਿੱਤਾ, ਆਨਸਰ ਕੁਛ ਨਹੀਂ ਦਿੱਤਾ ਹੈ। ਜੇ ਕਿਸੇ ਸਰੋਤੇ ਨੂੰ ਪਤਾ ਹੋਵੇ, ਵੀਰ ਭੈਣ ਨੂੰ, ਤਾਂ ਦੱਸਿਓ ਕੀ ਖਾਣਾ ਚਾਹੀਦਾ ਆ। ਤੁਹਾਨੂੰ ਦੱਸਿਆ ਡਾਕਟਰ ਨਹੀਂ ਆ? ਨਹੀਂ, ਅਸੀਂ ਬਲੱਡ ਚੈੱਕ ਕਰਵਾਇਆ ਸੀਗਾ ਨਾ। ਅੱਛਾ। ਤੇ ਉਹਨੇ ਚੈੱਕ ਕਰਨੇ ਦੱਸਿਆ ਤਾਂ B12 ਦੀ ਰਿਪੋਰਟ ਆ ਸਾਨੂੰ ਆਈ ਆ ਨਾ, ਉਹ ਕਹਿੰਦੇ 600 ਤੱਕ ਗਿਆ ਆ। ਵੱਧ ਗਿਆ ਬਹੁਤ ਜ਼ਿਆਦਾ? ਜਾਂ ਬਹੁਤ ਜ਼ਿਆਦਾ ਵਧਿਆ ਆ B12 ਜਿਹੜਾ ਆ। ਠੀਕ ਆ। ਜੇ ਕਿਸੇ ਨੂੰ ਪਤਾ ਹੋਵੇ ਤਾਂ ਦੱਸਣ। ਥੈਂਕ ਯੂ। ਥੈਂਕ ਯੂ ਜੀ। B12 ਬਹੁਤੇ ਲੋਕਾਂ ਦੇ ਮੈਂ ਕੀ ਟੀਕੇ ਲੱਗਦੇ ਦੇਖਿਆ, ਕਹਿੰਦੇ ਵੀ ਸਾਡਾ ਘਟ ਗਿਆ ਤੇ ਸਾਨੂੰ ਟੀਕਾ ਲੱਗਦਾ। ਤੇ ਆਪਾਂ ਸਰੋਤੇ ਆਉਣੇ ਆ, ਇੱਕ ਬ੍ਰੇਕ ਲੈਣੀ ਆ। ਬ੍ਰੇਕ ਤੋਂ ਬਾਅਦ ਅਸੀਂ ਵਾਪਸ 408 272 5200 ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਬ੍ਰੇਕ ਤੋਂ ਬਾਅਦ ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ, ਉਹਦੀਆਂ ਗੱਲਾਂ ਬਾਤਾਂ ਆਪਾਂ ਕਰਦੇ ਹਾਂ। ਜਿਹੜੀਆਂ ਘਰ ਦੇ ਵਿੱਚ ਪਈਆਂ ਹੁੰਦੀਆਂ ਚੀਜ਼ਾਂ, ਉਹਨਾਂ ਦੀ ਗੱਲ ਕਰਦੇ ਹਾਂ। ਉਹਨਾਂ ਨੂੰ ਰਲਾ ਕੇ ਕਿਵੇਂ ਖਾਣਾ ਆ, ਉਹਨਾਂ ਦੀ ਗੱਲ ਕਰਦੇ ਹਾਂ। ਪੁੱਛ ਸਕਦੇ ਤੁਸੀਂ ਤੋਂ ਕਿਹੜੀਆਂ ਚੀਜ਼ਾਂ ਲੈਣੀਆਂ ਚਾਹੀਦੀਆਂ, ਪਰ ਉਹਦੇ ਜਿਹੜੀਆਂ ਲੋਕਾਂ ਨੂੰ ਐਕਸਪੀਰੀਅੰਸ ਹੁੰਦਾ ਉਸ ਚੀਜ਼, ਜਾਂ ਕਈਆਂ ਨੇ ਆਪਣੀ ਦੁਕਾਨ ਪਾਈ ਆ, ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਹਕੀਮ ਆ, ਜਾਂ ਆਯੁਰਵੈਦਿਕ ਦਾ ਕਹਿ ਦਿੰਦੇ ਆ। ਕਈ ਲੋਕ ਆ ਲਾਇਸੈਂਸ ਵੀ ਲੈਂਦੇ ਆ, ਪਰ ਕਈ ਚੀਜ਼ਾਂ ਇਹ ਪੀੜ੍ਹੀ ਦਰ ਪੀੜ੍ਹੀ ਤੁਰੀਆਂ ਜਾਂਦੀਆਂ, ਇੱਕ ਦੂਜੇ ਦੇ ਮੂੰਹ ਜ਼ਬਾਨੀ ਇੱਕ ਦੂਜੇ ਨੂੰ ਦੱਸੀਆਂ ਜਾਂਦੀਆਂ, ਜਿਹਦਾ ਕੋਈ ਸਾਈਡ ਇਫੈਕਟ ਨਹੀਂ। ਬਹੁਤ ਸਾਰੇ ਲੋਕੀ ਕਈਆਂ ਚੀਜ਼ਾਂ ਦੇ ਨਾਂ ਨਹੀਂ ਪਤਾ, ਗਾ ਪਤਾ ਉਹਨਾਂ ਨੂੰ ਕਿ ਇਹ ਚੀਜ਼ਾਂ ਹੈ ਕਿਹੜੀਆਂ, ਅਸੀਂ ਕਦੀ ਵੇਖੀਆਂ ਨਹੀਂ ਹੋਈਆਂ। ਪਰ ਇਹ ਪੰਸਾਰੀ ਦੀ ਦੁਕਾਨ ਤੋਂ ਸੌਖੀਆਂ ਮਿਲ ਜਾਂਦੀਆਂ ਅਤੇ ਤੁਸੀਂ ਇਹਨਾਂ ਚੀਜ਼ਾਂ ਦਾ ਸੇਵਨ ਕਰ ਸਕਦੇ ਆ। ਜ਼ਿੰਦਗੀ ਆ ਤੁਹਾਡੇ ਹੱਥ ਆ ਵੀ ਤੁਸੀਂ ਕਿਸ ਤਰ੍ਹਾਂ ਦੀਆਂ ਚੀਜ਼ਾਂ ਲੈਣੀਆਂ। ਅਸੀਂ ਨਹੀਂ ਕਹਿੰਦੇ ਤੁਸੀਂ ਦਵਾਈਆਂ ਨਾ ਲਵੋ, ਐਲੋਪੈਥੀ ਨਾ ਲਵੋ। ਐਲੋਪੈਥੀ ਲਵੋ, ਪਰ ਕੋਈ ਹਿਸਾਬ ਕਿਤਾਬ ਆ। ਇੱਕ ਦਿਨ ਉਹ ਵੀ ਆਉਂਦਾ ਕਿ ਜਦੋਂ ਐਲੋਪੈਥੀ ਫਿਰ ਡਾਕਟਰ ਕਹਿ ਵੀ ਦਿੰਦਾ, ਭਾਈ ਹੁਣ ਤੁਸੀਂ ਲੈਣੀ ਨਹੀਂ ਗੀ, ਇਹ ਤੁਹਾਡੇ ਖੂਨ ਦੇ ਨਾਲ ਹੀ ਮਿਲ ਗਈ ਆ, ਹੁਣ ਇਹ ਤੁਹਾਨੂੰ ਅਸਰ ਨਹੀਂ ਕਰਦੀ। ਹਾਂ, ਉਹ ਜ਼ਰੂਰ ਮਿਲੀਗ੍ਰਾਮ ਦੱਸਦੇ ਆ, ਪਰ ਤੁਸੀਂ ਹਰੇਕ ਵਾਰੀ ਚੀਜ਼ ਆ ਜਿਹੜੀ ਨਾ ਥੋੜ੍ਹੀ ਤੋਂ ਸ਼ੁਰੂ ਕਰਨੀ ਹੈ, ਤਾਂ ਕਿ ਤੁਹਾਨੂੰ ਪਤਾ ਲੱਗ ਜਾਓ ਕੋਈ ਸਾਈਡ ਇਫੈਕਟ ਤਾਂ ਨਹੀਂ, ਕੋਈ ਜ਼ਿਆਦਾ ਤੇਜ਼ ਤਾਂ ਨਹੀਂ ਹੈਗੀ। ਇਹਨਾਂ ਚੀਜ਼ਾਂ ਦਾ ਜ਼ਰੂਰ ਖਿਆਲ ਰੱਖਣਾ। 4082725200 ਸਟੂਡੀਓ ਫੋਨ ਨੰਬਰ ਹੈ। ਡਾਕਟਰ ਸਾਡੇ ਕੋਲ ਕੋਈ ਨਹੀਂ ਹੈਗਾ, ਸਿਰਫ ਤੇ ਸਿਰਫ ਸਾਡੇ ਬਜ਼ੁਰਗਾਂ ਦੀਆਂ ਦਿੱਤੀਆਂ ਹੋਇਆ ਜਿਹੜੀ ਗਿਫਟ ਆ ਨਾ, ਇਹ ਲੋਕੀ ਸੰਭਾਲੀ ਫਿਰਦੇ ਆ, ਉਹਨਾਂ ਦੀ ਗੱਲਬਾਤ ਆਪਾਂ ਕਰਦੇ ਹਾਂ। ਚਲਾਂਗੇ ਥੋੜ੍ਹੀਆਂ ਕਾਲਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿਆਲ, ਸੁਰਿੰਦਰ ਸਿੰਘ ਕੰਗ, ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਸੰਤ ਸਿੰਘ ਤੇ ਦੇਬਾ, ਜੀਤ ਕੌਰ ਟੇਸੀ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ, ਕਰਨੈਲ ਸਿੰਘ ਰੰਧਾਵਾ ਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਜੋ ਬਸੇਰੀ, ਕਲਵੰਤ ਸਿੰਘ, ਨਵਿੰਦਰ ਕੌਰ ਬੋਥਲ, ਜੁਝਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲਗਰੋਪ, ਗੁਰਮੀਤ ਸਿੰਘ ਚੱਲੀ ਐਸਕਲੋਨ, ਕਰਮਜੀਤ ਸਿੰਘ, ਸੁਖਵਿੰਦਰ ਕੌਰ ਲਿਵਿੰਸਟਨ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। ਕਾਲ ਕਰਕੇ ਤੁਸੀਂ ਕੁਛ ਦੱਸ ਸਕਦੇ ਹਾਂ, ਪੁੱਛ ਸਕਦੇ ਹਾਂ। ਪਹਿਲਾਂ ਵੀ ਪੁੱਛੇ ਗਿਆ, ਜੇ ਕਿਸੇ ਨੂੰ ਪਤਾ ਹੈ ਤਾਂ ਪਲੀਜ਼ ਜ਼ਰੂਰ ਸ਼ੇਅਰ ਕਰ ਲਓ, ਤੁਸੀਂ ਕਿਸੇ ਦਾ ਭਲਾ ਕਰ ਰਹੇ ਹੋਵੋਗੇ। ਕਾਲਰ ਨੇ ਸਾਡੇ ਨਾਲ ਬਲਜੀਤ ਕੌਰ ਜੀ। ਬਲਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਜੀ ਭੈਣ ਜੀ ਮੈਂ ਉਹ ਜਿਹੜੇ ਖੰਘ ਬਾਰੇ ਕਿਸੇ ਨੇ ਪੁੱਛਿਆ ਸੀਗਾ। ਹਾਂਜੀ ਹਾਂਜੀ। ਉਹ 3 ਤਰ੍ਹਾਂ ਦੀ ਖੰਘ ਆ। ਜੇ ਤਾਂ ਨਾਰਮਲ ਖੰਘ ਆ ਤੇ ਮਲੱਠੀ ਦਾ ਪਾਊਡਰ ਤੇ ਸ਼ਹਿਦ 'ਚ ਗੋਲੀਆਂ ਵੱਟ ਲਓ, ਉਹਨੂੰ ਮੂੰਹ 'ਚ ਰੱਖੋ। ਹਾਂਜੀ। ਤੇ ਜੇ ਅਲਰਜੀ ਦੀ ਹੈ ਫਿਰ 100 ਗ੍ਰਾਮ ਮਨੱਕੇ ਦੇ ਬੀ ਕੱਢ ਲਓ, ਹਾਂਜੀ 40 ਗ੍ਰਾਮ ਬਦਾਮ ਪਾ ਲਓ, 20 ਗ੍ਰਾਮ ਕਾਲੀ ਮਿਰਚ ਪਾ ਲਓ, ਉਹਨੂੰ ਨਾ ਐਨ ਮੈਸ਼ ਕਰਕੇ ਗੋਲੀਆਂ ਵੱਟ ਲਓ ਬੇਰ ਜਿੰਨੀਆਂ। ਇਹ ਫਰਿੱਜ 'ਚ ਰੱਖਣੀਆਂ। ਜਦੋਂ ਰਾਤ ਨੂੰ ਖੰਘ ਛਿੜਦੀ ਹੈ, ਜਦੋਂ ਛਿੜਦੀ ਹੈ ਉਦੋਂ ਇਹ ਇੱਕ ਗੋਲੀ ਚੂਸਣੀ ਹੈ ਚਾਹ ਨਾਲ। ਹਾਂਜੀ ਹਾਂਜੀ, ਇਹ ਵਧੀਆ ਇਲਾਜ, ਪੱਕਾ ਇਲਾਜ ਹੈ ਅਲਰਜੀ ਦਾ ਤੇ ਖੰਘ ਦਾ। ਤੇ ਜੇ ਮਤਲਬ ਛਾਤੀ ਜਾਮ ਹੁੰਦੀ ਹੈ, ਗਲਾ ਪੱਕਦਾ ਹੈਗਾ ਨਾ, ਜਾਂ ਮਤਲਬ ਅੱਖ 'ਚੋਂ ਜਿਹੜਾ ਪਾਣੀ ਆਉਂਦਾ, ਪੁੱਠ ਕੰਢਾ ਸਾਫ ਲੈਣਾ, ਤਵੇ ਤੇ ਸੁਆਹ ਬਣਾ ਲੈਣਾ ਜਮਾਂ। ਠੀਕ ਹੈ। ਤੇ ਸ਼ਹਿਦ ਦੇ ਚਮਚੇ 'ਚ ਇੱਕ ਚੁੰਡੀ ਪਾ ਕੇ ਉਹਨੂੰ ਚੱਤ ਲੈਣਾ, ਉੱਤੋਂ ਚਾਹ ਪੀ ਲੈਣੀ ਆ ਤੇ ਓਕੇ ਹੋ ਜੂਗੀ ਰਿਪੋਰਟ 15 20 25 ਮਿੰਟਾਂ 'ਚ। ਠੀਕ ਹੈ ਜੀ, ਇਹ ਤਾਂ ਹੱਥ ਤੇ ਸਰੋਂ ਆ ਫਿਰ। ਹਾਂਜੀ ਹਾਂਜੀ, ਮੈਂ ਵੈਸੇ ਤਾਂ ਜੀਰੇ ਰਹਿਣਾ, ਇੱਥੇ ਆਇਆ ਮੈਂ ਅਮਰੀਕਾ, ਮੇਰਾ ਕੰਮ ਹੈ ਜੀ ਮੈਂ। ਠੀਕ ਹੈ। ਹਾਂਜੀ, ਮੈਨੂੰ ਸ਼ੌਂਕ ਆ, ਜੇ ਕਿਤੇ ਤੁਹਾਨੂੰ ਸਮਾਂ ਬਣਿਆ ਤਾਂ ਤੁਹਾਡੇ ਰੇਡੀਓ ਤੇ ਵੀ ਸ਼ਾਇਦ ਤੁਸੀਂ ਬੁਲਾ ਸਕਦੇ ਤੇ ਆ ਸਕਦੇ। ਚੰਗਾ ਸ਼ੌਂਕ ਪਾਲਿਆ ਹੋਇਆ ਜੀ ਤੁਸੀਂ। ਮੇਰੇ ਬਜ਼ੁਰਗ ਕਰਦੇ ਸੀ ਜੀ ਕੰਮ, ਮੈਨੂੰ ਉਹਨਾਂ ਨੇ ਫਿਰ ਨਾਲ ਦੀ ਨਾਲ ਸਿਖਾਇਆ। ਹਾਂਜੀ ਹਾਂਜੀ, ਚਲੋ ਚੰਗੀਆਂ ਚੀਜ਼ਾਂ ਆ ਜੀ। ਐਲੋਪੈਥੀ ਦਵਾਈ ਨਾਲੋਂ ਠੀਕ ਹੈਗਾ, ਆਰਾਮ ਆਉਂਦਾ ਆ ਲੋਕਾਂ ਨੂੰ। ਹਾਂਜੀ, ਜਿਵੇਂ ਟਾਈਫਾਈਡ ਆ, ਜੋੜਾਂ ਦਾ ਦਰਦ ਆ ਹੈਗਾ ਨਾ, ਤੇ ਕੈਸਟਰੋਲ ਵੱਧਦੇ ਆ। ਹਾਂਜੀ, ਤੇ BP ਆ, ਕਈ ਮਤਲਬ ਸਾਡੇ ਕੋਲੇ ਰਾਮਬਾਣ ਇਲਾਜ ਹੀ ਹੈਗੇ ਆ। ਠੀਕ ਹੈ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਹੈ ਜੀ। ਦੇਖੋ ਇਹ ਇੱਕ ਗਿਫਟ ਹੈਗਾ ਆ, ਇਹ ਵੰਡੋ ਜ਼ਰੂਰ, ਕਿਉਂਕਿ ਤੁਹਾਡੇ ਤੋਂ ਕਿਸੇ ਦਾ ਭਲਾ ਹੋ ਰਿਹਾ ਹੁੰਦਾ। ਗੁਰਮੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ, ਮੇਰੇ ਪੈਰ ਬੜੇ ਛੱਡਦੇ ਆ। ਛੱਡਦੇ ਆ? ਹਾਂਜੀ, ਬੜੇ ਹੀ ਛੱਡਦੇ ਆ, ਥੱਲੇ ਉਤਰਨਾ, ਛੇਕ ਨਿਕਲਦਾ। ਕਰਦੇ ਕੀ ਹੁੰਨੇ ਫਿਰ ਇਹਨਾਂ ਨੂੰ ਜਦੋਂ ਸੇਕਨੇ? ਮੈਂ ਕਤੀਰਾ ਗੂੰਦ ਪੀਨੀ ਆ, ਜੌਂ ਭਿਉਂ ਕੇ ਪੀਨੀ ਆ, ਠੰਡੀਆਂ ਚੀਜ਼ਾਂ ਏਦਾਂ ਦੀਆਂ ਪੀਨੀ ਆ, ਖੀਰਾ। ਅੱਛਾ। ਜਮੈਨ ਤੇ ਜੰਗ ਹਰਲਾਂ ਛੋਟੀਆਂ ਭਿਉਂ ਕੇ। ਠੀਕ ਆ, ਆਰਾਮ ਨਹੀਂ ਆ ਰਿਹਾ। ਕੋਈ ਨਹੀਂ, ਆਪਾਂ ਪੁੱਛ ਲੈਂਦੇ ਕਿਸੇ ਨੂੰ, ਕੋਈ ਨਾ ਕੋਈ ਤੁਹਾਨੂੰ ਦੱਸ ਦਊਗਾ। ਕਈ ਵਾਰੀ ਦੱਸਿਆ ਜਾਂਦਾ ਹੈ ਕਿ ਤੁਸੀਂ ਨਾ ਘਿਓ ਵੀ ਮਲੋ ਪੈਰਾਂ ਨੂੰ। ਓਕੇ। ਘਿਓ ਵੀ ਮਲੋ ਪੈਰਾਂ ਨੂੰ, ਜਾਂ ਕਈ ਤੇਲ ਮਲ ਲੈਂਦੇ ਆ ਸਰੋਂ ਦਾ, ਤਾਂ ਤੁਸੀਂ ਉਹਦੀ ਵੀ ਕੋਸ਼ਿਸ਼ ਕਰ ਸਕਦੇ ਆ। ਕਈ ਹੁਣ ਤੁਹਾਡੇ ਵੱਡਾਂ ਆ ਜਾਣੀਆਂ ਜਿਹਨੂੰ ਹਰਾ ਕੱਦੂ ਕਹਿੰਦੇ, ਕਈ ਕੋਈ ਕੁਛ ਕਹਿੰਦਾ, ਕੋਈ ਹਾਂਜੀ ਹਾਂਜੀ ਅਸੀਂ ਕੱਦੂ ਕਹਿੰਦੇ ਆ। ਹਾਂ, ਉਹ ਵੀ ਮਲ ਕੇ ਤੁਸੀਂ ਦੇਖ ਸਕਦੇ ਆ, ਕੋਸ਼ਿਸ਼ ਕਰ ਸਕਦੇ ਜੀ। ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਕਿਰਨ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਮੈਂ ਦਾੜ ਦੀ ਦੱਸਣ ਲੱਗੀ ਹਾਂ ਜੀ। ਦਾੜ ਜਿਹੜੀ ਕੋਈ ਵੀ ਬੇਸਕੀ ਲੈ ਕੇ ਨਾ, ਤੇ ਉਹ ਛੋਟੀ ਜਿਹੀ ਹੁੰਦੀ, ਇੱਕ ਪੀਂਦੇ, ਉਹ ਨਹੀਂ। ਜੇ ਸਿਰਫ ਉਹ 1 ਚਮਚ, ਇੱਕ ਢੱਕਣ ਉਹਦਾ ਲੈ ਲੈਣਾ ਆ, ਇੱਕ ਲੈ ਲੈਣਾ ਸਰੋਂ ਦੇ ਤੇਲ ਦਾ। ਉਹ ਦੋਨਾਂ ਨੂੰ ਮਿਕਸ ਕਰਕੇ ਤੇ ਟੂੰਬਾ ਲਗਾਉਣਾ ਆ। 3 ਵਾਰੀ ਲਗਾਉਣ ਦਿਹਾੜੀ ਵਿੱਚ। ਪੀਣ ਵਾਲੀ ਹੋਰ ਹੁੰਦੀ ਆ ਤੇ ਦਾੜ ਤੇ ਲਾਉਣ ਵਾਲੀ ਹੋਰ ਹੁੰਦੀ ਆ? ਉਹ ਤਾਂ ਇੱਕ ਸਿੰਪਲ ਹੁੰਦਾ, ਛੋਟੀ ਹੁੰਦੇ ਆ, ਉਹ ਤਾਂ ਵੱਡੀ ਬੋਤਲਾਂ ਹੁੰਦੀਆਂ, ਉਹ ਵੱਡੀ ਬੋਤਲ ਨਹੀਂ ਲੈਣੀ ਆਪਾਂ, ਤਾਂ ਕਰਕੇ ਕਹਿੰਦੀ ਪੀਣ ਵਾਲੀ ਤਾਂ ਦਵਾਈ ਹੋਰ ਹੁੰਦੀ ਆ। ਤੇ ਉਹ ਛੋਟੀ ਜਿਹੀ ਹੁੰਦੀ ਆ, ਸਿੰਪਲ ਹੁੰਦਾ ਹੈ, ਤੇ ਉਹਦੇ ਵਿੱਚੋਂ ਇੱਕ ਢੱਕਣ ਲੈਣਾ ਆ ਛੋਟਾ, ਇੱਕ ਢੱਕਣ ਸਰੋਂ ਦਾ ਤੇਲ ਦਾ, ਇੱਕ ਆਪਣੀ ਦੂਸਰੇ ਦਾ ਬਿਸਕੀ ਦਾ ਲੈ ਕੇ, ਤੇ ਉਹਨੂੰ ਟੂੰਬਾ ਬਣਾ ਕੇ ਤੇ ਉਹ ਆਪਣੇ ਦਾੜ ਦੇ ਵਿੱਚ ਰੱਖ ਲੈਣਾ। ਉਹਨਾਂ 3 ਕੁ ਵਾਰੀ ਲਗਾਉਣ ਤੇ ਫਿਰ ਪਾਣੀ ਜੇ ਮੂੰਹ ਚੋਂ ਨਿਕਲੂਗਾ ਉਹ ਕੱਢਦੇ ਰਹਿਣ, ਤੇ ਉਹਨਾਂ ਦਾੜ ਠੀਕ ਹੋ ਜਾਊਗੀ। ਇੱਕ ਗੈਲਟੀਆਂ ਤੋਂ ਕਹਿੰਦੇ ਸੀਗੇ, ਉਹ ਦੱਸਿਆ ਸੀ ਆਪਣੇ ਆਇਓਡੈਕਸ ਮਰਨ ਤੇ ਇੱਕ ਕਵਾਰ ਮਰਨ, ਉਹਨਾਂ ਠੀਕ ਹੋ ਜਾਊਗੀਆਂ। ਤੇ ਨਕਸੀਰ ਦੇ ਲਈ ਉਹ ਪਾਣੀ ਦੀ ਸ਼ਿਕੰਜਵੀ ਬਣਾ ਕੇ ਪੀਣ, ਤੇ ਕੈਂਸਰ ਦੇ ਲਈ ਜਿਹੜਾ ਬੀਟ ਗਰਾਸ ਜੂਸ ਉਹ ਪੀਣ, ਬਣਾ ਕੇ 5 ਕੁ ਵਾਰੀ ਪੀਣ। 5 ਤੋਂ ਬਾਅਦ 10 ਦਿਨ ਛੱਡ ਦੇਣਾ, ਫਿਰ 5 ਵਾਰੀ ਸ਼ੁਰੂ ਕਰ। ਤੇ ਜਿਹੜੀ ਭੌਰੀਆਂ ਦੇ ਲਈ ਪਕੌੜਿਆਂ ਵਾਲਾ ਤੇਲ, ਉਹ ਗਰਮ ਉਹਦੇ ਤੇ ਪਾਉਣ ਤੇ ਭੌਰੀ ਹਟ ਜਾਂਦੀ ਹੈ ਜੀ। ਠੀਕ ਹੈ ਜੀ। ਖੰਘ ਦੇ ਲਈ ਸੁਹਾਗੇ ਦੀ ਖਿੱਲ ਬਣਾ ਕੇ ਸ਼ਹਿਦ ਦੇ ਨਾਲ 1 ਚੁਟਕੀ ਲੈਣੀ ਆ, ਤੇ ਰੇਸ਼ਾ ਤੇ ਖੰਘ ਦੇ ਲਈ ਦੋਨਾਂ ਦੇ ਠੀਕ ਹੈ। ਤੇ ਕਾਲੀਆਂ ਮਿਰਚਾਂ ਨਾ ਦੂਸਰਾ ਆਪਣੇ ਚੱਸ ਕੇ ਤਾਂ ਆਪਣੇ ਦੂਸਰੇ ਦੇ ਨਾਲ ਲੈਣਾ, ਸ਼ਹਿਦ ਦੇ ਨਾਲ ਲੈਣ, ਕਾਲੀਆਂ ਮਿਰਚਾਂ ਨੂੰ ਸ਼ਹਿਦ ਦੇ ਨਾਲ ਲੈਣ, ਉਹਨਾਂ ਆਪਣੀ ਖੰਘ ਵੀ ਹਟ ਜਾਊਗੀ ਤੇ ਰੇਸ਼ਾ ਵੀ ਠੀਕ ਹੋ ਜਾਊਗੀ। ਤੇ ਸੁਹਾਗੇ ਦੀ ਖਿੱਲ ਬਣਾ ਕੇ ਵੀ ਲੈਣ। ਪੈਰ ਸੜਦੇ ਆ, ਉਹਨੂੰ ਆਪਣੇ ਪੈਰ ਝੱਸਣੇ ਆ, ਜਿੱਦਾਂ ਤੁਸੀਂ ਹੁਣੇ ਦੱਸ ਕੇ ਹਟੇ ਆ ਨਾ, ਘਿਓ ਦੇ ਨਾਲ ਜਾਂ ਦੇਸੀ ਘਿਓ ਦੇ ਨਾਲ, ਤੇ ਜਾਂ ਦੂਸਰੇ ਦੇ ਨਾਲ ਸਰੋਂ ਦੇ ਤੇਲ ਦੇ ਨਾਲ ਝੱਸਣ ਤੋਂ ਬਾਅਦ ਉਹਨਾਂ ਨੂੰ ਨਾ ਆਪਣੇ ਦੂਸਰੇ ਤੇ ਪੱਟੀ ਬੰਨ ਲੈਣ ਜਾਂ ਆਪਣੀਆਂ ਸੌਕਸਾਂ ਪਾ ਲੈਣ, ਤੇ ਫਿਰ ਥੋੜ੍ਹੀ ਦੇਰ ਤੱਕ ਲਾ ਲੈਣ, ਫਿਰ ਠੀਕ ਹੋ ਜਾਣਗੇ। ਤੇ ਇੱਕ ਇਹਦੇ ਲਈ ਆਪਣਾ ਘੀਆ ਕੱਦੂਕਸ ਕਰਕੇ ਉਹ ਦੂਸਰਾ ਉਹਦੇ ਵਿੱਚ ਪੈਰ ਰੱਖਣ,
ਤੇ ਉਹ ਠੀਕ ਹੋ ਜਾਊਗੀ। ਬਲੱਡ ਪ੍ਰੈਸ਼ਰ ਦੇ ਲਈ ਆਪਣੇ ਆਂਟੀ ਵੀ ਦੱਸ ਗਏ ਆ ਉਹੀ ਜਿਹੜੀ ਸੌਂਫ ਭੁੰਨ ਕੇ ਤੇ 1 ਚਮਚ ਲੈਣੀ ਆ, ਦੁੱਧ ਗਰਮ ਕਰਕੇ ਤੇ ਫਰਿੱਜ 'ਚ ਰੱਖ ਲੈਣਾ ਤੇ ਉਹਦੇ ਨਾਲ ਠੀਕ ਹੋ ਜਾਊਗੀ। ਤੇ ਇੱਕ ਜੇ ਨਹੀਂ ਵੀ ਹੈਗਾ ਇਹ ਕਰਨਾ ਤੇ ਦੂਸਰੀ ਜ਼ਰੂਰ ਖਾਣ, ਲਸਣ ਜ਼ਰੂਰ ਖਾਣ, ਕੱਚਾ ਖਾ ਸਕਦੇ ਆ, ਜਿਹੜਾ ਵੀ ਮਿਲਦਾ ਉਹ ਖਾ ਲੈਣ, ਉਹਦੇ ਨਾਲ ਬਲੱਡ ਪ੍ਰੈਸ਼ਰ ਠੀਕ ਹੋ ਜਾਊਗਾ। ਤੇ ਇਹ ਸਾਰੀਆਂ ਚੀਜ਼ਾਂ ਦਾ ਇਲਾਜ ਸੀਗਾ। ਤੇ ਇੱਕ ਮੈਂ ਪੁੱਛਣਾ ਸੀਗਾ, ਰਾਤ ਨੂੰ ਸੌਣ ਵੇਲੇ ਕਹਿੰਦੇ ਜਿਹੜੀਆਂ ਜਿੱਦਾਂ ਗੱਲਾਂ ਦੀ ਹੱਡੀ ਜਿਹੜੀ ਹੁੰਦੀ ਹੈ ਨਾ, ਪਾਸਾ ਸੁੰਨ ਹੋ ਜਾਂਦਾ ਆ ਉਹ, ਤੇ ਉਹਦੇ ਲਈ ਜ਼ਰੂਰ ਦੱਸਣ। ਤੇ ਮੂੰਹ 'ਚ ਪਾਣੀ ਆਉਂਦਾ ਆ, ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸੇ। ਓਕੇ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ ਕਿਰਨ ਜੀ, ਬਹੁਤ ਬਹੁਤ ਧੰਨਵਾਦ ਆ। ਤੁਸੀਂ ਜਦੋਂ ਚੀਜ਼ਾਂ ਦੱਸੀਆਂ ਜਾਂਦੀਆਂ ਨਾ, ਜੇ ਤੁਹਾਨੂੰ ਲੱਗਦਾ ਤੁਹਾਨੂੰ ਗਰਮੀ ਆ ਵੀ ਇਹ ਗਰਮ ਹੋਣਗੀਆਂ, ਥੋੜ੍ਹੀ ਲੈ ਲਓ, ਜੁਗਾੜ ਕਰ ਲਓ ਉਹਨੂੰ ਬੈਲੈਂਸ ਕਰਨੇ। ਇਹ ਆਪਣੇ ਪੰਜਾਬੀਆਂ ਨੂੰ ਤੇ ਆਮ ਹੀ ਪਤਾ ਹੁੰਦਾ ਵੀ ਗਰਮੀ ਜੇ ਹੋ ਜਾ ਤਾਂ ਕੀ ਲੈਣਾ ਆ, ਬਾਏ ਹੋ ਜਾ ਤੇ ਕੀ ਲੈਣਾ ਆ, ਉਹਦਾ ਜ਼ਰੂਰ ਤੁਸੀਂ ਖਿਆਲ ਰੱਖਣਾ। ਅੱਗੇ ਕਮਲ ਕੌਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੇ ਨਾ ਮੋਢਾ ਜਿੱਦਾਂ ਬਹੁਤ ਦੁਖਦਾ ਸੀ ਤੇ ਜਿੱਦਾਂ MRI ਕਰਵਾਈ, ਉਹਦੇ ਵਿੱਚ ਉਹ ਕਹਿੰਦੇ ਕਿ ਇਨਫਲੇਮੇਸ਼ਨ ਆ। ਠੀਕ ਆ। ਤੇ ਇਹਦੇ ਲਈ ਕਿਸੇ ਨੂੰ ਕੁਛ ਇਹਦੇ ਬਾਰੇ ਪਤਾ ਹੋਵੇ ਤਾਂ ਪਲੀਜ਼ ਜ਼ਰੂਰ ਦੱਸਣ। ਠੀਕ ਹੈ ਜੀ। ਉਹ ਫ੍ਰੀਜ ਤਾਂ ਨਹੀਂ ਹੋਇਆ ਕਿ ਸੁੱਜਿਆ ਹੀ ਵਿੱਚ? ਅੱਛਾ, ਫ੍ਰੀਜ ਨਹੀਂ ਨਹੀਂ ਜੀ। ਠੀਕ ਹੈ ਜੀ। ਤੇ ਭੈਣ ਜੀ ਇੱਕ ਹੋਰ ਸੀਗਾ ਕਿ ਪਿਛਲੇ 2 ਵੀਕਾਂ ਵੱਲੋਂ ਨਾ, ਪਤਾ ਨਹੀਂ ਮੈਂ ਜਿੱਦਾਂ ਲੇਟ ਸੁਣਿਆ ਤੇ ਭਾਜੀ ਹੁਣੀ ਦੱਸਿਆ ਸੀ ਕਿ ਇੱਕ ਜੇ ਕਿਸੇ ਦੀ ਬੈਕ ਤੇ ਜਿੱਦਾਂ ਸੱਟ ਲੱਗੀ ਹੋਵੇ, ਉਹਦੇ ਕਰਕੇ ਲੱਤਾਂ ਨੂੰ ਪ੍ਰੋਬਲਮ ਹੋਵੇ, ਤੇ ਉਹਨੇ ਇਹਨਾਂ ਨੂੰ ਕੋਈ ਦਵਾਈ ਦੱਸੀ ਸੀ, ਹਾਈਪੈਰੀਕਾਮ ਕੁਛ ਏਦਾਂ ਨਾਂ ਸੀਗਾ। ਇਹ ਨਹੀਂ ਪਤਾ ਹੁਣ ਕਿ ਉਹਦੇ ਇੱਕ ਜੇ ਸੁਣਦੇ ਹੋ ਤਾਂ ਉਹਦੇ ਉਹਨੂੰ ਸਪੈਲਿੰਗ ਦੱਸ ਦੇਣ ਤੇ ਉਹ ਹੋਮੋਪੈਥਿਕ ਆ ਜਾਂ ਕਿੱਥੋਂ ਮਿਲੂਗੀ, ਪਲੀਜ਼ ਉਹ ਦੱਸ ਦੇਣ ਇੱਕ ਵਾਰੀ। ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ। ਹਾਂਜੀ ਭੈਣ ਜੀ, ਇੱਕ ਅੱਧਾ ਕਹਿੰਦੇ ਸੀਗੇ ਕਿ ਪੈਰਾਂ ਦੇ ਵਿੱਚ ਨਾ ਸਾੜ ਪੈਂਦਾ ਆ, ਤੇ ਅੱਗੇ ਮੈਂ ਰੇਡੀਓ ਤੇ ਸੁਣਿਆ ਸੀ ਕਿ ਉਹਨਾਂ ਨੇ ਕਿਹਾ ਸੀ ਕਿ ਕਲੌਂਜੀ ਜਿਹੜੀ ਆ ਉਹ ਖਾਣ, ਉਹਦੇ ਨਾਲ ਫਰਕ ਪੈ ਜਾਂਦਾ। ਹਾਂਜੀ ਕਲੌਂਜੀ ਤੇ ਅਲਸੀ ਸੀ ਸ਼ਾਇਦ ਨਾ। ਹਾਂਜੀ, ਪਤਾ ਨਹੀਂ ਜੀ, ਕਲੌਂਜੀ ਦਾ ਮੈਨੂੰ ਚੇਤਾ ਕਿ ਕਲੌਂਜੀ ਕਿਹਾ ਸੀਗਾ ਕਿ ਕਲੌਂਜੀ ਦਹੀਂ 'ਚ ਪਾ ਕੇ ਖਾ ਲਓ, ਚਾਹੇ ਜਿੱਦਾਂ ਮਰਜ਼ੀ ਖਾ ਲਓ, ਥੋੜੀ ਉਹ ਖਾ ਲਓ ਜਿੰਨੀ ਕੁ ਤੁਹਾਨੂੰ ਸੂਟ ਕਰਦੀ ਆ, ਵੀ ਉਹਦੇ ਨਾਲ ਪੈਰਾਂ 'ਚੋਂ ਸਾੜ ਜਿਹੜਾ ਉਹ ਠੀਕ ਹੋ ਜਾਂਦਾ ਆ। ਤੇ ਇੱਕ ਭੈਣ ਜੀ ਜਿਹੜੇ ਕਿ ਸਾਹ ਦੀ ਪ੍ਰੋਬਲਮ ਹੈ, ਜਿੱਦਾਂ ਉਹਨਾਂ ਨੂੰ ਖੰਘ ਹੁੰਦੀ, ਜਿੱਦਾਂ ਕਈ ਵਾਰੀ ਤਾਂ ਏਦਾਂ ਚੀਜ਼ਾਂ ਨਾਲ ਫਰਕ ਪੈ ਜਾਂਦਾ। ਜੇ ਨਹੀਂ ਪੈਂਦਾ ਹੈਗਾ ਤਾਂ ਉਹ ਹੋਮੋਪੈਥਿਕ ਦੀ ਦਵਾਈ ਜਿਹੜੀ ਆ ਉਹਨੂੰ ਟਰਾਈ ਕਰਨਾ। ਠੀਕ। ਹਾਂਜੀ। ਤੇ ਥੈਂਕ ਯੂ ਭੈਣ ਜੀ। ਪਲੀਜ਼ ਜੇ ਪਤਾ ਹੋਵੇ ਇਹਦੇ ਬਾਰੇ ਤਾਂ ਜ਼ਰੂਰ ਸੁਣਦੇ ਰਹੋ ਜੀ, ਸੁਣਦੇ ਰਹੋ ਜ਼ਰੂਰ। ਬਸ ਦਮੇ ਵਾਲੇ ਨੂੰ ਨਾ ਕਹਿੰਦੇ ਵੀ ਜਿਹੜਾ ਲਸਣ ਆ ਉਹ ਰਾਮਬਾਣ ਆ, ਕਿਵੇਂ ਖਾਣਾ ਆ ਤੁਸੀਂ ਉਹ ਆਪ ਦੇਖਣਾ। ਤੁਸੀਂ ਕਿਵੇਂ ਖਾ ਸਕਦੇ ਆ। ਬਹੁਤ ਸਾਰੇ ਲੋਕ ਉਹ ਕਿਸੇ ਤਰ੍ਹਾਂ ਵੀ ਨਹੀਂ ਖਾ ਸਕਦੇ। ਕਈ ਆ ਕਿ ਬਿਮਾਰੀ ਜੇ ਕੋਈ ਹੈਗੀ ਆ ਤੇ ਉਹਨੂੰ ਫਿਰ ਇੱਕ ਦਵਾਈ ਸਮਝ ਕੇ ਖਾ ਲੈਂਦੇ ਆ। ਛਿੱਕਾਂ ਦਾ ਵੀ ਪੁੱਛਿਆ ਸੀਗਾ ਕਿਸੇ ਨੇ, ਛਿੱਕਾਂ ਬਹੁਤ ਆਉਂਦੀਆਂ, ਉਹਦੇ ਵਿੱਚ ਕਿਸੇ ਨੇ ਅੱਧਾ ਕੁ ਹਿੰਟ ਜਿਹਾ ਦਿੱਤਾ ਸੀਗਾ ਕਿ ਕਾਲੀ ਮਿਰਚ ਸੀਗੀ 20 ਗ੍ਰਾਮ ਤੇ ਛੋਟੀਆਂ ਇਲਾਇਚੀਆਂ ਸੀਗੀਆਂ 20 ਗ੍ਰਾਮ ਤੇ 50 ਗ੍ਰਾਮ ਸੀਗੇ ਮਣਕੇ, ਬੀਜ ਤੋਂ ਬਿਨਾਂ ਕੁੱਟ ਕੇ ਮਿਕਸ ਕਰਕੇ ਗੋਲੀਆਂ ਬਣਾ ਕੇ ਖਾਓ। ਤੇ ਸ਼ਾਇਦ ਇੱਕ ਭਾਈ ਸਾਹਿਬ ਵੀ ਦੱਸ ਕੇ ਗਏ ਆ। ਤੇ ਤੁਸੀਂ ਭਾਈ ਇਹਨਾਂ ਚੀਜ਼ਾਂ ਦੇ ਕਈ ਵਾਰੀ ਨਾ ਚੀਜ਼ ਕਿਸੇ ਤੋਂ ਖਾਂਦੇ ਆ ਕੋਈ ਚੀਜ਼ ਤੇ ਆਰਾਮ ਕਿਸੇ ਚੀਜ਼ ਤੋਂ ਹੋਰ ਤੋਂ ਆ ਜਾਂਦਾ, ਕਰਕੇ ਦੇਖ ਸਕਦੇ ਜੀ। ਅਗਲੇ ਕਾਲਰ ਨੇ ਜੀ ਸੰਤੋਖ ਕੌਰ ਜੀ। ਸਤਿ ਸ੍ਰੀ ਅਕਾਲ ਬਲਜਿੰਦਰ ਭੈਣ ਜੀ। ਸਤਿ ਸ੍ਰੀ ਅਕਾਲ। ਕਿੱਦਾਂ ਹਾਲ ਚਾਲ ਆ? ਠੀਕ ਹੈ ਜੀ। ਹਾਂਜੀ, ਮੈਂ ਤਾਂ ਭੈਣ ਜੀ ਠੀਕ ਆ ਉਦਾਂ ਤਕਰੀਬਨ ਤੇ ਮੇਰੀ ਬੇਟੀ ਆ ਇੱਕ, ਉਹਨੂੰ ਥਾਇਰਾਇਡ ਬਹੁਤ ਵੱਧਦਾ ਹੈ। ਥਾਇਰਾਇਡ ਬਹੁਤ ਵੱਧਦਾ ਹੈ? ਹਾਂਜੀ। ਕੋਈ ਦੱਸੇ ਜੇ ਉਹ ਕਿਹੜੀ ਚੀਜ਼ ਖਾਵੇ ਜਿਹਦੇ ਨਾਲ ਕੋਈ ਘਰੇਲੂ ਸਵੇਰ ਨੂੰ ਉੱਠ ਕੇ ਖਾਣ ਵਾਲੀ ਜਾਂ ਕਿੱਦਾਂ ਵੀ ਨਿਰਣੇ ਖਾ ਜੇ ਉਹਦਾ ਥਾਇਰਾਇਡ ਘਟ ਜਾਵੇ। ਬਹੁਤ ਜ਼ਿਆਦਾ ਰੌਲਾ ਪਾਉਂਦੀ, ਕਹਿੰਦੀ ਮੇਰਾ ਦਰਦ ਹੁੰਦਾ, ਮੇਰਾ ਇੱਦਾਂ ਆ, ਮੇਰਾ ਇੱਦਾਂ। ਮੈਂ ਉਹਨੂੰ ਟਾਲੇ ਵਾਲੇ ਪਾ ਦਿੰਦੀ ਆ, ਪਰ ਮੈਂ ਕਿਹਾ ਮੈਨੂੰ ਇੱਦਾਂ ਦੀ ਐਵੇਂ ਕਹੀਏ ਕੋਈ ਬਿਮਾਰੀ ਨਹੀਂ ਹੈਗੀ ਤੇ ਮੈਨੂੰ ਪਤਾ ਵੀ ਨਹੀਂ ਇੰਨਾ ਹੁਣ, ਤੇ ਮੈਂ ਪੁੱਛ ਦਿੰਦੀ। ਮੈਂ ਕਿਹਾ ਤੈਨੂੰ ਰੇਸ਼ਾ ਤਾਂ ਨਹੀਂ ਰਹਿੰਦੀ ਉਹਨੂੰ? ਹਾਂਜੀ। ਰੇਸ਼ਾ ਤਾਂ ਨਹੀਂ ਰਹਿੰਦੀ? ਨਹੀਂ, ਰੇਸ਼ਾ ਵੀ ਥੋੜੀ ਵਾਲੀ ਸਰੀਰ ਭੈਣ ਜੀ ਉਹਦਾ ਸਿਰ ਮੂੰਹ ਸਾਰਾ ਢੂਹੀ ਦੁਖਦੀ ਰਹਿੰਦੀ ਆ, ਬਾਹਾਂ ਬੂਹਾਂ ਇਹਦੇ ਨਾਲ ਹੀ ਥਾਇਰਾਇਡ ਨਾਲ। ਠੀਕ ਹੈ। ਹਾਂਜੀ ਭੈਣ ਜੀ। ਥੈਂਕ ਯੂ ਜੀ। ਤੁਹਾਨੂੰ ਪਹਿਲਾਂ ਹੀ ਦੱਸ ਦਿੰਦੇ ਆ ਕਿ ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ, ਪਰ ਮੈਂ ਕਿਤੇ ਸੁਣਿਆ ਸੀਗਾ ਕਿ ਥਾਇਰਾਇਡ ਕੀ ਆ ਉਹ ਠੰਡੀਆਂ ਚੀਜ਼ਾਂ ਦਾ ਸੇਵਨ ਵੀ ਘੱਟ ਕਰੋ, ਗਰਮ ਚੀਜ਼ਾਂ ਖਾਓ। ਪਰ ਜੇ ਤੁਹਾਡਾ ਹੁਣ ਜੁੱਸਾ ਗਰਮ ਆ ਤੇ ਉਹ ਕੀਤਾ ਜਾ ਸਕਦਾ, ਪੂਰਾ ਪਤਾ ਜ਼ਰੂਰ ਕਰਾਂਗੇ। ਵੈਸੇ ਤੁਹਾਨੂੰ ਜਦੋਂ ਦਵਾਈ ਦਿੱਤੀ ਜਾਂਦੀ ਨਾ ਇੱਕ ਟਾਈਮ ਦੇ ਉੱਤੇ, ਉਹ ਦਵਾਈ ਫਿਰ ਬੰਦ ਵੀ ਕਰ ਦਿੱਤੀ ਜਾਂਦੀ ਆ। ਸੋ ਇਹ ਬਹੁਤਾ ਉਹਨਾਂ ਨੇ ਕਿਹਾ ਸੀਗਾ, ਕੋਈ ਡਾਕਟਰ ਹੀ ਲੱਗੇ ਹੋਏ ਸੀਗੇ ਜਿਨ੍ਹਾਂ ਨੂੰ ਮੈਂ ਸੁਣਿਆ ਸੀਗਾ ਇਹ ਰੇਸ਼ਾ ਹੀ ਹੁੰਦੀ ਆ, ਜਾਂ ਤੁਹਾਡਾ ਗਲ ਦੇ ਵਿੱਚ ਕੋਈ ਜਿਹੜਾ ਠੰਡੀਆਂ ਚੀਜ਼ਾਂ ਖੱਟੀਆਂ ਚੀਜ਼ਾਂ ਖਾਣ ਪੀਣ 'ਤੇ ਕੰਟਰੋਲ ਚਾਹੀਦਾ। ਖਾਣ ਪੀਣ ਦੀਆਂ ਗੱਲਾਂ ਉਹ ਕਰ ਰਹੇ ਸੀਗੇ। ਗੁਰਦੀਪ ਸਿੰਘ ਜੀ। ਹਾਂਜੀ ਭੈਣ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।
ਭਾਜੀ ਮੈਂ ਪੁੱਛਣਾ ਸੀ ਉਧਰ ਦੱਸ ਵੀ ਗਏ ਆ, ਪੈਰਾਂ ਦਾ ਪੁੱਛਣਾ, ਮੇਰੇ ਪੈਰ ਬੜੇ ਮੱਚਦੇ ਆ, ਬਰਨ ਹੁੰਦੇ ਤੇ ਇੱਕ ਖਾਜ ਹੁੰਦੀ ਹੈ ਪੈਰਾਂ ਦੇ ਥੱਲੇ। ਅੱਛਾ, ਖਾਜ ਵੀ ਆਉਂਦੀ ਹੈ? ਹਾਂਜੀ, ਮੈਂ ਹੋਮੋਪੈਥਿਕ ਦਵਾਈ ਵੀ ਲੈ ਰਿਹਾ, ਹੋ ਗਿਆ 1.5 ਮਹੀਨਾ, ਪਰ ਉਹ ਮੱਚਣ ਹਟਦੇ ਨਹੀਂ ਫਿਰ ਵੀ। ਕੀੜੀਆਂ ਤੁਰਦੀਆਂ? ਠੀਕ ਹੈ। ਹਾਂਜੀ ਹਾਂਜੀ, ਬਰਨ ਬਹੁਤ ਹੋ ਜਾਂਦੇ ਜਿੱਦਾਂ ਨਾ। ਠੀਕ ਹੈ। ਪੈਰ ਉਦਾਂ ਠੰਡੇ ਆ ਪਰ ਅੰਦਰੋਂ ਸੇਕ ਜਿੱਦਾਂ ਕਾਫੀ ਬਰਨ ਹੋ ਰਿਹਾ। ਠੀਕ ਹੈ ਠੀਕ ਹੈ। ਹਾਂਜੀ, ਉਹ ਜਿਸ ਤਰ੍ਹਾਂ ਉਹ ਪਹਿਲਾਂ ਵੀ ਦੱਸਿਆ ਸੀ ਨਾ, ਇੱਕ ਵਾਰੀ ਪਹਿਲਾਂ ਪੁਰਾਣਾ ਕਿਸੇ ਨੇ, ਮੈਂ ਦੇਖਦੀ ਜੇ ਲੱਭ ਗਿਆ, ਤੇ ਨਹੀਂ ਤਾਂ ਹੋਰ ਵੀ ਕਿਸੇ ਨੂੰ ਪੁੱਛਾਂਗੇ, ਜ਼ਰੂਰ ਦੱਸੋ। ਅਲਸੀ ਤੇ ਕਲੂੰਜੀ ਵਾਕਿਆ ਦੱਸੀਆਂ। ਠੀਕ ਹੈ ਜੀ। ਠੀਕ ਹੈ, ਹੋਰ ਵੀ ਪੁੱਛ ਲੈਣਾ। ਓਕੇ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਮਹਿੰਦਰ ਕੌਰ ਜੀ। ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ। ਮੇਰੇ ਅਸਰ ਤੇ ਮੇਰੇ ਤੇਜ਼ਾਬ ਬਣਦਾ ਬਹੁਤ, ਤੇ ਅਸਰ ਉਹ ਜਿਹੜੀ ਕੁਮਾਰੀ ਆਸਕਾ ਉਹ ਲੈ ਸਕਦੇ ਆ, ਜਿਹੜੀ ਦੱਸੀ ਹੋਈ ਸੀਗੀ ਉਹਦੀ ਆਪਣੀ ਦੀ? ਐਸਿਡ ਕੁਝ ਹੋਰ ਚੀਜ਼ ਆ ਉਹ, ਕੁਮਾਰੀ ਆਸਬ ਤਾਂ ਵੈਸੇ ਕਈਆਂ ਦੇ ਪੇਟ ਦੇ ਵਿੱਚ ਹੁੰਦੀ ਹੈ ਨਾ। ਤੁਸੀਂ ਉਹ 4 ਚੀਜ਼ਾਂ ਵਾਲੀ ਉਹ ਬਣਾਈ ਹੋਈ ਆ, 4 ਕੱਪ ਚੀਜ਼ਾਂ? ਉਹ ਭੈਣ ਜੀ ਮੇਰੇ ਲੜਦਾ ਵਾ, ਉਹ ਨਹੀਂ ਮੇਰੇ ਖਾ ਸਕਦੀ। ਮੇਰੇ ਉੱਤੇ ਜ਼ਖਮ ਨੇ ਨਾ, ਅਸਰ ਆ ਤਾਂ ਉੱਤੇ ਬਣਿਆ ਹੋਇਆ ਛਾਤੀ ਤੇ। ਉਹ ਦੇਖੋ ਖੱਟੀ ਚੀਜ਼ ਖਾਵਾਂ ਜਦੇ ਤੇਜ਼ਾਬ ਬਣ ਜਾਂਦਾ। 4 ਚੀਜ਼ਾਂ ਕਿਹੜੀਆਂ ਭਲਾ? ਉਹ ਆਹੀ ਜਿਹੜਾ ਪਾਈ ਦੂਆ ਐਪਲ ਦਾ ਜੂਸ। ਹਾਂਜੀ ਹਾਂਜੀ। ਅੱਛਾ, ਉਹ ਤੁਹਾਨੂੰ ਪਚਦਾ ਨਹੀਂਗਾ? ਨਾ ਨਾ ਭੈਣ ਜੀ, ਮੇਰੇ ਜਮਾ ਹੀ ਲੜਦਾ, ਮੇਰੇ ਤਾਂ ਉਹ ਨਹੀਂ ਪਚਦਾ। ਅੱਛਾ ਅੱਛਾ, ਠੀਕ ਹੈ। ਗਰਮੀ ਖੋਰੇ ਹੋ ਤੁਸੀਂ। ਠੀਕ ਹੈ ਜੀ, ਠੀਕ ਹੈ। ਬਸ ਉਹਦੇ ਵਿੱਚ ਉਹ ਪਾਇਆ ਹੁੰਦਾ, ਨਿੰਬੂ ਪਾਇਆ ਹੁੰਦਾ, ਬਸ ਉਹ ਬੜੀ ਵਧੀਆ ਚੀਜ਼ ਹੈ। ਪਰ ਬੋਡੀ ਆਪੋ ਆਪਣੀ ਹੈ ਜੀ, ਬੋਡੀ ਆਪੋ ਆਪਣੀ ਆ। ਅਤੇ ਧਰਨ ਦਾ ਵੀ ਪੁੱਛ ਕੇ ਗਏ ਸੀ, ਜੇ ਕਿਸੇ ਨੂੰ ਪਤਾ ਹੈ ਤਾਂ ਪਲੀਜ਼ ਜ਼ਰੂਰ ਦੱਸ ਦਿਓ। ਕੁਆਰ ਦਾ ਗੁੱਦਾ ਕੱਢ ਕੇ ਪੀਣ ਨੂੰ ਵੀ ਦੱਸਿਆ ਗਿਆ ਸੀਗਾ, ਧਰਨ ਕੱਢਣੀ ਵੀ ਦੱਸੀ ਗਈ ਸੀਗੀ, ਵੀ ਧਰਨ ਆਪਣੇ ਆਪ ਤੁਸੀਂ ਕਿਵੇਂ ਕੱਢ ਸਕਦੇ ਆ। ਬਲਦੇਵ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਜਿਹੜੇ ਭੈਣ ਜੀ ਕਹਿੰਦੇ ਸੀ ਕਾਕੇ ਦਾ ਮੂੰਹ ਪੱਕਦਾ ਆ, ਉਹਨਾਂ ਨੂੰ ਗਰਮੀ ਆ, ਉਹ ਗਰਮ ਚੀਜ਼ ਖਾਂਦੇ ਆ, ਤੇ ਜਾਂ ਉਹਨਾਂ ਨੂੰ ਕਬਜ਼ ਆ। ਠੀਕ ਆ। ਹਾਂਜੀ, ਜੇ ਅਚਾਰ ਹੈ ਨਾ ਖਾਂਦੇ ਆ ਉਹ ਅੰਬ ਦਾ, ਉਹਦੇ ਨਾਲ ਵੀ ਮੂੰਹ ਪੱਕਦਾ ਆ। ਤਾਂ ਜਾਂ ਕੱਚਾ ਪਿਆਜ਼ ਖਾਂਦੇ ਆ, ਕਈ ਚੀਜ਼ਾਂ ਤੋਂ ਮੂੰਹ ਪੱਕਦਾ। ਤਾਂ ਦੂਜੀ ਗੱਲ ਹੋਵੇ ਕਬਜ਼ ਨਾ ਹੋਵੇ। ਤੇ ਜਿਹੜੇ ਕਹਿੰਦੇ ਨੀਂਦ ਦੀ ਗੋਲੀ ਖਾਂਦੇ ਆ, ਉਹ ਨੀਂਦ ਦੀ ਗੋਲੀ ਮਿਹਨਤ ਨਾਲ ਹੀ ਛੱਡ ਲੈਣਾ, ਨਹੀਂ ਤਾਂ ਬਹੁਤ ਹੋਰ ਪ੍ਰੋਬਲਮਾਂ ਹੋ ਜਾਂਦੀਆਂ। ਹਾਂਜੀ ਹਾਂਜੀ, ਉਹ ਤਾਂ ਪਤਾ ਆ। ਤੇ ਜੇ ਤਾਂ ਉਹਨਾਂ ਨੂੰ ਨਹੀਂ ਨੀਂਦ ਆਉਂਦੀ, ਇੱਕ ਦਿਨ ਛੱਡ ਕੇ ਖਾ ਲੈਣ, ਫਿਰ ਉਹਨੂੰ ਅੱਧੀ ਕਰ ਲੈਣ। ਏਦਾਂ ਕਰਕੇ ਮਸੀਂ ਛੁੱਟਦੀ ਆ। ਮੈਂ ਖਾਂਦੀ ਰਹੀ ਆ ਅੱਗੇ, ਮੈਂ ਉਹ ਮਸੀਂ ਛੱਡੀ ਆ, ਬਾਅਦ ਚ ਵਰਸੋਣਾ ਆਪੇ ਠੀਕ ਹੋ ਜਾਂਦਾ। ਇੱਕ ਉਹ ਠੰਡੀ ਚੀਜ਼ ਖਾਣ, ਜਿਹਨਾਂ ਨੂੰ ਨੀਂਦ ਨਹੀਂ ਆਉਂਦੀ, ਜ਼ਿਆਦਾ ਗਰਮ ਚੀਜ਼ ਨਾ ਖਾਣ, ਗਰਮ ਚੀਜ਼ ਨਾਲ ਵੀ ਤੌਰ ਚੱਕ ਹੋ ਜਾਂਦਾ ਹੈ। ਕਈ ਸਾਲ ਹੋ ਗਏ ਮੇਰੇ ਨਾਲ ਏਦਾਂ ਹੋਈ ਸੀ, ਜੇ ਮੈਂ ਗੋਲੀ ਖਾਣੀ ਤਾਂ ਨੀਂਦ ਆਉਣੀ, ਨਹੀਂ ਤਾਂ ਨਹੀਂ ਆਉਣੀ। ਤਾਂ ਫਿਰ ਮੈਂ ਕਿਹਾ ਵੀ ਇਹ ਤਾਂ ਗੱਲ ਖਰਾਬ ਆ। ਫਿਰ ਮੈਂ ਇੱਕ ਦਿਨ ਛੱਡ ਕੇ, ਫਿਰ 2 ਦਿਨ ਛੱਡ ਕੇ ਏਦਾਂ ਖਾਣੀ, ਫਿਰ ਅੱਧੀ ਕਰ ਦਿੱਤੀ। ਫਿਰ ਇੱਕ ਦਿਨ ਨੀਂਦ ਨਹੀਂ ਆਉਂਦੀ, ਦੂਜੇ ਦਿਨ ਆਪੇ ਹੀ ਆ ਜਾਂਦੀ, ਜਦ ਫਿਰ ਬੰਦੇ ਨੂੰ ਨਹੀਂ ਨੀਂਦ ਆਈ ਹੁੰਦੀ। ਇਸ ਕਰਕੇ ਨੀਂਦ ਦੀਆਂ ਗੋਲੀਆਂ ਜਿਹੜੀਆਂ, ਇਹ ਬਹੁਤ ਭੈੜੀ ਚੀਜ਼ ਆ, ਤਾਂ ਇਹ ਬਿਲਕੁਲ ਨਹੀਂ ਖਾਣੀਆਂ ਚਾਹੀਦੀਆਂ ਕਿਸੇ ਵੀ ਤਰ੍ਹਾਂ। ਕੋਈ ਠੰਡੀ ਚੀਜ਼ ਖਾਂਦਾ, ਕੋਈ ਥੋੜਾ ਘੇ ਖਾ ਕੇ, ਦੁੱਧ ਪੀ ਕੇ ਰਾਤ ਨੂੰ ਸੌਂ ਜਾਵੇ, ਇਸ ਕਰਕੇ ਨੀਂਦ ਆ ਹੀ ਜਾਂਦੀ। ਇੱਕ ਦਿਨ ਨਾ ਆਵੇ, ਦੂਜੇ ਦਿਨ ਆ ਜਾਂਦੀ ਆ। ਪਰ ਜੇ ਤੁਸੀਂ ਗੋਲੀ ਤੇ ਗੱਜ ਜਾਂਦੇ ਆ, ਉਹ ਬਹੁਤ ਮੁਸ਼ਕਿਲ ਆ, ਬਹੁਤ ਔਖੀ ਹਟਦੀ। ਬਿਲਕੁਲ ਸਹੀ ਹੈ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਦੇਖੋ, ਦਵਾਈ ਖਾ ਲਓ ਜਦੋਂ ਤੁਹਾਨੂੰ ਲੋੜ ਹੈਗੀ ਆ, ਪਰ ਇਹ ਆ ਵੀ ਲਾਓ ਨਾ, ਵੀ ਜੇ ਮੈਨੂੰ ਹੁਣ ਆਰਾਮ ਆ ਗਿਆ ਤਾਂ ਮੈਂ ਰੋਜ਼ ਇਹ ਦਵਾਈਆਂ ਹੀ ਖਾਈ ਜਾਣੀਆਂ ਆ। ਇੱਥੇ ਤੱਕ ਉਹਨਾਂ ਚੀਜ਼ਾਂ 'ਤੇ ਡਿਪੈਂਡ ਨਾ ਰਹੋ। ਅਤੇ ਖਾਜ ਹੁੰਦੀ ਸੀ, ਕਿਸੇ ਨੇ ਪੁੱਛਿਆ ਸੀ ਮੇਰੇ ਖਾਜ ਹੁੰਦੀ ਆ, ਉਹ ਦੱਸਿਆ ਗਿਆ ਸੀਗਾ ਕਿ ਗੰਧਕ ਥੋੜ੍ਹੀ ਜਿਹੀ ਨਾ ਦਹੀਂ ਦੇ ਵਿੱਚ ਰਲਾ ਕੇ ਪਿੰਡੇ 'ਤੇ ਲਾਓ, ਸਾਰੀ ਰਾਤ ਲਾਉਣ ਨੂੰ ਕਿਹਾ ਸੀਗਾ, ਸਵੇਰ ਨੂੰ ਉੱਠ ਕੇ ਨਹਾਉਣ ਨੂੰ ਕਿਹਾ ਸੀਗਾ। ਕਿਵੇਂ ਦੀ ਹੁੰਦੀ ਆ ਗੰਧਕ, ਉਹ ਤੁਸੀਂ ਜਾ ਲਿਆ ਕੇ ਦੇ ਸਕਦੇ ਆ। ਐਸਿਡ ਦਾ ਹੁਣੇ ਪੁੱਛ ਕੇ ਗਏ ਆ। ਐਸਿਡ ਦੇ ਵੈਸੇ ਬਹੁਤ ਵਾਰੀ ਦੱਸੇ ਜਾਂਦੇ ਆ ਕਿ ਚਰੈਤਾ ਅਤੇ ਮਲੱਠੀ ਬਰਾਬਰ ਮਾਤਰਾ ਦੇ ਵਿੱਚ ਪਾਉਣੀ ਹੈਗੀ ਆ, ਅਤੇ ਕਈ ਜਿਹੜੀ ਆ ਧਾਗੇ ਵਾਲੀ ਮਿਸ਼ਰੀ ਜ਼ਿਆਦਾ ਵੀ ਪਾ ਲੈਂਦੇ ਆ। ਉਹਨਾਂ ਨੂੰ ਭਿਉਂ ਕੇ ਰੱਖੋ ਅਤੇ ਸਵੇਰ ਨੂੰ ਕਹਿੰਦੇ ਉਹਨੂੰ ਮਸਲ ਕੇ ਪੀ ਲਓ। ਐਸਿਡ ਦੇ ਕਈ ਤਰੀਕੇ ਦੱਸੇ ਜਾਂਦੇ, ਬੋਡੀ ਆਪੋ ਆਪਣੀ ਆ। ਕਈ ਲੋਕ ਜੀਰਾ ਪੀ ਲੈਂਦੇ ਆ ਤਾਂ ਉਹਦੇ ਨਾਲ ਵੀ ਉਹ ਹਟ ਜਾਂਦਾ ਹੈ। ਰਣਜੀਤ ਕੌਰ ਜੀ। ਰਣਜੀਤ ਕੌਰ ਹਾਂਜੀ, ਸਤਿ ਸ਼੍ਰੀ ਅਕਾਲ ਰਣਜੀਤ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਦੱਸੋ ਜੀ ਕੀ ਦੱਸਣਾ। ਹਾਂਜੀ, ਮੇਰੇ ਕਹਿੰਦੇ ਨੇ, ਮੇਰੇ ਹਸਬੈਂਡ ਨੇ, ਉਹਨਾਂ ਦੀ ਨਾ ਲਾਗੇ ਦੀ ਨਜ਼ਰ ਬੜੀ ਕਮਜ਼ੋਰ ਹੈ, ਬਹੁਤ ਘੱਟ ਨਜ਼ਰ ਆਉਂਦਾ ਹੈ, ਤੇ ਉਹਦੇ ਵਾਸਤੇ ਪਲੀਜ਼ ਪੁੱਛਿਓ ਨਜ਼ਰ ਬਹੁਤ ਕੀ ਕਰਨਾ ਚਾਹੀਦਾ। ਹਾਂਜੀ, ਔਰ ਇੱਕ ਥਾਇਰਾਇਡ ਵਾਸਤੇ ਪੁੱਛਣਾ ਸੀ ਮੈਂ। ਮੈਨੂੰ ਔਰ ਮੇਰੀ ਬੇਟੀ ਹੈ 6 ਸਾਲ ਦੀ, ਉਹਨੂੰ ਵੀ ਬਹੁਤ ਜ਼ਿਆਦਾ ਥਾਇਰਾਇਡ ਹੈ, ਔਰ ਮੈਨੂੰ ਵੀ। ਠੀਕ ਹੈ, ਉਹਦੇ ਬਾਰੇ ਵੀ ਪੁੱਛਣਾ ਸੀ, ਪਲੀਜ਼ ਜਰਾ ਪੁੱਛਿਓ ਕਿਸੇ ਨੂੰ ਅਗਰ ਪਤਾ ਹੋਵੇ ਤਾਂ। ਜ਼ਰੂਰ ਜੀ, ਥੈਂਕ ਯੂ ਜੀ। ਹਾਂਜੀ, ਓਕੇ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਬਿਲਕੁਲ ਜੀ, ਇਹਨਾਂ ਦਾ ਟਾਈਮ ਕਾਫੀ ਹੋ ਗਿਆ। ਇਹ ਥਾਇਰਾਇਡ ਤੋਂ ਹੁਣੇ ਆਪਾਂ ਕਿਹਾ ਸੀ ਥੋੜ੍ਹਾ ਜਿਹਾ ਖਾਣ ਪੀਣ ਦਾ ਪਲੀਜ਼ ਜ਼ਰੂਰ ਖਿਆਲ ਰੱਖੋ।
ਜਦ ਤੱਕ ਕੋਈ ਤੁਹਾਨੂੰ ਇਲਾਜ ਨਹੀਂ ਮਿਲਦਾ। ਗੋਲੀਆਂ ਤੁਸੀਂ ਜਿੰਨੀਆਂ ਮਰਜ਼ੀ ਖਾਈ ਜਾਵੋ, ਆਪਾਂ ਨਹੀਂ ਹਟਾਉਂਦੇ। ਬਲਜੀਤ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਦੁਬਾਰਾ ਆਈ ਭੈਣ ਜੀ, ਮੇਰੀ ਅੱਖ ਤੇ ਨਾ 2 ਸਾਲ ਹੋ ਗਏ ਫਰਕ ਦੀ, ਜਿੱਦਾਂ ਤਾਂ ਹੁਣ ਭੈਣ ਖਿੱਚਦੇ ਪੈਂਦੀ ਮੇਰੀ ਅੱਖ ਨੂੰ। ਮੈਂ ਐਕਸਰਸਾਈਜ਼ ਵੀ ਕਰਦੀ ਤਾਂ ਬਹੁਤਾ ਫਰਕ ਨਹੀਂ ਪੈਂਦਾ ਜੀ। ਤੁਸੀਂ ਤਾਂ ਬਿਮਾਰੀਆਂ ਬਹੁਤ ਰੱਖੀਆਂ ਹੋਈਆਂ, ਬਹੁਤ ਕੁਝ ਜਮਾ ਕੀਤੀਆਂ, ਪਾਲੀਆਂ ਪਈਆਂ ਪਾਲੀਆਂ। ਠੀਕ ਹੈ, ਪੁੱਛ ਲੈਣਾ। ਦੱਸਿਓ ਵੀ ਹੋ ਗਏ ਨਾ। ਠੀਕ ਹੈ ਜੀ, ਠੀਕ ਹੈ। ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਸਾਡੇ ਕਮਲਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਹੜੇ ਆ ਕਹਿੰਦੇ ਨਾ ਤਲੀਆਂ ਮੱਚਦੀਆਂ, ਹਾਂਜੀ, ਇਹ ਮਿਹਦੇ ਦੀ ਗਰਮੀ ਆ। ਇੱਕ 10 ਗ੍ਰਾਮ ਲੈਣਾ ਗਲੋ ਦਾ 7, ਬੁਖਾਰ ਹੁੰਦੇ ਲੀਵਰ ਦੇ। ਆ ਗਲੋ ਕਿਹਾ ਤੁਸੀਂ? ਗਲੋ ਦਾ 7। ਅੱਛਾ ਅੱਛਾ। 10 ਗ੍ਰਾਮ ਗਲੋ ਦਾ 7, 10 ਗ੍ਰਾਮ ਔਲਾ ਸੁੱਕਿਆ ਪਾਊਡਰ, ਹਾਂਜੀ, ਤੇ 10 ਗ੍ਰਾਮ ਪਖੜਾ। ਹਾਂਜੀ, ਇਹਨਾਂ ਤਿੰਨਾਂ ਨੂੰ ਰਲਾ ਕੇ 6 ਖੁਰਾਕਾਂ ਬਣਾ ਲਓ। ਠੀਕ ਹੈ। ਤੇ ਇੱਕ ਖੁਰਾਕ ਸ਼ਹਿਦ ਚ ਪਾ ਕੇ ਖਾਲੀ ਪੇਟ ਖਾਣੀ ਹੈ 40 ਮਿੰਟ, ਬਾਅਦ ਚ ਕੁਛ ਨਹੀਂ ਖਾਣਾ। ਸ਼ਾਮ ਨੂੰ ਨਾ ਅਗਲੇ ਦਿਨ ਖਤਮ ਹੋ ਜੂ ਸੇਕ ਸੂਕ ਜਿਹਾ ਤਲੀਆਂ ਦਾ, ਤੇ 6 ਦਿਨ ਖਾਣਾ। ਆਪਾਂ ਜ਼ਰੂਰ ਇਹਨਾਂ ਨੂੰ ਕਹਿੰਦੇ ਤੁਹਾਡੇ ਇੱਥੇ ਹੁੰਦਿਆਂ ਕਰਕੇ ਨਾ ਤੁਹਾਨੂੰ ਫੀਡਬੈਕ ਜ਼ਰੂਰ ਦੇ ਦੇਣ। ਦੇਖੋ ਠੀਕ ਆ ਜੀ, ਠੀਕ ਹੈ, ਥੈਂਕ ਯੂ ਜੀ। ਹਾਂਜੀ, ਇੱਕ ਆ ਹੋਰ ਜਿਹੜੇ ਆਹ ਥਾਇਰਾਇਡ ਵਾਲੇ ਆ, ਹਾਂਜੀ ਹਾਂਜੀ, ਇਹਨਾਂ ਚ ਵਾਤ ਵੱਧ ਜਾਂਦੀ, ਇਹਨਾਂ ਦੇ ਸਰੀਰਾਂ ਚ ਅਗਨੀ ਘੱਟ ਹੋ ਜਾਂਦੀ ਰੇਸ਼ਾ। ਹਾਂਜੀ, ਉਧਰ ਦੀ ਅਗਨੀ ਮਤਲਬ ਘਟ ਜਾਂਦੀ ਆ। ਉਹ ਜਿਹੜਾ ਬਰਨ ਨਹੀਂ ਹੁੰਦਾ ਭੋਜਨ ਤੇ ਉਹ ਭੜਾਸ ਮਾਰਦਾ, ਉਹ ਗਲੇ ਤੱਕ ਆ ਜਾਂਦਾ ਜੀ ਜੀ। ਉਹਦੇ ਵਾਸਤੇ ਜਿਹੜਾ ਅਦਰਕ ਦਾ ਰਸ ਆ ਨਾ, ਹਾਂਜੀ, ਉਹਦੇ ਚ ਜੇ ਕੋਈ ਤੁਹਾਨੂੰ ਗਰਮੀ ਕਰਦਾ ਭੋਰਾ ਨਿੰਬੂ ਨਿਚੋੜ ਲਓ, ਕਾਲੀ ਮਿਰਚ ਪਾ ਲਓ, ਉਹਦਾ ਲਗਾਤਾਰ ਸੇਵਨ ਕਰੋ। ਠੀਕ ਹੈ ਜੀ। ਇੱਕ ਪੈਰਾਂ ਦੇ ਗੂਠਿਆਂ ਤੇ ਦੋਹਾਂ ਤੇ ਧਾਗਾ ਬੰਨੋ ਥੋੜਾ ਟਾਈਟ, ਜਿਹੜੀ ਨਾੜੀ ਬਰਾਬਰ ਹੋਵੇ। ਵਾਤ ਪਿੱਤ ਕਫ, ਵਾਤ ਨਾੜੀ ਜ਼ਿਆਦਾ ਚੱਲਦੀ ਆ। ਠੀਕ ਹੈ, ਹਾਂਜੀ, ਥੈਂਕ ਯੂ ਜੀ। ਠੀਕ ਹੈ ਜੀ, ਮਿਹਰਬਾਨੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮੈਂ ਵੀ ਇਹ ਤੁਹਾਡੇ ਵਾਲੀ ਗੱਲ ਹੀ ਸੁਣੀ ਸੀਗੀ ਕਿ ਇਹ ਬਾਏ ਹੋ ਜਾਂਦੀ ਆ ਤੁਹਾਡੇ, ਤੇ ਤਾਂ ਕਰਕੇ ਇਹ ਤੁਹਾਡਾ ਜਿਹੜਾ ਥਾਇਰਾਇਡ ਆ ਇਹ ਹੁੰਦਾ ਆ। ਜਿਸ ਤਰ੍ਹਾਂ ਇਹਨਾਂ ਨੇ ਹੁਣ ਦੱਸਿਆ ਕਿ ਉਹ ਮਿਹਦੇ ਦੀ ਗਰਮੀ ਘਟ ਜਾਂਦੀ ਆ। ਇੱਕ ਥਾਂ ਮੈਂ ਇਹ ਵੀ ਪੜ੍ਹਿਆ ਸੀਗਾ ਕਿ ਜਿਹੜੇ ਸਿਆਣੇ ਸੀਗੇ ਨਾ, ਉਹ ਹੁਣ ਵੱਖਰੀ ਗੱਲ ਆ ਕਿ ਕਈਆਂ ਨੂੰ ਬਾਏ ਗਰਮੀ ਹੋ ਜਾਂਦੀ ਆ। ਸਿਆਣੇ ਸੀਗੇ ਉਹ ਸਿਆਲ ਦੇ ਵਿੱਚ ਤਾਂ ਨਾ ਥੋੜ੍ਹਾ ਜਿਹਾ ਤੇਲ ਰੋਟੀ ਖਾਣ ਤੋਂ ਬਾਅਦ ਥੋੜ੍ਹਾ ਜਿਹਾ ਉਹ ਖਾ ਲੈਂਦੇ ਸੀਗੇ, ਤਾਂ ਕਿ ਉਹਨਾਂ ਦਾ ਖਾਣਾ ਖੁਣਾ ਨਾ ਉਸ ਗਰਮੀ ਦੇ ਨਾਲ ਪਚ ਜਾਂਦਾ ਸੀ। ਪਰ ਤੁਸੀਂ ਆਪਣੇ ਹਿਸਾਬ ਦੇ ਨਾਲ ਦੇਖ ਲਓ ਤੁਹਾਡਾ ਸਰੀਰ ਕਿੱਦਾਂ ਦਾ ਆ। ਤੁਹਾਨੂੰ ਉਹ ਜ਼ਰੂਰੀ ਨਹੀਂ ਕਹਿੰਦੇ ਕਿ ਤੁਸੀਂ ਇੱਦਾਂ ਹੀ ਕਰਨੀ ਆ, ਤੁਹਾਡਾ ਸਰੀਰ ਕੀ ਕਹਿੰਦਾ ਉਹਨੂੰ ਵੀ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲੈਣਾ ਆ। ਅਗਲੇ ਕਾਲਰ ਨੇ ਸਾਡੇ ਜਰਨੈਲ ਸਿੰਘ ਜੀ। ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਆਪਣੇ ਹਰਨੀਆਂ ਜੀ, ਉਹਦੇ ਬਾਰੇ ਸੀਗਾ ਪੁੱਛਣਾ ਜੀ, ਹਰਨੀਆਂ ਦਾ। ਠੀਕ ਹੈ ਜੀ, ਆਪਾਂ ਪੁੱਛ ਲੈਂਦੇ ਹਾਂ। ਵੈਸੇ ਪਹਿਲਾਂ ਉੱਦਾਂ ਜਿਹੜੇ ਆਮ ਦੱਸਦੇ ਹੁੰਦੇ ਆ ਉਹ ਤੁਸੀਂ ਸੁਣਿਆ ਜ਼ਰੂਰ ਹੋਗਾ, ਗੁੜ ਖਾਓ, ਅਦਰਕ ਖਾਓ, ਤੇ ਹੋਰ ਵੀ 1-2 ਵਾਰੀ ਦੱਸੇ ਸੀਗੇ। ਪਰ ਉਹ ਕਰਕੇ ਜ਼ਰੂਰ ਦੱਸਣਾ ਪਊਗਾ, ਕਰਕੇ ਦੇਖਣਾ ਪਊਗਾ। ਉਸ ਦਾ ਆ ਵੀ ਆ, ਅੱਕ ਦਾ ਦੁੱਧ ਵੀ ਕਹਿੰਦੇ ਆ। ਹੁਣ ਅੱਕ ਤਾਂ ਇੱਥੇ ਹੈ ਨੀਗਾ, ਅੱਕ ਦਾ ਦੁੱਧ ਆਪੋਜਿਟ ਕੰਨ ਦੇ ਵਿੱਚ ਪਾਉਣ ਨੂੰ ਵੀ ਕਹਿ ਦਿੰਦੇ ਆ, ਪਰ ਅੱਕ ਇੱਥੇ ਨਹੀਂ ਹੈਗਾ, ਆਪਣੇ ਅਮਰੀਕਾ ਦੇ ਵਿੱਚ ਨਹੀਂ ਮਿਲੂਗਾ। ਪਰ ਜੇ ਕਿਸੇ ਕੋਲ ਹੋਰ ਕੋਈ ਇਲਾਜ ਆ ਉਹ ਤਾਂ ਪਲੀਜ਼ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦਾ ਭਲਾ ਹੋ ਸਕੇ। 4082725200 ਇੱਕ ਕਾਲਰ ਲੈ ਕੇ ਆਪਾਂ ਇੱਕ ਬ੍ਰੇਕ ਲੈਣੀ। ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆਉਣਾ ਹੈ। ਸਾਡੇ ਨਾਲ ਜੁੜੇ ਨੇ ਪਰਮਜੀਤ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਲਵਿੰਦਰ ਜੀ, ਇੱਕ ਬੀਬੀ ਜੀ ਕਹਿ ਕੇ ਗਏ ਨੇ ਕਿ ਉਹਨਾਂ ਦੇ ਕੇਸਾਂ ਦੇ ਵਿੱਚੋਂ ਸਮੈਲ ਵੀ ਆਉਂਦੀ ਹੈ ਤੇ ਸਿੱਕਰੀ ਵੀ ਹੈਗੀ ਹੈ। ਹਾਂ, ਉਹਨਾਂ ਦੇ ਹਸਬੈਂਡ ਦੀ ਨਹੀਂ, ਸਿੱਕਰੀ ਨਹੀਂ ਹੈਗੀ, ਉਹਨਾਂ ਦੇ ਖਾਜ ਹੁੰਦੀ ਹੈ ਤੇ ਸਮੈਲ ਆਉਂਦੀ ਹੈ। ਖਾਜ ਹੁੰਦੀ ਹੈ। ਆਪਾਂ ਇੱਕ ਵਾਰੀ ਪਹਿਲਾਂ ਵੀ ਦੱਸਿਆ ਸੀਗਾ, ਸ਼ਾਇਦ ਨਹੀਂ ਸੁਣਿਆ ਹੋਏਗਾ, ਤੇ ਦੁਬਾਰਾ ਆਪਾਂ ਦੱਸਦੇ ਹਾਂ ਉਹਨਾਂ ਨੂੰ। ਇਹਦੇ ਵਿੱਚ ਸਿੱਕਰੀ ਦੇ ਲਈ ਪਹਿਲਾਂ ਤਾਂ ਸਫਾਈ ਉਹ ਤਾਂ ਕਰਦੇ ਨੇ, ਪਤਾ ਹੀ ਅੰਬਿਕਾ ਚ ਕਰਦੇ ਨੇ ਸਾਰੇ। ਕਪੂਰ ਲੈ ਕੇ ਨਾ, ਮੁਸ਼ਕ ਕਪੂਰ ਜਿਹੜਾ ਹੁੰਦਾ, ਹਾਂਜੀ, ਮੁਸ਼ਕ ਕਪੂਰ ਨੂੰ ਦਹੀਂ ਦੇ ਵਿੱਚ ਮਿਲਾ ਕੇ ਰੱਖਣ, ਉਹਨਾਂ ਨੂੰ 10-15 ਮਿੰਟ ਵੈਸੇ ਰੱਖਣ ਮਿਲਾ ਕੇ। ਉਸ ਤੋਂ ਬਾਅਦ ਚੰਗੀ ਤਰ੍ਹਾਂ ਸਿਰ ਦੀਆਂ ਜੜ੍ਹਾਂ, ਵਾਲਾਂ ਦੀਆਂ ਜੜ੍ਹਾਂ ਦੇ ਵਿੱਚ ਲਗਾਉਣ ਉਹਨੂੰ। ਇਹ ਖਾਜ ਲਈ ਲਗਾ, ਹਾਂਜੀ, ਖਾਜ ਲਈ ਵੀ ਆ। ਉਹਨਾਂ ਨੂੰ ਫੰਗਸ ਜਿੱਦਾਂ ਹੋ ਗਈ ਹੋਈ ਅੰਦਰ, ਉਹਨਾਂ ਨੂੰ ਕਹਿਣਾ ਤਾਂ ਹੈਗਾ ਵੀ ਦਹੀਂ ਦੀ ਮੈਨੂੰ ਸਮੈਲ ਆਉਂਦੀ ਹੈ, ਕਿਉਂਕਿ ਸਿਰ 'ਚ ਜ਼ਿਆਦਾ ਜਿੱਦਾਂ ਖੁਸ਼ਕੀ ਜਿੱਦਾਂ ਹੋਈ ਹੋਈ ਹੈ। ਬਾਲ ਝੜਦਿਆਂ ਦਾ ਵੀ ਇਹੀ ਯੂਜ਼ ਕਰਦੇ ਹਾਂ ਅਸੀਂ, ਖਾਜ ਲਈ ਵੀ ਇਹੀ ਯੂਜ਼ ਕਰਦੇ ਹਾਂ। ਤੇ ਇਹਨੂੰ ਲਗਾ ਕੇ ਤਕਰੀਬਨ 45 ਮਿੰਟ ਜਾਂ 1 ਘੰਟਾ ਰੱਖ ਸਕਦੇ ਹਾਂ। ਉਸ ਤੋਂ ਬਾਅਦ ਇਹਨੂੰ ਗੁਨਗੁਨੇ ਪਾਣੀ ਨਾਲ ਧੋ ਲੈਣ, ਸ਼ੈਂਪੂ ਨਾ ਯੂਜ਼ ਕਰਨ ਕੋਈ ਵੀ। ਤੇ ਉਸ ਤੋਂ ਬਾਅਦ ਵਾਲਾਂ ਨੂੰ ਸੁਕਾਉਣ ਤੋਂ ਬਾਅਦ ਫਿਰ ਇਹ ਲਗਾਉਣ ਜੀ ਗ੍ਰੈਸਲੀਨ, ਆ ਜਿਹੜੀ ਗਾਲ 'ਚ ਅਸੀਂ ਲਗਾਉਂਦੇ ਹਾਂ, ਗ੍ਰੈਸਲੀਨ ਲਗਾਉਣ। ਹਲਕਾ ਜਿਹਾ ਨਿੰਬੂ ਪਾ ਕੇ ਇਹਨੂੰ ਰੱਖ ਲੈਣੇ ਦਾ ਵੀ ਕੋਈ ਅਸਰ ਨਹੀਂ ਗਾ, ਲੇਕਿਨ ਨਿੰਬੂ ਘੱਟ ਪਾਉਣ, ਗ੍ਰੈਸਲੀਨ ਜ਼ਿਆਦਾ ਲਾਉਣ। ਜੇ ਇਹ ਗ੍ਰੈਸਲੀਨ ਨਹੀਂ ਲਾਉਣਾ ਚਾਹੁੰਦੇ ਫਿਰ ਇਹਨੂੰ ਵੈਸੇ ਤਾਂ ਥੰਦਲੇ ਵਾਲ, ਆਪਣਾ ਜੇ ਫੈਟ ਵਾਲਾ ਦਹੀਂ ਜਮਾਇਆ ਹੋਵੇ ਨਾ ਅਸੀਂ, ਤੇ ਕਾਫੀ ਵਾਲ ਥੰਦੇ ਹੋ ਜਾਂਦੇ ਨੇ ਜੀ।
ਹਨਾ, ਕਾਫੀ ਚਿਕਨੇ ਵਾਲ ਦਹੀਂ ਨਾਲ ਹੋ ਜਾਂਦੇ ਨੇ, ਜੇ ਇਹਨਾਂ ਨੂੰ ਸਮੈਲ ਆਉਂਦੀ ਹੈ ਜੇ ਜਿੱਦਾਂ ਲੱਗਦਾ, ਤੇ ਫਿਰ ਇਹਨੂੰ ਦੂਸਰੇ ਦਿਨ ਧੋ ਲੈਣ। ਲੇਕਿਨ ਇੱਕ ਦਿਨ ਇਹ ਟ੍ਰੀਟਮੈਂਟ ਜ਼ਰੂਰ ਕਰਨ, ਫਿਰ ਇਹਨਾਂ ਨੂੰ ਪਤਾ ਲੱਗ ਜੂਗਾ ਵੀ ਮੈਨੂੰ ਦੂਸਰੇ ਦਿਨ ਮੈਨੂੰ ਕਿੰਨੀ ਕੁ ਖੁਜਲੀ ਹੋ ਰਹੀ ਹੈ ਬਾਲਾਂ ਦੀ, ਪਹਿਲਾਂ ਨਾਲੋਂ ਘੱਟ ਹੋ ਰਹੀ ਹੈ ਜਾਂ ਕਿਸ ਤਰ੍ਹਾਂ ਹੋ ਰਹੀ ਹੈ। ਫਿਰ ਦੂਸਰਾ ਜਿਹੜਾ ਟ੍ਰੀਟਮੈਂਟ ਹੈਗਾ ਕਿਉਂਕਿ ਹੁਣ ਬਾਰ-ਬਾਰ ਹਫ਼ਤੇ 'ਚ 2 ਵਾਰੀ ਵੀ ਸਿਰ ਧੋ ਲੈਣਾ ਅੱਛਾ ਆ। ਫਿਰ ਇਹ ਦੁਬਾਰਾ ਦੂਸਰਾ ਕਰ ਲੈਣ, ਆਪਣਾ ਨਿੰਬੂ ਪਾ ਕੇ, ਗ੍ਰੈਸਲੀਨ ਦੇ ਡ੍ਰੌਪ ਪਾ ਕੇ ਇਹਨਾਂ ਨੂੰ ਇਸੇ ਤਰ੍ਹਾਂ ਦਹੀਂ ਦੀ ਤਰ੍ਹਾਂ ਹੀ ਬਾਲਾਂ 'ਚ ਲਗਾਉਣ, ਤੇ ਫਿਰ ਇਹਨਾਂ ਨੂੰ ਸ਼ੈਂਪੂ ਕਰ ਲੈਣ ਜੀ। ਇਹ 2-4 ਵਾਰੀ ਇਸ ਤਰ੍ਹਾਂ ਕਰਨਗੇ ਜੀ, ਇਹਨਾਂ ਨੂੰ ਕਾਫੀ ਫਰਕ ਪਏਗਾ। ਤੇ ਬਲੱਡ ਪ੍ਰੈਸ਼ਰ ਵਾਲਿਆਂ ਲਈ ਹੈਗਾ ਹੈ ਕਿ ਜਿਹੜੇ ਗੋਲੀ ਨਹੀਂ ਵੀ ਲੈਂਦੇ, ਉਹ ਹੈਗਾ ਕਿ ਹਦਵਾਣਾ ਕਮ ਸੇ ਕਮ 1 ਪੌਂਡ ਜਿਹੜਾ ਹੈ ਹਦਵਾਣਾ ਜ਼ਰੂਰ ਖਾਣ, ਔਰ 1 ਖੀਰਾ ਜ਼ਰੂਰ ਖਾਣ ਉਹ। ਤੇ ਜੇਕਰ ਮੂਲੀਆਂ ਕਿਤੇ ਮਿਲ ਜਾਂਦੀਆਂ ਨੇ, ਮੂਲੀ ਨੂੰ ਸਲਾਦ ਵਿੱਚ ਇਸਤੇਮਾਲ ਕਰਨ, ਉਹਨਾਂ ਦੇ ਨਾਲ ਇਹਨਾਂ ਦਾ ਬਲੱਡ ਪ੍ਰੈਸ਼ਰ ਥੋੜਾ ਕੰਟਰੋਲ ਹੋ ਜਾਏਗਾ। ਮਤਲਬ ਇੰਨਾ ਨਹੀਂ ਹੈਗਾ ਵੀ ਜਿੱਦਾਂ ਵੀ ਬਾਰ-ਬਾਰ ਕਈਆਂ ਦਾ ਸਿਰ ਫਟਣ ਲੱਗ ਪੈਂਦਾ ਆ, ਅੱਖਾਂ ਭਾਰੀਆਂ ਹੋ ਗਈਆਂ, ਹਨਾ। ਹਦਵਾਣਾ ਖਾਣਗੇ, ਉਹਦੇ ਨਾਲ ਇਹਨਾਂ ਨੂੰ ਮਹਿਸੂਸ ਹੋਊਗਾ ਕਿ ਮੇਰਾ ਹੁਣੇ ਮਤਲਬ ਹੋ ਗਿਆ ਬਲੱਡ ਪ੍ਰੈਸ਼ਰ, ਮੇਰਾ ਕੰਟਰੋਲ ਹੋ ਗਿਆ। 15-20 ਮਿੰਟ ਹੀ ਹਦਵਾਣਾ ਖਾਣ ਨਾਲ ਪਤਾ ਲੱਗ ਜਾਂਦਾ। ਇਸ ਤਰ੍ਹਾਂ ਖੀਰੇ ਖਾਣ ਦੇ ਨਾਲ ਵੀ ਪਤਾ ਲੱਗ ਜਾਂਦਾ ਆ ਜੀ। ਤੇ ਇੱਕ ਤੁਸੀਂ ਦੱਸ ਰਹੇ ਸੀ ਅਜਵਾਇਣ ਦੱਸ ਰਹੇ ਸੀ, ਜਿਹੜੇ ਅਜਵਾਇਣ ਦਾ ਤਾਂ ਬਹੁਤ ਜਿੱਦਾਂ ਕਹਿੰਦੇ ਨੇ ਵੀ ਇੰਨੀ ਛੇਤੀ ਅਸਰ ਹੁੰਦਾ ਆ ਕਿ ਜੇ ਕਿਸੇ ਦੇ ਪੇਟ 'ਚ ਗੈਸ ਭਰ ਗਈ ਹੋਵੇ ਤੇ ਉਹਨਾਂ ਨੂੰ ਇੱਕਦਮ ਰੋਟੀ ਖਾਣ ਤੋਂ ਬਾਅਦ ਲੱਗਣ ਲੱਗ ਪਏ, ਜਾਂ ਵੈਸੇ ਹੀ ਲੱਗੇ ਮੇਰਾ ਪੇਟ ਭਾਰਾ ਹੋਇਆ, ਕਿਸ ਤਰ੍ਹਾਂ ਹੋਇਆ, ਉਹ ਅਜਵਾਇਣ ਤੇ ਦੱਸੀ ਹੋਈ ਸਾਰਿਆਂ ਨੂੰ ਵੀ ਤੁਸੀਂ ਚਾਹੇ 1/4 ਟੀਸਪੂਨ ਲੈ ਲਓ, ਉਹਦੇ ਵਿੱਚ ਥੋੜਾ ਜਿਹਾ ਕਾਲਾ ਲੂਣ ਜਾਂ ਰੈਗੂਲਰ ਲੂਣ ਲੈ ਕੇ ਉਹਨੂੰ ਕੋਸੇ ਪਾਣੀ ਨਾਲ ਲੈ ਲਓ, ਉਹਦਾ ਰਿਜ਼ਲਟ ਤੇ 15 ਮਿੰਟ 'ਚ ਹੀ ਆ ਜਾਂਦਾ ਆ। ਉਹਦਾ ਤਾਂ ਬਹੁਤ ਜ਼ਿਆਦਾ ਸਾਰੇ ਵਰਤਦੇ ਨੇ, ਅਸੀਂ ਤਾਂ ਆਪ ਉਹੀ ਕਰਦੇ ਹਾਂ, ਕੁਛ ਨਹੀਂ ਕਰਦੇ। ਤੇ ਇੱਕ ਮੈਂ ਦੱਸਿਆ ਸੀ ਬਲਵਿੰਦਰ ਜੀ ਗੈਸ ਬਾਰੇ, ਪਹਿਲਾਂ ਪਿਛਲੀ ਵਾਰ ਵੀ ਪੁੱਛਿਆ ਸੀ, ਪਹਿਲਾਂ ਆਪਾਂ ਇੱਕ ਦੱਸਿਆ ਵੀ ਸੀ ਵੀ ਨਿੰਬੂ ਦਾ ਛਿਲਕਾ ਖਾਣਾ ਬਹੁਤ ਜ਼ਰੂਰੀ ਆ ਸਾਡੇ ਲਈ, ਜਿਨ੍ਹਾਂ ਨੂੰ ਨਿੰਬੂ ਪਚ ਜਾਂਦਾ ਆ। ਉਹ ਖਾਣਾ ਕਿਵੇਂ ਸੀ, ਉਹ ਵੀ ਪੇਟ ਦੀ ਗੈਸ ਵਗੈਰਾ ਵਾਸਤੇ ਹੀ ਆ, ਔਰ ਗਲੇ ਦੀ ਖਰਾਸ਼ ਲਈ ਆ, ਰੋਟੀ ਨਹੀਂ ਹਜ਼ਮ ਹੁੰਦੀ ਉਹਦੇ ਲਈ ਸੀ। ਉਹ ਦੱਸਿਆ ਸੀਗਾ ਵੀ ਨਿੰਬੂਆਂ ਦੇ ਪੀਸ ਕੱਟ ਕੇ ਉਹਦੇ ਵਿੱਚ ਨਮਕ ਪਾ ਲੈਣ, ਰਸ ਜਿਹੜਾ ਨਿਚੋੜ ਲੈਣ ਹੱਥਾਂ ਦੇ ਨਾਲ, ਤੇ ਉਨੀ ਹੀ ਉਹਦੇ 'ਚ ਉਨੇ ਵਜ਼ਨ ਦੀ ਸ਼ੱਕਰ ਪਾ ਲੈਣ, ਔਰ ਉਹਦੇ 'ਚ ਕਾਲੀ ਮਿਰਚ ਮਿਲਾ ਲੈਣ, ਤੇ ਮਗਾਂ ਜਿਹੜੀਆਂ ਹੈਗੀਆਂ ਛੋਟੀਆਂ ਮਗਾਂ ਵਿੱਚ ਮਿਕਸ ਕਰ ਲੈਣ। ਇਹ ਕਰਕੇ ਜੀਰਾ ਭੁੱਜਿਆ ਹੋਇਆ ਤੇ ਕਾਲੀ ਮਿਰਚ ਇਹ ਪਾ ਕੇ ਜੀ ਇਹਨੂੰ ਰੱਖਣ, ਤੇ ਦੂਸਰੇ ਦਿਨ ਖਾਣ ਵਾਲਾ ਹੋ ਜਾਂਦਾ ਆ। ਇੱਕ ਫਾੜੀ ਜ਼ਰੂਰ ਖਾਣ ਤੋਂ ਬਾਅਦ ਲੈ ਲਿਆ ਕਰਨ, ਉਹ ਜੂਸ ਜਿਹਾ ਜਿਹੜਾ ਛੱਡ ਜਾਂਦਾ ਹੈ ਮੁਰੱਬੇ ਦੀ ਤਰ੍ਹਾਂ ਹੀ ਹੋ ਜਾਂਦਾ, ਉਹਦਾ ਵੀ ਅੱਧਾ ਚਮਚਾ ਲੈ ਲੈਣ, ਉਹ ਬਹੁਤ ਅੱਛਾ ਆ। ਲਗਾਤਾਰ ਖਾਂਸੀ ਵਾਲਿਆਂ ਲਈ ਵੀ ਅੱਛਾ, ਜਿਹਨਾਂ ਨੂੰ ਨਿੰਬੂ ਪਚ ਜਾਂਦਾ ਆ, ਜਿਹਨਾਂ ਨੂੰ ਨਹੀਂ ਵੀ ਪਚਦਾ ਮਗਾਂ ਕਰਕੇ ਉਹਨਾਂ ਨੂੰ ਵੀ ਇਹ ਪਚ ਜਾਂਦਾ ਆ ਨਿੰਬੂ, ਤੇ ਇਹ ਅੱਛਾ ਹੈਗਾ ਆ ਬੋਡੀ ਲਈ। ਤੇ ਇਹਦੇ ਨਾਲ ਨਾ ਭੁੱਖ ਵੀ ਵੱਧਦੀ ਆ, ਜਿਹਨਾਂ ਨੂੰ ਭੁੱਖ। ਤੇ ਦੱਸ ਕੇ ਵੀ ਗਏ ਨੇ ਆ ਸੌਣ ਬਾਰੇ, ਨੀਂਦ ਬਾਰੇ, ਬੀਬੀ ਜੀ ਨੇ ਕਿਹਾ ਭਾਈ ਉਹਨਾਂ ਦੀ ਚਿੰਤਾ ਹੋ ਗਈ ਸਾਨੂੰ, ਬਹੁਤਾ ਸੌਣਾ ਅੱਛਾ ਨਹੀਂ ਹੁੰਦਾ ਵੈਸੇ ਵੀ, ਔਰ ਮੇਰੀ ਉਮਰ ਦੇ ਮੁਤਾਬਕ ਮੈਂ ਦੇਖ ਲਓ 5 ਘੰਟੇ ਤੋਂ ਵੱਧ ਸੌ ਹੀ ਨਹੀਂ ਸਕਦੀ। ਉਦਾਂ ਭਾਵੇਂ ਮੈਂ ਰੈਸਟ ਕਰਦੀ ਰਵਾਂ, ਲੇਟੀ ਰਵਾਂ, ਕਿ 5 ਘੰਟੇ 'ਚ ਨੀਂਦ ਬਿਲਕੁਲ ਕੰਪਲੀਟ ਹੋ ਜਾਂਦੀ ਹੈ। ਜੇ ਤਾਂ ਵਾਧੂ ਸੌਇਆ ਜਾਵੇ ਤਾਂ ਫਿਰ ਤੁਹਾਡੀ ਬੋਡੀ ਬਿਲਕੁਲ ਆਪੋ ਆਪਣੀ ਹੈ, ਲੇਕਿਨ ਸੌਣਾ ਬਹੁਤ ਜ਼ਰੂਰੀ ਆ। ਤੇ ਉਹ ਸ਼ਾਮ ਨੂੰ ਜੀ ਉਹ ਖਸਖਸ ਪਾ ਕੇ, ਪਹਿਲਾਂ ਵੀ ਦੱਸਿਆ, ਹੋਰ ਬਹੁਤੇ ਵੀ ਦੱਸ ਗਏ ਹੋਣੇ ਨੇ, ਖਸਖਸ ਦਾ ਬਰੀਕ ਕਰਕੇ ਪਾਊਡਰ ਰੱਖ ਲੈਣ, ਔਰ ਸਫੇਦ ਇਲਾਇਚੀ, ਤੇ ਜੇ ਸੌਂਫ ਵੀ ਪਾ ਲੈਣ ਤਾਂ ਵੀ ਕੁਛ ਨਹੀਂ। ਇਹਨਾਂ ਨੂੰ ਪੀਸ ਕੇ 1 ਕੱਪ ਦੁੱਧ ਗਰਮ ਕਰੋ, ਉਹਦੇ ਨਾਲ ਹੀ ਇਹਨੂੰ ਬੁਆਇਲ ਕਰੋ, ਔਰ ਸੌਣ ਤੋਂ ਅੱਧਾ ਘੰਟਾ ਪਹਿਲਾਂ ਜੀ ਇਹਨੂੰ ਪੀ ਲਓ, ਬਹੁਤ ਸੋਹਣੀ ਨੀਂਦ ਆਏਗੀ। ਔਰ ਬਹੁਤ ਧੰਨਵਾਦ ਸਾਰੇ ਸੁਣਨੇ। ਥੈਂਕ ਯੂ ਜੀ ਬਾਬਾ, ਧੰਨਵਾਦ। ਆਪਾਂ ਇੱਕ ਬ੍ਰੇਕ ਲੈਣੀ ਆ, ਬ੍ਰੇਕ ਤੋਂ ਪਹਿਲਾਂ ਜਾਂਦੇ ਦੱਸ ਦੇਈਏ ਹਰਨੀਆਂ ਦਾ ਪੰਪਕਨ ਸੀਡ ਵੀ ਦੱਸੇ ਸੀਗੇ, ਤੇ ਟਮਾਟਰ ਵੀ ਦੱਸੇ ਸੀਗੇ, ਬਹੇੜਾ, ਭਖੜਾ ਤੇ ਗਲੋ ਵੀ, ਤੇ ਵੱਡੀ ਹਰੜ, ਇਹ ਚੀਜ਼ਾਂ ਸਾਰੀਆਂ ਦੱਸੀਆਂ ਗਈਆਂ ਆ। ਇਹਨਾਂ ਨੂੰ ਤੁਸੀਂ ਯੂਜ਼ ਕਰ ਸਕਦੇ ਆ। ਬਿਲਕੁਲ ਪੁਰਾਣੀਆਂ ਸਾਡੀਆਂ ਜਿਹੜੀਆਂ ਰਿਕਾਰਡਿੰਗਸ ਹੈਗੀਆਂ ਉਹਨਾਂ ਨੂੰ ਸੁਣ ਲਿਆ ਕਰੋ, ਲਿਖ ਲਿਆ ਕਰੋ ਪਲੀਜ਼। ਉਹਨੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਜੀ ਵਾਸਤੇ ਦੇ ਨਾਲ, ਤੇ ਪ੍ਰੋਗਰਾਮ ਆ ਜੀ ਸਿਹਤ ਸੰਭਾਲ ਦੇ ਵਿੱਚ ਦੇਸੀ ਤਰੀਕੇ ਦੇ ਨਾਲ, ਦੇਸੀ ਨੁਸਖਿਆਂ ਦੇ ਨਾਲ, ਆਯੁਰਵੈਦਿਕ ਤਰੀਕੇ ਦੇ ਨਾਲ ਕਿਵੇਂ ਲੋਕ ਇਲਾਜ ਕਰਦੇ ਸੀ, ਉਹਨਾਂ ਦੀ ਗੱਲਬਾਤ ਕਰਦੇ ਹਾਂ। ਡਾਕਟਰ ਸਾਡੇ ਕੋਲ ਕੋਈ ਨਹੀਂ ਹੈਗਾ, ਜਿਸ ਦੇ ਕੋਲ ਕੋਈ ਲਾਇਸੈਂਸ ਹੋਵੇ, ਤੁਹਾਨੂੰ ਦਵਾਈ ਵੇਚ ਸਕਦਾ ਹੋਵੇ, ਦੇ ਸਕਦਾ ਹੋਵੇ। ਇਹ ਜਿਹੜੇ ਇੱਥੇ ਇਲਾਜ ਦੱਸੇ ਜਾਂਦੇ ਆ, ਉਹਨਾਂ ਨੂੰ ਥੋੜ੍ਹੇ ਤੋਂ ਸ਼ੁਰੂ ਕਰਨਾ ਆ। ਤੁਸੀਂ ਥੋੜ੍ਹੀ ਚੀਜ਼ ਲੈਣੀ ਆ, ਤੁਸੀਂ ਬਹੁਤੀ ਚੀਜ਼ ਨਹੀਂ ਲੈਣੀ, ਕਿਉਂਕਿ ਬੋਡੀ ਤੁਹਾਡੀ ਆਪੋ ਆਪਣੀ ਆ। ਕਈ ਵਾਰੀ ਤੁਹਾਡੀ ਚੀਜ਼ ਪਤਾ ਹੀ ਨਹੀਂ ਹੁੰਦਾ ਕਿਹੜੀ ਚੀਜ਼ ਤੁਹਾਨੂੰ ਪਚਦੀ ਹੈ ਜਾਂ ਨਹੀਂ ਪਚਦੀ। ਇਹ ਦੇਸੀ ਚੀਜ਼ਾਂ ਵੀ ਕਈਆਂ ਨੂੰ ਇੱਦਾਂ ਹੁੰਦੀ ਆ ਵੀ ਮੈਨੂੰ ਨਹੀਂ ਪਚਦੀ, ਪਰ ਬਹੁਤਾ ਨੁਕਸਾਨ ਨਹੀਂ ਹੁੰਦਾ, ਸਾਈਡ ਇਫੈਕਟ ਨਹੀਂ ਹੁੰਦੇ, ਪਰ ਫਿਰ ਵੀ ਤੁਸੀਂ ਥੋੜ੍ਹੀ ਤੋਂ ਜ਼ਰੂਰ ਸ਼ੁਰੂ ਕਰਨਾ। ਕਮਜ਼ੋਰੀ ਬਾਰੇ ਪੁੱਛਿਆ ਗਿਆ ਸੀ, ਕਮਜ਼ੋਰੀ ਤੋਂ ਜ਼ਰੂਰ ਦੱਸ ਦਿਓ ਜਿੰਨਾ ਕੁ ਟਾਈਮ ਆਪਾਂ ਕੋਲ ਹੈਗਾ। ਜੇ ਕਿਸੇ ਨੂੰ ਪਤਾ ਹੋਵੇ ਕੀ ਲੈਣਾ ਹੈਗਾ ਕਮਜ਼ੋਰੀ ਤੋਂ,
ਬਸ ਗਾਜਰਾਂ ਦੇ ਜਿਹੜੀਆਂ ਗਾਜਰਾਂ ਨੂੰ ਕੋਈ ਢੇਰ ਨਹੀਂ ਪਾਇਆ ਹੁੰਦਾ, ਆਰਗੈਨਿਕ ਹੁੰਦੀਆਂ ਨਾ, ਉਹਨਾਂ ਦੇ ਕਹਿੰਦੇ ਪੱਤਿਆਂ ਦੇ ਸਣੇ ਸਮੂਦੀ ਬਣਾ ਕੇ ਪੀਵੋ ਅਤੇ ਉਹ ਵੀ ਬਹੁਤ ਵਧੀਆ ਹੁੰਦੀ ਆ। ਨੱਕ ਦੀ ਹੱਡੀ ਆ, ਨੱਕ ਦੀ ਹੱਡੀ ਦਾ ਇਲਾਜ ਹੈ ਜਿਹੜਾ, ਉਹ ਸਾਨੂੰ ਫੀਡਬੈਕ ਆਈ ਆ ਬਹੁਤ ਵਾਰੀ, ਇੱਕ ਵਾਰੀ ਨਹੀਂ ਆਈ। ਦੇਸੀ ਘਿਓ ਲਾਉਂਦੇ ਰਹਿੰਦੇ ਆ ਨਾ ਜਿਹੜੇ, ਉਹਨਾਂ ਦੀ ਜਿਹੜੀ ਨੱਕ ਦੀ ਹੱਡੀ ਆ ਉਸ ਨੂੰ ਵੀ ਆਰਾਮ ਆਇਆ ਆ। ਇਹ ਬਹੁਤ ਵਾਰੀ ਸਾਨੂੰ ਕਾਲਸ ਆ ਚੁੱਕੀਆਂ ਕਿ ਸੁਣ ਕੇ ਉਹਨਾਂ ਨੇ ਕੀਤਾ ਸੀਗਾ ਅਤੇ ਉਹਨਾਂ ਨੂੰ ਆਰਾਮ ਆਇਆ। ਅਤੇ ਚੱਲਾਂਗੇ ਤੁਹਾਡੀਆਂ ਕਾਲਸ ਵੱਲ। 4082725200 ਸਟੂਡੀਓ ਦਾ ਫੋਨ ਨੰਬਰ ਆ। ਸੁਖਵੀਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਬਲਵਿੰਦਰ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਪੰਜਾਬੀ ਰੇਡੀਓ ਸੁਣਨ ਵਾਲਿਆਂ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਅਤੇ ਮੈਂ ਇੱਕ ਨੁਕਸਾ ਦੱਸਣ ਲੱਗਾ ਜੀ, ਜਿਹੜੀ ਹੈ ਨਾ ਭੈਣ ਜੀ ਦੱਸਦੇ ਸੀ ਸਿਰ ਦੇ ਵਿੱਚ ਖਾਜ ਆਉਂਦੀ ਆ ਅਤੇ ਇੱਦਾਂ ਕਰਕੇ, ਉਹਦੀ ਇੱਕ ਛੋਟਾ ਜਿਹਾ ਨੁਸਖਾ ਵਾ, ਕੈਂਡਿਡ ਬੀ ਲੋਸ਼ਨ ਜਿਹੜਾ ਉਹ ਲਾਉਣ ਨਹਾ ਕੇ ਨਾ, ਵਾਲ ਮਾੜਾ ਜਿਹਾ ਸੁਕਾ ਕੇ ਅਤੇ ਉਹ ਕੈਂਡਿਡ ਬੀ ਲੋਸ਼ਨ ਉੱਤੇ ਸਿਰ ਦੇ ਉੱਤੇ, ਉਹ ਆਪਣੇ ਜਿੱਦਾਂ ਅੱਖਾਂ 'ਚ ਪਾਉਣ ਵਾਲਾ ਦਾਰੂ, ਇੱਦਾਂ ਦਾ ਦਾਰੂ ਆ, ਸ਼ੀਸ਼ੀ ਆ। ਠੀਕ ਹੈ। ਅਤੇ ਉਹ ਕਿਤੇ ਵੀ ਆਪਣੇ ਸਰੀਰ ਦੇ ਫੋੜਾ ਫੈਂਸੀ ਕਿਤੇ ਵੀ ਉਹ ਇੱਕ ਦੋ ਟਿਊਬਾਂ ਹਮੇਸ਼ਾ ਰੱਖਣੀਆਂ ਚਾਹੀਦੀਆਂ ਬੰਦੇ ਨੂੰ। ਲੋਸ਼ਨ ਵਾ, ਪਤਲਾ ਜਿਹਾ ਲੋਸ਼ਨ ਪਾਣੀ ਵਰਗਾ, ਅਤੇ ਉਹ ਦਵਾਈ ਲਾਉਣ 1 ਹਫ਼ਤੇ 'ਚ ਆਰਾਮ ਆ ਜੂ। ਠੀਕ ਹੈ ਜੀ। ਕੈਂਡਿਡ ਬੀ ਲੋਸ਼ਨ ਇੰਡੀਆ ਤੋਂ ਆਉਂਦਾ, ਮੈਂ ਐਮਾਜੋਨ 'ਤੇ ਚੈੱਕ ਕੀਤਾ ਸੀ, ਮਿਲਿਆ ਨਹੀਂ ਮੈਨੂੰ। ਠੀਕ ਹੈ, ਥੈਂਕ ਯੂ ਜੀ। ਹਾਂਜੀ ਹਾਂਜੀ, ਮਿਹਰਬਾਨੀ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਆ ਜੀ। ਸੁਰਿੰਦਰ ਕੌਰ। ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀ, ਮੇਰੀਆਂ ਲੱਤਾਂ ਬਹੁਤ ਦੁਖਦੀਆਂ ਮੂਹਰੇ ਤੋਂ, ਹੱਡੀ ਜਿਹੜੀ ਹੁੰਦੀ ਗੋਡੇ ਤੋਂ ਪੈਰ ਤਾਈਂ ਜਾਂਦੀਆਂ ਨਾ ਹੱਡੀ, ਉਹ ਬੜੀ ਦੁਖਦੀ। ਤਾਂ ਪੱਟਾਂ ਦੇ ਪਾਸੇ ਦੀਆਂ ਹੱਡੀਆਂ ਬਹੁਤ ਦੁਖਦੀਆਂ, ਨਾ ਤਾਂ ਬੈਠ ਹੁੰਦਾ, ਨਾ ਖੜ ਹੁੰਦਾ, ਨਾ ਸੌਂ ਹੁੰਦਾ। ਠੀਕ ਹੈ। ਚੀਜ਼ ਪਈ ਜਾਂਦੀ ਹੈ, ਜੇ ਕੋਈ ਭੈਣ ਭਾਈ ਨੂੰ ਪਤਾ ਹੋਵੇ ਤਾਂ ਜ਼ਰੂਰ ਪੁੱਛਿਓ। ਜ਼ਰੂਰ ਪੁੱਛ ਲੈਂਦੇ ਜੀ, ਸੁਣਦੇ ਜ਼ਰੂਰ ਰਹੇ ਜੀ। ਥੈਂਕ ਯੂ। ਬਹਾਦਰ ਸਿੰਘ ਜੀ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਪੈਰ ਸੜਦਿਆਂ ਤੋਂ ਭੈਣ ਜੀ ਸਲਫਰ ਬਹੁਤ ਸੋਹਣਾ ਕੰਮ ਕਰਦੀ ਆ, ਹੋਮਿਓਪੈਥੀ ਦੀ ਦਵਾਈ ਹੈਗੀ ਆ, ਤੇ ਕਿੱਥੋਂ ਵੀ ਲੈ ਸਕਦਾ ਹੈਗਾ। ਤੇ ਧਰਨ ਕੱਢਣ ਵਾਸਤੇ ਪੁੱਛਿਆ ਸੀਗਾ ਜੀ ਤੁਸੀਂ। ਹਾਂਜੀ। ਜੇ ਤਾਂ ਕੋਈ ਐਸ ਏਰੀਆ ਦੀ ਹੈਗੇ ਆ ਕੋਈ ਵੀ, ਮੈਂ ਰੀਜਨਲ ਏਰੀਆ ਦੇ ਮੈਂ ਸਿਖਾ ਸਕਦਾ ਜੀ। ਦੂਸਰੀ ਚੀਜ਼ ਇਹਨੂੰ ਕੱਢਣਾ ਹੈਗਾ, ਦੂਰ ਵਾਲੇ ਸੀ। ਹਾਂਜੀ ਕੱਢਣੀ, ਇਹ ਬਹੁਤ ਲੋਕਾਂ ਨੂੰ ਪੈਂਦੀ ਆ। ਅਸਲ ਦੇ ਵਿੱਚ ਭੈਣ ਜੀ ਸਾਡੀ ਨਾ ਆਪਣੇ ਜਿਹੜੇ ਮਸਲ ਨੇ ਅੰਤੜੀਆਂ, ਇਹ ਕਮਜ਼ੋਰ ਹੋ ਜਾਂਦੇ ਨੇ। ਇਹ ਕਮਜ਼ੋਰ ਹੋਣ ਦੇ ਨਾਲ ਸਾਡਾ ਜਿਹੜਾ ਸਿਸਟਮ ਹੈਗਾ ਉਹ ਲੂਜ਼ ਹੋ ਜਾਂਦਾ, ਉਹ ਧਰਨ ਹੈਗੀ ਆ। ਇਹਦੇ ਲਈ ਐਸਿਡੋਫਿਲਸ ਨਾਂ ਦਾ ਇੱਕ ਆਪਣੇ ਦਹੀਂ ਤੋਂ ਬਣਿਆ ਹੋਇਆ ਵਿਟਾਮਿਨ ਟਾਈਪ ਕੈਪਸੂਲ ਆਉਂਦੇ ਨੇ, ਉਹ ਲੈਣ ਨਾਲ ਇਹ ਆਪਣੇ ਜਿਹੜੇ ਮਸਲ ਆ ਉਹ ਠੀਕ ਹੋ ਜਾਂਦੇ ਨੇ, ਧਰਨ ਪੈਣੀ ਬੰਦ ਹੋ ਜਾਂਦੀ ਆ। ਪਰ ਇਹਨੂੰ ਕੱਢਣਾ ਹੈਗਾ, ਘੰਡੀ ਦੇ ਆਪਣੇ ਸਾਈਡਾਂ ਤੇ ਦੋਹੀਂ ਪਾਸੇ ਨਾੜਾਂ ਟੱਪਦੀਆਂ ਨੇ। ਇਹ ਜਦੋਂ ਅਸੀਂ ਰੋਟੀ ਖਾ ਲੈਂਦੇ ਹਾਂ ਰੱਜ ਕੇ, ਉਦੋਂ ਫਿਰ ਇਹ ਟੱਪਦੀਆਂ ਨੇ, ਆਪਾਂ ਨੂੰ ਪਤਾ ਲੱਗਦਾ। ਗੂਠੇ ਦੇ ਨਾਲ ਨੱਪਣੀਆਂ ਨੇ, ਉਂਗਲੀਆਂ ਪਿਛਲੇ ਪਾਸੇ ਗਰਦਨ ਦੇ ਵਿੱਚ ਪਾ ਕੇ ਇੱਕ ਗ੍ਰਿਪ ਬਣਾ ਲੈਣਾ, ਤੇ ਉਹ ਨਾੜਾਂ ਲੱਭ ਲੈਣੀਆਂ ਨੇ। ਲੱਭ ਕੇ ਦੋਹਾਂ ਪਾਸਿਆਂ ਤੋਂ ਸੇਮ ਟਾਈਮ ਹੌਲੀ ਘੁੱਟਣੀਆਂ ਨੇ ਜੀ ਉਹ, ਤੇ ਘਮੇਰ ਆਊਗੀ। ਤੇ ਉਹ ਜੇ ਤਾਂ ਬਾਹਲੀ ਜ਼ਿਆਦਾ ਪੁਰਾਣੀ ਧਰਨ ਹੈਗੀ ਆ, ਇਹ ਹਮੇਸ਼ਾ ਸਿਰਹਾਣੇ ਤੇ ਸਿਰ ਰੱਖ ਕੇ ਕੱਢਣੀ ਚਾਹੀਦੀ ਆ। ਬੰਦੇ ਨੂੰ ਚੱਕਰ ਆ ਜਾਂਦਾ, ਡਿੱਗ ਵੀ ਸਕਦਾ, ਬੈਠ ਕੇ ਨਹੀਂ ਕੱਢਣੀ ਹੈਗੀ ਜੀ ਇਹ। ਉਹਨੂੰ ਨੱਪਣ ਦੇ ਨਾਲ ਚੱਕਰ ਆਉਂਦਾ ਹੈਗਾ ਤੇ ਧਰਨ ਸੈੱਟ ਹੋ ਜਾਂਦੀ ਹੈਗੀ ਆ ਜੀ। ਠੀਕ ਹੈ। ਦਾੜ ਦੇ ਕੀੜੇ ਲਈ ਅਗਰ ਦੁਖਦੀ ਹੈਗੀ, ਕੀੜਾ ਲੱਗਿਆ ਹੋਇਆ, ਕਲੌਂਜੀ ਦਾ ਧੂੰਆਂ ਦਿੱਤਾ ਜਾਵੇ ਭੈਣ ਜੀ, ਉਹ ਕੀੜੇ ਲਈ ਬਹੁਤ ਚੰਗੀ ਆ, ਮਾਰ ਦਿੰਦੀ ਆ। ਜੇ ਮੂੰਹ ਦੇ ਵਿੱਚ ਪਾਣੀ ਆਉਂਦਾ ਹੈ, ਨਕਸ ਬੰਮਕਾ ਦਵਾਈ ਹੈਗੀ ਆ ਜੀ, ਇਹ ਹਰਨੀਆਂ ਦੇ ਲਈ ਵੀ ਕੰਮ ਕਰਦੀ ਆ। ਪਰ ਹਰਨੀਆਂ ਲਈ ਰਿਸਕ ਨਹੀਂ ਲੈਣਾ ਚਾਹੀਦਾ, ਛੋਟਾ ਜਿਹਾ ਆਪਰੇਸ਼ਨ ਹੁੰਦਾ, ਇਹਨੂੰ ਆਪਰੇਸ਼ਨ ਕਰਾਉਣਾ ਚਾਹੀਦਾ ਜੀ। ਇਹ ਬਾਅਦ ਦੇ ਵਿੱਚ ਪ੍ਰੋਬਲਮ ਬਣ ਜਾਂਦੀ ਹੈ, ਇਹ ਜ਼ਿਆਦਾ ਟਾਈਮ ਲੰਘਾ ਦਈਏ ਤੇ ਫਿਰ ਵੱਡਾ ਆਪਰੇਸ਼ਨ ਬਣ ਜਾਂਦਾ ਜੀ, ਜ਼ਿਆਦਾ ਤਕਲੀਫ ਹੁੰਦੀ ਹੈ ਜੀ। ਹੁਣ ਇੱਕ ਭੈਣਾਂ ਨੇ ਕਾਲ ਕੀਤੀ ਸੀਗੀ, ਉਹਨਾਂ ਦੇ ਟੀਬੀਆ ਆਪਣੇ ਲੱਤਾਂ ਦੇ ਮੂਹਰਲੇ ਪਾਸੇ ਹੱਡੀ 'ਚ ਦਰਦ ਹੈਗਾ, ਪੱਟਾਂ 'ਚ ਦਰਦ ਆ। ਇੱਕ ਭੈਣਾਂ ਨੇ ਕਾਲ ਕੀਤੀ ਸੀ, ਮੋਢਾ ਦੁਖਦਾ ਜੀ ਉਹਨਾਂ ਦਾ। ਇਹਦੇ ਲਈ ਇਸ ਤਰ੍ਹਾਂ ਜੀ ਵਿਟਾਮਿਨ ਘੱਟ ਜਾਂਦੇ ਨੇ, ਸਾਨੂੰ ਕੈਲਸ਼ੀਅਮ, ਵਿਟਾਮਿਨ ਡੀ ਤੇ ਮੈਗਨੀਸ਼ੀਅਮ ਲੈਣਾ ਜ਼ਰੂਰੀ ਆ ਜੀ। ਜਿਨ੍ਹਾਂ ਨੂੰ ਵੀ ਇਹ ਪ੍ਰੋਬਲਮ ਹੈਗੀਆਂ ਉਹ ਲੈ ਕੇ ਦੇਖਣ, ਉਹਨਾਂ ਦਾ ਬਿਲਕੁਲ ਹੈਲਪ ਹੋ ਸਕਦੀ ਹੈ ਜੀ। ਇੱਕ ਭੈਣਾਂ ਨੇ ਪੁੱਛਿਆ ਜੀ ਹਾਈਪੈਰੀਕਮ ਵਾਸਤੇ, ਇਹ ਹਾਈਪੈਰੀਕਮ ਹੋਮਿਓਪੈਥੀ ਦੀ ਦਵਾਈ ਹੈ ਜੀ, ਤੇ ਇਹ ਨਰਵ ਵਾਸਤੇ ਵਰਤੀ ਜਾਂਦੀ ਆ। ਜੇ ਕਿਸੇ ਦਾ ਹੱਥ ਆ ਜੇ ਬੱਚੇ ਦਾ ਡੋਰ ਦੇ ਵਿੱਚ, ਉਹਦੇ ਲਈ ਵਰਤੀ ਜਾਂਦੀ ਆ। ਤੇ ਮੇਰੂਦੰਡ ਅਖੀਰੀ ਮਣਕੇ ਦੇ ਉੱਪਰ ਸੱਟ ਲੱਗ ਜਾਵੇ ਤੇ ਉਹਦੀ ਤਕਲੀਫ ਬਹੁਤ ਜ਼ਿਆਦਾ ਹੁੰਦੀ ਆ, ਤੇ ਉਹਦੇ ਲਈ ਵੀ ਇਹ ਵਰਤੀ ਜਾਂਦੀ ਹੈ ਜੀ। ਤੇ ਇਹਦੇ ਸਪੈਲਿੰਗ ਹੈਗੇ ਆ HYPERICUM। ਤੇ ਥਾਇਰਾਇਡ ਵਾਸਤੇ ਪੁੱਛਿਆ ਗਿਆ ਜੀ ਕਾਫੀ। ਥਾਇਰਾਇਡ ਧਨੀਆ ਕੰਮ ਕਰਦਾ ਜੀ ਬਹੁਤ ਸੋਹਣਾ, ਪਰ ਥਾਇਰਾਇਡ ਲਈ ਪਰਮਾਨੈਂਟ ਅਗਰ ਅਸੀਂ ਇਲਾਜ ਕਰਨਾ ਚਾਹੁੰਦੇ ਹਾਂ ਤੇ ਇਹ ਹੋਮਿਓਪੈਥੀ ਦੀ ਦਵਾਈ ਦੇ ਵਿੱਚ ਕੁਝ ਕੰਬੀਨੇਸ਼ਨ ਆਉਂਦੇ ਨੇ, ਤੇ ਉਹਨਾਂ ਨੂੰ ਵਰਤ ਕੇ ਅਸੀਂ
ਠੀਕ ਹੋ ਸਕਦੇ ਹਾਂ। ਸਾਲ 1.5 ਸਾਲ ਦਵਾਈ ਖਾਣੀ ਪੈਂਦੀ ਹੈ ਜੀ ਤੇ ਅਸੀਂ ਠੀਕ ਹੋ ਸਕਦੇ ਹਾਂ ਜੀ। ਪਰ ਚੈੱਕ ਕਰਵਾ ਕੇ ਸਾਰਾ ਕੁਝ ਦੇਖ ਕੇ ਹੀ ਦਵਾਈ ਲੈਣੀ ਚਾਹੀਦੀ ਆ ਜੀ। ਜਿਵੇਂ ਆ ਭੈਣਾਂ ਨੇ ਕਾਲ ਕੀਤੀ, ਉਹਨਾਂ ਦੀ ਬੇਟੀ ਨੂੰ ਵੀ, ਛੋਟੀ ਨੂੰ ਹੈਗੀ ਆ। ਇਹ ਪਰਿਵਾਰ ਦੇ ਵਿੱਚ ਹੁੰਦੀ ਆ ਜੀ, ਸਾਰੇ ਪਰਿਵਾਰ ਦੇ ਵਿੱਚ ਅੱਗੇ ਦੀ ਅੱਗੇ ਤੁਰੀ ਜਾਂਦੀ ਆ। ਜਿਵੇਂ ਥਾਇਰਾਇਡ ਜਾਂਦੀ ਆ, ਉਸੇ ਤਰੀਕੇ ਨਾਲ ਹੀ ਆਪਣੇ ਸ਼ੂਗਰ ਦੀ ਪ੍ਰੋਬਲਮ ਜਾਂਦੀ ਆ, ਜਾਂ ਕੈਂਸਰ ਦੀਆਂ ਪ੍ਰੋਬਲਮਾਂ ਹਨ ਉਹ ਵੀ ਜਾਂਦੀਆਂ ਨੇ। ਕੈਂਸਰ ਦੀ ਪ੍ਰੋਬਲਮ ਵਾਸਤੇ ਹੋਮਿਓਪੈਥੀ ਕੰਮ ਕਰਦੀ ਆ, ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਅੱਗੇ ਦੀ ਅੱਗੇ ਜਾਂਦੀ ਹੈਗੀ ਆ। ਇੱਕ ਭੈਣਾਂ ਨੂੰ ਸੀਗੀ ਅਲਸਰ ਦੀ ਪ੍ਰੋਬਲਮ ਸੀਗੀ, ਉਹਨਾਂ ਨੇ ਕਿਹਾ ਸੀਗਾ ਜੇ ਕੁਝ ਵੀ ਖਾਂਦੇ ਪੀਂਦੇ ਆ ਤਾਂ ਉਹਨਾਂ ਦੇ ਲੱਗਦਾ। ਹੋਮਿਓਪੈਥੀ ਦੇ ਵਿੱਚ ਕੁਝ ਦਵਾਈਆਂ ਨੇ ਜੀ, ਉਹ ਚੈੱਕ ਕਰਵਾ ਲੈਣ ਅਲਸਰ ਕਿਹੜੀ ਤਰ੍ਹਾਂ ਦਾ ਹੈਗਾ, ਫਿਰ ਉਹ ਦੱਸਣ, ਫਿਰ ਆਪਾਂ ਦਵਾਈਆਂ ਦੱਸ ਦਿਆਂਗੇ ਜੀ ਕਿੰਨੀ ਤਰ੍ਹਾਂ ਦੇ ਅਲਸਰ ਹੁੰਦੇ ਨੇ ਜੀ। ਤੇ ਨੀਂਦ ਵਾਸਤੇ ਭੈਣ ਜੀ, ਜਦੋਂ ਅਸੀਂ ਸੌਣ ਜਾਣਾ ਨਾ, ਅਸੀਂ ਸਿਰ ਰੱਖਣਾ ਸਿਰਹਾਣੇ ਤੇ, ਛੋਟਾ ਅੱਧਾ ਚਮਚਾ ਸ਼ਹਿਦ ਦਾ ਲੈ ਲੈਣ ਤੇ ਉਹਦੇ ਨਾਲ ਸਾਡੇ ਜਿਹੜੇ ਸੈੱਲ ਨੇ ਐਕਟਿਵ ਜ਼ਿਆਦਾ ਰਹਿੰਦੇ ਨੇ, ਉਹਦੇ ਨਾਲ ਉਹ ਕਾਮ ਡਾਊਨ ਹੋ ਜਾਂਦੇ ਨੇ, ਸਾਨੂੰ ਨੀਂਦ ਆ ਸਕਦੀ ਆ। ਤੇ ਜਿਹੜੀ ਖਸਖਸ ਹੈਗੀ ਇਹ ਵੀ ਬਹੁਤ ਸੋਹਣਾ ਕੰਮ ਕਰਦੀ ਆ, ਭੈਣ ਜੀ ਹੋਰੀ ਦੱਸ ਕੇ ਗਏ ਸੀਗੇ। ਜਿਹੜੀ ਗੰਧਰਕ ਬਾਰੇ ਤੁਸੀਂ ਪੁੱਛਿਆ ਸੀਗਾ ਭੈਣ ਜੀ, ਇਹ ਔਲੇਸਾਰ ਗੰਧਰਕ ਆ, ਇਹ ਪੀਲੇ ਜਿਹੇ ਰੰਗ ਦੀ ਹੁੰਦੀ ਆ ਤੇ ਇਹ ਇੱਥੋਂ ਪਤਾ ਨਹੀਂ ਮਿਲਦੀ ਆ ਜਾਂ ਨਹੀਂ, ਇੰਡੀਆ ਤੋਂ ਤਾਂ ਮਿਲਦੀ ਆ ਜੀ। ਇਹਦੇ ਕਾਫੀ ਗੁਣ ਨੇ ਜੀ। ਠੀਕ ਭੈਣ ਜੀ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਹੈ ਜੀ ਤੁਹਾਡੇ ਸਾਰਿਆਂ ਦਾ ਹੀ। ਜਸਵੰਤ ਕੌਰ ਜੀ। ਹੈਲੋ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਭੈਣ ਜੀ, ਮੈਂ ਆ 2 ਗੱਲਾਂ ਪੁੱਛਣੀਆਂ ਪਲੀਜ਼। ਇੱਕ ਤਾਂ ਜਿਹੜਾ ਜੀਰਾ ਦੱਸਿਆ ਐਸਿਡ ਲਈ, ਉਹ ਪੀਸ ਕੇ ਲੈਣਾ ਜਾਂ ਸਾਬਤ ਲੈਣਾ, ਕਿੱਦਾਂ ਲੈਣਾ, ਉਹਦੇ ਬਾਰੇ ਪਤਾ ਨਹੀਂ ਮੈਨੂੰ। ਤੁਸੀਂ ਜੇ ਪਤਾ ਹੈ ਤਾਂ ਦੱਸ ਦਿਓ, ਤੇ ਨਹੀਂ ਤਾਂ ਫਿਰ ਨੈਕਸਟ ਵੀਕ ਸਹੀ। ਤੇ ਜਿਹੜੀ ਅੱਖ ਲੌਂਜੀ ਤੇ ਅਲਸੀ ਪੈਰਾਂ ਦੀ ਸੜਨ ਲਈ ਲੈਣੀ, ਉਹ ਵੀ ਪੀਸ ਕੇ ਲੈਣੀ ਜਾਂ ਸਾਬਤ ਲੈਣੀ, ਇਹਨਾਂ ਦੋਹਾਂ ਗੱਲਾਂ ਦਾ ਪਲੀਜ਼ ਜੇ ਪਤਾ ਤੇ ਦੱਸ ਦਿਓ। ਠੀਕ ਹੈ ਜੀ, ਠੀਕ ਹੈ, ਸੁਣਦੇ ਜ਼ਰੂਰ ਰਹੇ ਤੁਸੀਂ। ਵੈਸੇ ਜੀਰਾ ਤਾਂ ਤੁਸੀਂ ਉਬਾਲ ਕੇ ਵੀ ਪੀ ਸਕਦੇ ਆ। ਮੇਰਾ ਖਿਆਲ ਸਭ ਤੋਂ ਸੌਖਾ ਤਰੀਕਾ ਇਹੀ ਆ। ਪਹਿਲੇ ਦਿਨ ਤੁਹਾਨੂੰ ਸਵਾਦ ਨਹੀਂ ਲੱਗੂਗਾ, ਉਸ ਤੋਂ ਬਾਅਦ ਤੁਹਾਨੂੰ ਸਵਾਦ ਲੱਗੂਗਾ। ਉਹ ਜਿਹੜੀਆਂ 2 ਚੀਜ਼ਾਂ ਦੱਸੀਆਂ ਹੈਗੀਆਂ, ਉਹ ਕਹਿੰਦੇ ਸੀਗੇ ਕਿ ਪੀਸ ਕੇ ਲੈਣੀਆਂ ਆ ਤੁਸੀਂ। ਜੇ ਫਿਰ ਸਾਬਤਿਆਂ ਨੂੰ ਖਾ ਸਕਦੇ ਆ ਤੇ ਖਾ ਵੀ ਸਕਦੇ ਆ, ਉਹ ਤਾਂ ਕੋਈ ਨਹੀਂ, ਅੰਦਰ ਹੀ ਜਾਣੀਆਂ ਚੀਜ਼ਾਂ। ਸਰਬਜੋਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ, ਬਹੁਤ ਵਧੀਆ ਪ੍ਰੋਗਰਾਮ ਤੁਹਾਡਾ, ਬਹੁਤ ਬਹੁਤ ਧੰਨਵਾਦ। ਭੈਣ ਜੀ, ਮੈਂ ਪੁੱਛਣਾ ਸੀ, ਮੇਰੇ ਨਾ ਏਦਾਂ ਹੀ ਬਾਲਾਂ ਦੀ ਪ੍ਰੋਬਲਮ ਹੈ ਜੀ। ਅੱਗੇ ਨਾ ਚਟਾਕ ਜਿਹੇ ਪੈ ਗਏ ਕੋਲ ਜਿੱਦਾਂ ਨਾ, ਬਾਲ ਉੱਥੋਂ ਘੱਟ ਹੋ ਗਏ, ਸਕਿਨ ਲੱਗ ਗਈ ਦਿਖਣਾ। ਇਹਦਾ ਕੋਈ ਇਲਾਜ ਹੋਵੇ ਜੀ ਕਿਸੇ ਨੂੰ ਪਲੀਜ਼ ਦੱਸੋ। ਠੀਕ ਆ। ਹਾਂਜੀ, ਥੈਂਕ ਯੂ ਸਰਬਜੀਤ ਜੀ। ਬਹੁਤੀ ਵਾਰੀ ਇਹਦੇ ਨਾ ਲਸਣ ਦੱਸਿਆ ਜਾਂਦਾ ਕਿ ਲਸਣ ਦੀ ਗੱਠੀ ਛਿੱਲ ਕੇ ਇਹਨਾਂ ਨੂੰ ਮਲ ਲਓ ਜਾਂ ਉਹਦਾ ਜੂਸ ਕੱਢ ਕੇ ਲਾ ਲਓ। ਆਪਾਂ ਹੋਰ ਵੀ ਬੜੇ ਇਲਾਜ ਆ। ਕਈਆਂ ਨੇ ਪਿਆਜ਼ ਦਾ ਲਾਇਆ ਆ, ਉਹਨਾਂ ਨੂੰ ਉਹ ਵੀ ਫਰਕ ਪਿਆ ਆ। ਮਨਜੀਤ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰੀ ਡਾਟਰ 6 ਸਾਲ ਦੀ ਆ, ਉਹਨੂੰ ਬਹੁਤ ਜ਼ਿਆਦਾ ਕਬਜ਼ ਰਹਿੰਦੀ ਆ। ਮੈਂ ਅਰੰਡੀ ਦਾ ਤੇਲ ਵੀ, ਜਿੱਦਾਂ ਤੁਸੀਂ ਜਿੱਥੇ ਕਾਫੀ ਨੁਕਸੇ ਸੁਣੇ, ਪਰ ਉਹਨੂੰ ਫਰਕ ਨਹੀਂ ਪੈਂਦਾ। ਬਹੁਤ ਜ਼ਿਆਦਾ ਔਖੀ ਆ। ਮੈਂ ਦਵਾਈ ਵੀ ਡਾਕਟਰ ਤੋਂ ਲੈ ਕੇ ਦਿੱਤੀ, ਪਰ ਉਹਨੂੰ ਕੋਈ ਫਰਕ ਨਹੀਂ ਪੈਂਦਾ। ਬਹੁਤ ਜ਼ਿਆਦਾ ਆ, ਜਿੱਦਾਂ ਫਿਰ ਸਮੈਲ ਬਹੁਤ ਆਉਂਦੀ ਆ। ਜਦੋਂ ਹੱਥ ਵੀ ਉਹਦੇ ਸਾਫ਼ ਕਰਦੇ ਹਾਂ ਅਸੀਂ, ਫਿਰ ਸਾਡੇ ਹੱਥਾਂ 'ਚੋਂ ਵੀ ਸਮੈਲ ਆਉਂਦੀ ਆ ਬਹੁਤ ਜ਼ਿਆਦਾ। ਠੀਕ ਹੈ ਜੀ, ਥੈਂਕ ਯੂ ਜੀ। ਥੈਂਕ ਯੂ। ਆਪਾਂ ਪੁੱਛ ਲੈਂਦੇ ਆ ਜਿੰਨੇ ਕੁ ਕਾਲਰ ਸਾਡੇ ਰਹਿੰਦੇ, ਜੇ ਕਿਸੇ ਨੂੰ ਪਤਾ ਆ ਤੇ ਉਹਦੇ ਬਾਰੇ। ਬਲਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਜੀ ਦੁਬਾਰਾ ਜੇ ਪਲਾਜੇ ਭਾਜੀ ਦੱਸਦੇ ਸੀ ਹੈ ਨਾ ਗਠੀਏ ਦਵਾਈ ਭਾਜੀ ਪਲੀਜ਼ ਇਹਨਾਂ ਪੁੱਛੇ ਵੀ ਜਦੋਂ ਦੱਸ ਕੇ ਜਾਣ ਦਵਾਈ ਅੱਜ ਨਾਲ ਦੂਜੇ ਟਾਈਮ ਤੇ ਮੇਰੇ ਭਾਜੀ ਗੋਡਿਆਂ ਟੀਕੇ ਲਾ ਦੇ, ਇਹਨਾਂ ਵਿੱਚ ਯੂਰੀਆ ਵੱਧ ਜਾਂਦਾ ਹੈ। ਠੀਕ ਹੈ। ਉਹ ਸਾਰੀ ਤੁਹਾਡੀ ਲਾਈਨ ਕੱਟੀ ਗਈ ਆ। ਔਰ ਖਾਣ ਪੀਣ ਦਾ ਪਲੀਜ਼ ਜ਼ਰੂਰ ਸਾਰੇ ਜਾਣੇ ਖਿਆਲ ਰੱਖਿਆ ਕਰੋ। ਖਾਣ ਪੀਣ ਦਾ ਖਿਆਲ ਬਹੁਤ ਜ਼ਰੂਰੀ ਹੈ। ਅਮਨ ਸਤਿ ਸ਼੍ਰੀ ਅਕਾਲ ਜੀ। ਤੁਹਾਡੀ ਆਵਾਜ਼ ਨਹੀਂ ਆਉਂਦੀ, ਤੁਹਾਡੀ ਹੁਣ ਲਾਈਨ ਕੱਟੀ ਜਾਊਗੀ। ਕਿਰਨ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਲੱਤਾਂ ਦੱਸਣ ਲੱਗੀ ਸੀ। ਹਾਂਜੀ, ਫੁੱਲ ਮਖਾਣੇ ਇਹ ਕਿ ਉਹਦੇ ਵਿੱਚ ਚੱਸ ਕੇ ਖਾਣ ਤੇ ਲੱਤਾਂ ਦਾ ਦਰਦ ਠੀਕ ਹੋ ਜਾਊਗਾ ਜੀ। ਤੇ ਧਰਨ ਠੀਕ ਕਰਨ ਦੇ ਲਈ ਬਿੰਨਾ ਬਣਾ ਕੇ ਰੱਖਣ ਧੁਨੀ ਦੇ ਥੱਲੇ, ਤੇ ਆਪਣੀਆਂ ਲੱਤਾਂ ਨੂੰ ਵੀ ਚੁੱਕਣਾ ਆ ਤੇ ਸਿਰ ਨੂੰ ਵੀ ਚੁੱਕਣਾ ਆ। ਦੋਨਾਂ ਚੀਜ਼ਾਂ ਨੂੰ ਚੁੱਕਣਾ। ਜੇ ਨਹੀਂ ਵੀ ਚੁੱਕ ਸਕਦੇ ਤਾਂ ਉੱਦਾਂ ਵੀ ਬਿੰਨਾ ਬਣਾ ਕੇ ਰੱਖਣਾ ਸਖਤ ਜਿਹਾ, ਤੇ ਉਹਦੇ ਨਾਲ ਠੀਕ ਹੋਣਾ। ਇੱਕ ਇਹਦੇ ਲਈ ਰੱਖਣਾ ਆ ਤਵਾ ਸੀਰ ਤੇ ਛੋਟੀ ਇਲਾਇਚੀ, ਨੈਨੇ ਕਾਲਜੀ ਖਾਣੀ ਆ ਜੀ, ਤੇ ਇਹਦੇ ਨਾਲ ਵੀ ਧਰਨ ਠੀਕ ਹੋ ਜਾਊਗੀ। ਤੇ ਦੂਸਰਾ ਇਹ ਕਹਿੰਦੇ ਸੀ ਜਿਹਨੂੰ ਕਮਜ਼ੋਰੀ ਆ ਉਹ ਗਾਜਰਾਂ ਵਾਲੀ ਖੀਰ ਵੀ ਬਣਾ ਕੇ ਖਾ ਸਕਦੇ ਆ, ਤੇ ਸੌਗੀ ਵੀ ਖਾ ਸਕਦੀ ਆ, ਭਿਓ ਕੇ ਵੀ ਖਾ ਸਕਦੇ, ਉੱਦਾਂ ਵੀ ਖਾ ਸਕਦੀ ਆ। ਜਿਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਘੱਟ ਆ, ਕਹਿੰਦੇ ਇਹ ਨੇੜੇ ਦੀ ਜਗ੍ਹਾ ਘੱਟ ਆ ਨਾ, ਉਹ 1 ਚਮਚ ਅਦਰਕ ਦਾ ਜੂਸ ਕੱਢਣਾ, ਤੇ 1 ਚਿੱਟੇ ਪਿਆਜ਼ ਦਾ, ਤੇ 1 ਸ਼ਹਿਦ ਲੈਣਾ, ਤੇ 1 ਨਿੰਬੂ ਦਾ ਰਸ ਲੈਣਾ,
ਤੇ ਇਹ ਤਿੰਨਾਂ ਨੂੰ ਜਾਨੀ ਕਿ ਸ਼ਹਿਦ ਤੋਂ ਬਿਨਾਂ ਤਿੰਨਾਂ ਨੂੰ ਦੂਸਰਾ ਕੱਪੜ ਛਾਣ ਕਰਕੇ ਤੇ ਸ਼ਹਿਦ ਵਿੱਚ ਮਿਕਸ ਕਰਕੇ ਤੇ ਇੱਕ ਬੂੰਦ ਰੋਜ਼, 1 ਜਾਂ 2 ਬੂੰਦਾਂ ਰੋਜ਼ ਪਾਉਣ, 3 ਦਿਨ ਪਾਉਣ। 3 ਤੋਂ ਵੀ 2 ਦਿਨਾਂ ਵਿੱਚ ਇਹ ਫਰਕ ਪੈ ਜਾਣਾ, ਇਹਦੀ ਨਿਗਾਹ ਬਹੁਤ ਠੀਕ ਹੋ ਜਾਊਗੀ। ਤੇ ਜਿਹੜੀ ਉਹ ਕਹਿੰਦੇ ਸੀ ਕਿ ਪੈਰਾਂ ਦੇ ਸੇਕ ਦੇ ਲਈ ਉਹ ਕਲੌਂਜੀ ਆ ਜੀ, ਮੈਂ ਲਿਖਿਆ ਹੋਇਆ ਕਿਸੇ ਨੇ ਦੱਸਿਆ ਸੀ, ਤੇ ਉਹ ਕਲੌਂਜੀ ਆ ਕਹਿੰਦੇ ਖਾਣੀ ਆ, ਉਹਦੇ ਨਾਲ ਠੀਕ ਹੋ, ਰੋਟੀ ਨਾਲ ਵੀ ਖਾ ਸਕਦੇ, ਸਬਜ਼ੀ ਨਾਲ ਵੀ ਖਾ ਸਕਦੇ ਆ। ਤੇ ਜਿਨ੍ਹਾਂ ਦੀ ਕਹਿੰਦੇ ਉਹ ਬੱਚੇ ਦੇ ਕਾਬਜ਼ ਹੁੰਦੀ ਆ, ਉਹ ਉਹਨੂੰ ਰੋਟੀ ਜਦੋਂ ਵੀ ਖਾਣਾ ਖਾਂਦਾ ਉਹ ਖਾਣ ਤੋਂ ਬਾਅਦ ਉਹਨਾਂ ਨੂੰ ਗਰਮ ਪਾਣੀ ਦੇਣ, ਉਹਦੇ ਨਾਲ ਠੀਕ ਹੋ ਜਾਊਗੀ। ਜੇ ਨਹੀਂ ਹੈਗਾ ਤੇ ਉਹ ਦੂਸਰਾ ਪਲਮ ਜੂਸ ਜਿਹੜਾ ਮਿਲਦਾ ਉਹ ਵੀ ਦੇ ਸਕਦੇ ਆ, ਉਹ ਉਹਨਾਂ ਵੀ ਠੀਕ ਹੋ ਜਾਂਦਾ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਬਿਲਕੁਲ ਬੱਚੇ ਨੂੰ ਵੀ ਸਿਆਣਿਆਂ ਨੂੰ ਵੀ ਜਿਹੜੇ ਪੀ ਸ਼ਬਦ ਦੇ ਨਾਲ ਫਰੂਟ ਸ਼ੁਰੂ ਹੁੰਦੇ ਆ ਨਾ, ਉਹ ਜ਼ਰੂਰ ਖਾਇਆ ਕਰੋ। ਪਰਮਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਸੋਹਣਾ ਪ੍ਰੋਗਰਾਮ ਚੱਲਦਾ ਪਿਆ ਭੈਣ ਜੀ, ਬਹੁਤ ਕੁਝ ਸਿੱਖਣ ਨੂੰ ਮਿਲਦਾ। ਤੇ ਮੇਰਾ ਇੱਕ ਸਵਾਲ ਸੀਗਾ, ਸਾਡੀ ਬੇਟੀ ਹੈ 35 ਸਾਲ ਦੀ, ਤੇ ਉਹਦਾ ਐਲਰਜੀ ਲੈਵਲ ਬਾਡੀ ਦੇ ਵਿੱਚ ਬੜਾ ਜ਼ਿਆਦਾ ਵਧਿਆ ਹੋਇਆ, ਜਿੱਦਾਂ 150 ਚਾਹੀਦਾ ਪਰ ਉਹਦਾ 780 ਹੈ। IgE ਕਹਿੰਦੇ ਉਹਨੂੰ, ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ। ਬਹਾਦਰ ਸਿੰਘ ਭਾਜੀ ਐਲਰਜੀ ਕਹਿੰਦੇ ਤੁਸੀਂ ਹੋਈ? ਹਾਂਜੀ, ਐਲਰਜੀ ਹੈ ਬਾਡੀ ਦੇ। ਉਹਨਾਂ ਨੇ ਉਹ ਟਰਾਈ ਸਾਰਾ ਕੁਝ ਕਰਵਾਇਆ ਸੀ, ਉਹ ਵਨਾਂ ਦੇ ਪੱਤਰ ਵਗੈਰਾ ਵੀ, ਤੇ ਪਰ ਉਹ ਫਰਕ ਨਹੀਂ ਪੈ ਰਿਹਾ। ਠੀਕ ਹੈ ਜੀ। ਹਾਂਜੀ, IgE ਕਹਿੰਦੇ ਉਹਨੂੰ। ਠੀਕ ਹੈ, ਟੈਸਟਿੰਗ ਦੇ ਵਿੱਚ। ਹਾਂਜੀ, ਠੀਕ ਹੈ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਪ੍ਰੋਗਰਾਮ ਆਪਣਾ ਹੁਣ ਸਮਾਪਤੀ ਵੱਲ। ਥਾਇਰਾਇਡ ਤੋਂ ਕੋਕੋਨਟ ਖਾਣ ਨੂੰ ਵੀ ਕਹਿੰਦੇ ਆ। ਬਹੁਤੀਆਂ ਵਾਰੀ ਸਾਨੂੰ ਆਪਣੇ ਖਾਣ ਪੀਣ ਦਾ ਖਿਆਲ ਰੱਖਣਾ ਪੈਂਦਾ ਆ। ਆ ਦੇਖੋ ਕਿੰਨੀਆਂ ਸਿੰਪਲ ਜਿਹੀਆਂ ਚੀਜ਼ਾਂ ਆ, ਨੱਕ ਦੇ ਵਿੱਚ ਤੇਲ ਨੂੰ ਪਾਉਣਾ, ਬਾਕੀ ਚੀਜ਼ਾਂ ਸਾਰੀਆਂ ਸਾਨੂੰ ਨੱਕ ਦੇ ਵਿੱਚ ਤੇਲ ਸਰੋਂ ਦਾ ਵੀ ਪਾ ਸਕਦੇ ਹਾਂ ਅਤੇ ਘਿਓ ਦੇਸੀ ਵੀ ਪਾ ਸਕਦੇ ਹਾਂ, ਤਾੜ ਕੇ, ਮੱਖਣ ਨਹੀਂ, ਤਾੜ ਕੇ ਬਣਾ ਕੇ ਘਿਓ ਨੂੰ। ਅਤੇ ਬਾਕੀ ਇਹ ਸਾਰੀਆਂ ਚੀਜ਼ਾਂ ਆਮ ਸਟੋਰਾਂ ਤੋਂ ਮਿਲ ਜਾਂਦੀਆਂ। ਜੇ ਤੁਸੀਂ ਉੱਥੇ ਪੰਜਾਬ ਦੇ ਵਿੱਚ ਆ ਜਾਂ ਇੰਡੀਆ ਦੇ ਕਿਸੇ ਵੀ ਭਾਗ ਦੇ ਵਿੱਚ ਆ, ਅਤੇ ਉਹ ਤੁਹਾਨੂੰ ਸੌਖੀਆਂ ਹੀ ਸ਼ੈਲਫਾਂ ਤੋਂ ਮਿਲ ਜਾਂਦੀਆਂ, ਉਹ ਲਿਖਾਉਣੀਆਂ ਨਹੀਂ ਪੈਂਦੀਆਂ। ਪਰ ਇਹਨਾਂ ਨੂੰ ਕਿਸ ਤਰ੍ਹਾਂ ਲੋਕ ਕਰਕੇ ਖਾਣਾ ਆ, ਉਹ ਤੁਸੀਂ ਪੁੱਛ ਸਕਦੇ ਆ। ਤੁਸੀਂ ਸਾਡਾ ਕੋਈ ਪੰਜਾਬ ਦੇ ਵਿੱਚ ਆ, ਉਹਨਾਂ ਨੂੰ ਦੱਸ ਦਿਓ ਵੀ ਹੁਣ ਐਲੋਪੈਥੀ ਦਵਾਈਆਂ ਤੋਂ ਹਟ ਕੇ ਤੁਸੀਂ ਦੂਜੀਆਂ ਦਵਾਈਆਂ ਦੁਆਲੇ ਹੋ ਸਕਦੇ ਆ। ਪਰ ਬਹੁਤੀ ਤੁਹਾਡੀ ਗੱਲ ਯਕੀਨ ਦੀ ਆ, ਜੇ ਤੁਸੀਂ ਯਕੀਨ ਕਰਦੇ ਆ ਅਤੇ ਫਿਰ ਸਾਰਾ ਕੁਝ ਹੋ ਸਕਦਾ। ਜੇ ਤੁਹਾਨੂੰ ਕਿਸੇ ਚੀਜ਼ 'ਤੇ ਯਕੀਨ ਹੀ ਨਹੀਂਗਾ ਅਤੇ ਫਿਰ ਰੱਬ ਰੱਖਾ ਆ ਸਾਡਾ। ਅਤੇ ਇਹ ਚੀਜ਼ਾਂ ਜਿਹੜੀਆਂ, ਇਹ ਜਿਹੜਾ ਪ੍ਰੋਗਰਾਮ ਆ, ਇਸ ਨੂੰ ਤੁਸੀਂ ਦੁਬਾਰਾ ਵੀ ਸੁਣ ਸਕਦੇ ਆ, ਅਤੇ ਉਸੇ ਦੇ ਨਾਲ ਨਾਲ ਸਾਡੀ YouTube ਨੂੰ ਸਬਸਕ੍ਰਾਈਬ ਕਰ ਸਕਦੇ ਆ, ਕਿਉਂਕਿ ਇਹ ਉਸ ਦੇ ਉੱਤੇ ਪਾ ਦਿੱਤਾ ਜਾਣਾ। ਅਤੇ ਵੀਰਵਾਰ ਨੂੰ 2:30 ਵਜੇ ਸਾਡੇ ਨਾਲ ਹੁੰਦੇ ਨੇ ਜਗਵੀਰ ਸਿੰਘ ਜੀ। ਅਤੇ ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ